ਉਹ ਦੀਪਕ ਗਾਵੇ ਤੇ ਅੱਗ ਲੱਗੇ ਤੇ ਲੱਗੇ ਵੀ ਉਹਨੂੰ ਹੀ। ਮਾਹੌਲ ਬਣਨਾ ਸ਼ੁਰੂ ਹੋ ਗਿਆ ਆਵਾਜ਼ ਤੋਂ ਤੇ ਉੱਤੇ ਬੈਠੇ ਪਤਾ ਲੈ ਰਹੇ ਤੈਨੂੰ ਕਹਿੰਦੇ ਫਰੀਦਾ ਦੇਖ ਥੱਲੇ ਮਾਹੌਲ ਬਣਿਆ। ਪੰਜ ਵਾਰੀ ਡਿੱਗ ਕਹਿੰਦੇ ਕਾਕਾ ਇੱਕ ਵਾਰੀ ਡਿੱਗ ਦੋ ਵਾਰੀ ਡਿੱਗ ਤੂੰ ਤੇ ਇਕੱਠਾ ਡਿੱਗ ਚਿੱਕ ਚਿੱਕ ਡਿੱਗ ਡਿੱਗ ਚਿੱਕ। अस्सलामुअलैकुम टी टाइम में खुश आमदीद नाजरीन। समझो बाहर आ तेरा बेड़ा का तो कहता तू जो लम्बे बरदा बजा लेना थोड़ा जा वो कराची टैप बजा कर टुक 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 डिश बस ਆਹੋ ਤੂੰ ਕੋਈ ਸ਼ੁਰੂ ਹੀ ਹੋ ਜਾਣਾ ਢਿੱਕ ਤੇ ਨੱਕ ਅੱਧਾ ਸ਼ੋਅ ਲੰਘ ਜਾਂਦਾ। ਬੱਚੇ ਬੈਠੇ ਚਲੋ ਤੇ ਗੱਲ ਉੱਥੇ ਸਦਾ ਜੀ ਗੱਲ ਦਾ ਵੀ ਨਹੀਂ ਪਤਾ ਚੱਲਦਾ ਨਾ ਪੁੱਛੋ ਡਰਾਮੇ ਦਾ ਪਤਾ ਚੱਲਦਾ ਕਿ ਕੀ ਗੱਲ ਕੀਤੀ। ਅੱਛਾ आज हमारे एक बहुत अच्छे गेस्ट आने वाले हैं। साडा वीर साडा भरा आएगा तो ਤੁਹਾਨੂੰ ਉਹਨਾਂ ਨਾਲ ਬੁਲਾਵਾਂਗੇ ਤੇ ਅਸੀਂ ਉਹਦੇ ਵੇਟ 'ਚ ਇੱਥੇ ਸੌਂ ਗਏ ਸਾਂ। ਖਰਾਟੇ ਫਰੀਦ ਸਾਹਿਬ ਦੇ ਖਰਾਟੇ ਵੱਜ ਰਹੇ ਨੇ 10 ਵਜੇ ਹੀ। ਉਹ ਯਾਰ ਕਿਦੋਂ ਦਾ ਤੇ ਉੱਠਿਆ ਹੁੰਦਾ ਵਾ 2:30-3 ਵਜੇ ਦਾ ਇੱਥੋਂ ਸਾਜੀ ਜਾਣਾ ਤੇ ਤੜਕੇ ਹੀ ਸਵੇਰੇ 4-5 ਵਜੇ ਸੌਂ ਜਾਂਦਾ ਵਾ। ਆਰਟਿਸਟ ਬਣ ਤੇ ਉਹ ਆ ਰਹੇ ਨੇ ਸਾਡੇ ਦੋਸਤ ਤੇ ਅਸੀਂ ਕਿਹਾ ਕਿ ਚਲੋ ਉਹਨਾਂ ਦੇ ਆਉਣ ਤੋਂ ਪਹਿਲੇ 10-15 ਮਿੰਟ ਦਾ ਸ਼ੋਅ ਕਰ ਲਈਏ। ਹਾਂਜੀ ਗੜਗੀਲਾ ਸਾਹਿਬ ਉਹ ਨਾ ਹਾਂਜੀ ਤੇ ਤੁਸੀਂ ਉਹਨਾਂ ਦੇ ਵਾਲਦ ਸਾਹਿਬ ਦੀ ਕਾਪੀ ਕਰਕੇ ਨਾ ਥੋੜਾ ਜਿਹਾ ਨਾ ਜ਼ਰਾ ਐਵੇਂ ਕਿੱਥੇ ਸੀ ਤੂੰ ਆਇਆ ਨਹੀਂ ਕਦੋਂ ਦੇ ਬੈਠੇ ਇੱਥੇ ਹੈ ਠੀਕ ਹੈ ਸਰ। ਟੈਨਸ਼ਨ ਨਹੀਂ ਲੈਣੀ ਓਕੇ ਆਰਟਿਸਟ ਆਦਮੀ ਹੈ ਮਾਈਂਡ ਨਹੀਂ ਕਰ ਰਿਹਾ ਉਹਨੂੰ ਪਤਾ ਠੀਕ ਹੈ ਨਾਲੇ ਤੇਰਾ ਮਾਈਂਡ ਕਰਨਾ ਉਹਨੇ ਨਹੀਂ ਮੇਰੇ ਦੇ ਹੱਥਾਂ 'ਚ ਜਵਾਨ ਹੋਏ ਤੇ ਫਿਰ ਅੱਛਾ ਰਹਾ ओ हमारी जान लेंगी तुम्हारी ये अदाएं हमें जीने न देंगी तुम्हारी ये निगाहें समझ लो बात दिल की तुम्हें देंगे दुआएं चले थे साथ मिलके चलेंगे साथ मिलकर चले थे साथ मिलके चलेंगे साथ मिलकर तुम्हें रुकना पड़ेगा मेरी आवाज सुनकर चले थे साथ। ये भी आपने गाना सुना है रफी साहब का। क्या कहते ਸਾਡਾ ਵੀ ਕਿਤੇ 27 ਸਾਲ ਓ ਯਾਰ ਮਿੱਠੇ ਰਹਿਣ ਦੇ ਅੱਗੇ ਸਾਜੇ ਨੇ ਕਿਹਾ बड़ा प्यासा है ये दिल इसे मदहोश कर दो ਆਏ ਆਏ भड़क उठे हैं शोले इन्हें खामोश कर दो हमारा होश ले लो हमें बेहोश कर दो चले थे साथ मिलके। ਵਾਹ ਕਿਸੇ ਤੁਹਾਡੇ ਚੌਂ ਚੋਂ ਨਹੀਂ ਕਿਸੇ ਨੇ ਸੁਣਿਆ ਹੋਣਾ ਗਾਣਾ ਨਹੀਂ ਸੁਣਿਆ ਸਰ ਨਹੀਂ ਸੁਣਿਆ ਨਹੀਂ ਮੈਂ ਸੁਣਿਆ ਸੁਣਿਆ ਤੂੰ ਹਾਂਜੀ ਸਾਡੇ ਕੋਲੋਂ ਉਸਤਾਦ ਜੀ ਦੇ ਕੋਲੇ ਰਫੀ ਸਾਹਿਬ ਦੀ ਉਹ ਕਲੈਕਸ਼ਨ ਪਈ ਆ ਜਿਹੜੀ ਰਫੀ ਸਾਹਿਬ ਨੇ ਆਪ ਹੀ ਨਹੀਂ ਗਾਈ। ਉਹ ਕੋਲੇ ਕੀ ਹੁੰਦਾ ਬਈ ਯਾਰ ਉਹੀ ਪਿੰਡ ਕੋਲੇ ਨਹੀਂ ਸਾਜ ਜੀ ਕੋਲ ਨਹੀਂ ਕਲੈਕਸ਼ਨ ਮੈਂ ਬਹੁਤ ਸਾਰੀ ਕਲੈਕਸ਼ਨ ਇਹ ਉਹਨੇ ਉਹ ਗੱਲ ਕੀਤੀ ਜਿਹੜਾ ਇੱਕ ਬੰਦਾ ਨਾ ਰਫੀ ਸਾਹਿਬ ਦੇ ਸਕੇ ਭਾਈ ਸੀ ਸਦੀਕ ਸਾਹਿਬ ਤੇ ਉਹਨਾਂ ਦੀ ਹੂ ਬਹੂ ਸ਼ਕਲ ਹੋਈ ਸੀ ਜੀ ਤੇ ਮੈਂ ਉਹਨੂੰ ਨਾਲ ਲੈ ਗਿਆ ਮਿਲਣ ਤੇ ਉਹ ਮਿਲਿਆ ਤੇ ਬਾਹਰ ਕਹਿੰਦਾ ਉਸਤਾਦ ਰਫੀ ਸਾਹਿਬ ਦੇ ਭਰਾ ਦੀ ਸ਼ਕਲ ਰਫੀ ਸਾਹਿਬ ਨਾਲੋਂ ਵੀ ਜ਼ਿਆਦਾ ਉਹਨਾਂ ਨਾਲ ਮਿਲੀ। ਕੀ ਅੱਛੀ ਗੱਲ ਆ। ਲੈ ਦੱਸ ਯਾਰ ਦੱਸ ਮੈਂ ਕਿਹਾ ਉਸਤਾਦ ਜੀ ਸਾਡਾ ਵੀ 27 ਸਾਲ ਕੱਢ ਦਿਆ ਕਰੋ ਵਿੱਚੋਂ। ਨਹੀਂ ਠੀਕ ਹੈ ਤੂੰ ਅਗਲੇ ਸ਼ੋਅ 'ਚ ਨਾ ਸਟਾਰਟ ਹੀ ਤੂੰ ਕਰਨਾ ਅਸੀਂ ਉਸ ਨਾ ਤੋਂ ਬਾਅਦ ਮੈਂ ਚੁੱਪ ਕਰ ਜਾਵਾਂਗਾ। ਨਹੀਂ ਸਿਰ ਜਿਹੜੀਆਂ ਨਿਕਲਦੀਆਂ ਸਾਡੀ ਆਹੋ ਉਹ ਕੱਢ ਨਾਲ ਆ ਗਈ ਆ ਇਸ ਵਾਰ ਜੀ ਮੇਰਾ ਸਟਾਈਲ ਆ ਮੈਂ ਮੀਨਾ ਹੀ ਕੱਢਿਆ ਕਰ ਸਾਫਾ ਰੱਖਦਾ ਹੁੰਦਾ ਓਏ ਸਿੱਧੀ ਦੱਸ ਵੀ ਨਲੀ ਪੁੰਜਲ ਨਹੀਂ ਨਹੀਂ ਟੀਟੇ 'ਚ ਨੌਕਰ ਦਾ ਰੋਲ ਕਰਨ ਲੱਗੇ ਹਾਂ। ਹਾਂਜੀ ਅੱਜ ਹੁਣ ਇਹਨੂੰ ਪਤਾ ਕੀ ਕਹਿਣਾ ਯਾਰ ਮਾਲਕਾ ਪਹਿਲਾਂ ਕੋਲਦਾ ਪਹਿਲਾਂ ਤੇ ਕੁੱਤੀ ਖੈਰ ਜਿੱਥੇ ਪੈਰ ਉੱਤੇ ਖੈਰ ਨਾ ਸਿਰ ਦੁਖੇ ਨਾ ਪੈਰ। ਅੱਛਾ ਤੂੰ ਜਦੋਂ ਨੌਕਰ ਬੰਦਾ ਅੰਦਰ ਜਾਂਦੇ ਕੀ ਕਹਿਣਾ ਹੁੰਦਾ ਡਰਾਮੇ 'ਚ अस्सलाम वालेकुम जी दोस्तों या अल्लाह कुल दा भला ते कुल दी खैर जिथे पैर उत्ते खैर साडे सोहने पाकिस्तान दी होवे खैर ते रल के जरा एक कलाया बड़ी बड़ी जगह ते काम कीता वा उत्थे उत्थे ही नुकसान होया सुनिया
6 ਮਹੀਨੇ ਹੋ ਗਏ ਸਾਹਿਬ ਦੇ ਘਰ ਕੰਮ ਕਰ ਰਿਹਾ, ਨਾ ਸਾਹਿਬ ਪੈਸੇ ਦੇ ਰਿਹਾ ਵਾ ਤੇ ਨਾ ਰੋਟੀ ਖਾਣ ਨੂੰ ਦੇ ਰਿਹਾ ਵਾ। ਹਾਏ ਹੁਣ ਜਿਹੜਾ ਰਿਸ਼ਤਾ ਇੱਥੇ ਆਏਗਾ, ਮੈਂ ਕਹਿਣਾ ਵੀ ਸਾਹਿਬ ਹੋਣਾ ਕੋ ਪਹਿਲੇ ਸਾਰੀ ਕਮਿਟਮੈਂਟ ਕਰਕੇ ਅਗਲੀ ਗੱਲ ਚਲਾਣਾ, ਨਹੀਂ ਤੇ ਤੁਹਾਡੇ ਅੱਛਾ ਇਹ ਵੀ ਦੱਸਦਾ ਵੀ ਇੱਥੇ ਰਿਸ਼ਤੇ ਵੀ ਆਉਂਦੇ ਆ। ਹਾਂ ਉਹਦੀਆਂ ਸਾਹਿਬ ਦੀਆਂ 3 ਬੱਚੀਆਂ ਹੁੰਦੀਆਂ ਨਾ, ਅੱਛਾ। ਉਹਨਾਂ ਦੇ ਰਿਸ਼ਤੇ ਲਈ ਉਹਨਾਂ ਨੇ ਇਸ਼ਤਿਹਾਰ ਦਿੱਤਾ ਹੁੰਦਾ ਵਾ। ਅੱਛਾ ਇਸ਼ਤਿਹਾਰ ਦਿੱਤਾ। ਹਾਂਜੀ। ਅੱਛਾ ਇਹ 20-25 ਸਾਲ ਤੋਂ 3 ਬੱਚੀਆਂ ਨੇ ਉਹਨਾਂ ਦੀਆਂ। ਨਹੀਂ ਵੀ ਘਾਟਾ ਵਾਧਾ ਹੁੰਦਾ ਰਹਿੰਦਾ ਵਾ। ਅੱਛਾ ਅੱਛਾ। ਨਹੀਂ ਇਹ ਬਾਅਦ ਚੱਲ ਚ ਹੀ- ਰਿਹਾ ਟ੍ਰੈਂਡ ਉੱਥੇ। ਬਾਕੀ ਗੱਲਾਂ ਬਾਅਦ ਚ ਹੋਣਗੀਆਂ। ਪਹਿਲੇ ਇੱਕ ਸਾਡੀ ਜਿਹੜੀ ਹੈ ਨਾ ਉਹ ਗੁਜ਼ਾਰਿਸ਼ ਵਾ, ਸਮਝ ਲਓ ਗੁਜ਼ਾਰਿਸ਼ ਸਮਝ ਲਓ, ਕੰਪਲੇਨ ਸਮਝ ਲਓ ਜਾਂ ਰਿਕੁਐਸਟ ਸਮਝ ਲਓ। ਹਾਂਜੀ ਇੱਕ ਮਿੰਟ, ਥੀਏਟਰ ਤੇ ਸਭ ਤੋਂ ਬਹੁਤਾ ਹਾਂਜੀ ਨੌਕਰ ਦਾ ਰੋਲ ਕਿਹਨੇ ਕੀਤਾ? ਦੱਸ। ਓਵਰਆਲ ਮਾਨਲਾ ਸਾਹਿਬ। ਨਹੀਂ ਸ਼ੌਕੀ ਖਾਨ। ਸ਼ੌਕੀ ਖਾਨ ਕਿਆ ਸਾਹਿਬ। ਬਾਤ ਹੈ। ਵਾਹ ਵਾਹ ਵਾਹ। ਉਹਨਾਂ ਨੇ ਕੀਤਾ ਇਹ ਪਟਕਾ ਇੱਥੇ ਉਹਨਾਂ ਦਾ ਹੁੰਦਾ ਸੀ। ਸ਼ੌਕੀ ਖਾਨ ਸਾਹਿਬ ਨੇ। ਐਸ ਬੰਦੇ ਨੂੰ ਸਮਝਾਇਆ ਜਾਏ ਜੀ। ਹਾਂਜੀ। ਖੁਦਾਰਾ ਹੁਣ ਦੇਖੋ 2 ਘੰਟੇ ਪਹਿਲੇ ਸੁੱਤਾ ਰਿਹਾ, ਲੇਟੀਆਂ ਲੈਂਦਾ ਰਿਹਾ ਵੀ ਸੱਪ ਬਣਨ ਲੱਗਾ ਪਤਾ ਨਹੀਂ, ਤੇ ਉਸ ਤੋਂ ਬਾਅਦ ਜੇ ਉੱਠਿਆ ਪਤਾ ਇਹ ਕਰਨ ਲੱਗ ਗਏ, ਡਰਾਈਆਂ ਕਰੀਮਾਂ, ਇਹ ਕੰਮ ਨਹੀਂ ਹੁੰਦਾ ਫਰੀਦ ਇਹਨੂੰ ਸਾਹਿਬ। ਹਾਲੇ ਮੈਂ ਰਾਤੀ ਕਿਹਾ, ਮੈਂ ਕਿਹਾ ਫਰੀਦ 1-2 ਵਜੇ ਤੱਕ ਸੌਂ ਜਿਆ ਕਰ। ਆਹੋ ਹਾਂਜੀ ਤੇ ਸੁੱਤਾ ਵਾਂ। ਤੇ ਸੁੱਤਾ ਤੇ ਹੁਣ ਤੇ 10 ਵਜੇ ਤੇਰੇ ਖਰਾਟੇ, ਅਸੀਂ 6 ਜਣੇ ਇੱਥੇ ਲੰਮੇ ਪਏ ਸਾਂ। ਉਸਤਾਦ ਜੀ ਪਤਾ ਕੀ ਇਹ ਨਾ ਕਿਆ ਕਰੋ, ਇਨਸਾਨ ਆ ਇਨਸਾਨ। ਤੁਸੀਂ ਹੁਣ ਤੁਹਾਡੀ ਨੀਂਦ, ਤੁਸੀਂ ਵੀ ਸੌਂ ਗਏ ਸੀ, ਤੁਸੀਂ 2 ਵਜੇ 3 ਵਜੇ ਉੱਠੇ ਜੇ। ਤੇ ਮੈਂ 7 ਵਜੇ ਸੁੱਤਾ ਸੀ। यार मैं 3 बजे सो यार गया। वो रहते ही इत्थे है ना। मेरी बात सुने, 3 और बजे कमरे सो, मैं 3 बजे सो जाता हूँ। मेरी जान सुने। ਉਰਦੂ ਨਹੀਂ ਕੀ ਗੱਲ ਹੋਈ ਮਸਲ ਤੇ ਵਾਹ ਵੀ ਫੋਰੀ ਬਸ ਇਦਾਂ ਦੇ ਸਾਰੀ ਥੱਥੇ ਲੈਕਚਰ ਸਾਦੇ ਬੰਦੇ ਸਾਧ ਸਿੱਧੀ ਤਰ੍ਹਾਂ ਗੱਲ ਕਰ ਰਹਾ। ਕਲਚਰ ਆ ਸਾਡਾ। ਆਹ ਪੈਂਦਾਦ ਪੰਜਾਬੀ ਚ ਗੱਲ ਕਰ। ਫਨਕਾਰ ਨੂੰ ਚੌਕਸ ਹੋਣਾ ਚਾਹੀਦਾ ਵਾ। Yes। ਮੈਂ ਵੇਖਣਾ ਸਵੇਰ ਤੇ ਉੱਠੇ ਹੋਏ ਆ, ਹੈ। ਮਜਾਲ ਆ ਸਾਡੇ ਲਾਗੇ ਚਿੜੀ ਵੀ ਪਰ ਮਾਰ ਜਵੇ, ਇੰਜ ਕਰਕੇ ਅੱਖ ਖੁੱਲਦੀ ਆ। ਉਹ ਤੇਰਾ ਤੇ ਮੋਬਾਈਲ ਖਰਾਬ ਹੋਇਆ ਤਾਂ ਅੱਖ ਖੁੱਲ ਉਹ ਗਈ। ਬੰਦ ਵੀ ਤੇ ਮਿੱਠੇ ਹੁਣ ਇਦਾਂ ਹੀ ਲੱਗੇ ਸਾਜੀ ਬਾਹਰ ਕੁਰਸੀਆਂ ਨਾਲ ਗੱਲਾਂ ਕਰੀ ਜਾਂਦੇ ਵੇਖ ਤਾਂ ਇਹਦੀ ਸਲਾਈ ਉਧਰੀ ਦੀ ਪੜਨ ਦੀ ਗੱਲ ਹੈ। ਅੱਜ ਅੱਗੇ ਲੇਰਾ ਮਾਰਨ ਦਿਆ ਸੀ, ਬਾਹਰ ਨੂੰ ਪੁੱਛੋ ਕਿਉਂ ਮਾਰਨ ਦਿਆ। ਓਏ ਨਾ ਕਰ ਏਦਾਂ ਬੋਲਣ ਦੇ ਉੱਚੀ ਉੱਚੀ ਤੇ ਕੁਰਸੀ ਯਾਰ ਤੇ ਉਹ ਬੈਠਾ। ਬੰਦੇ ਨੂੰ ਤਾਰੀ ਕਰਨਾ ਪੈਂਦਾ, ਕਿਸ ਟਾਈਮ ਰੋਲ ਕਰਨਾ ਪੈਂਦਾ। ਨਹੀਂ ਉਸਤਾਦ ਜੀ ਦਾ ਬਣਦਾ ਵਾ, ਦੱਸੋ ਮੈਨੂੰ ਪਹਿਲੇ। ਉਹ ਡਰਾਈਵ ਵੀ ਕਰਦਾ, ਜਿਹੜੀ ਸਾਲ ਛਮਾਈ ਕਰੀਦੀ ਆ, ਚਾਰ ਰਾਤੇ ਬੰਦਾ ਕਹੇ ਉਹ ਵੀ ਕਰਦਾ ਵਾ ਏਦਾਂ ਹੀ ਹਰ ਸ਼ੋਅ ਤੋਂ ਪਹਿਲੇ। यार मेरी गल सुन ले, तेरे घट्टा उड़ के मुंह च पै ਨਹੀਂ गया। 3 ਉਸ ਤੋਂ ਬਾਅਦ ਖੀਰਾ ਵੀ ਖਾਂਦਾ ਵਾ। ਦੱਸ ਫਰੀਦ ਜੀ ਖੀਰਾ ਕੱਟ ਕੇ ਰੱਖਿਆ ਲੱਗੇ, ਸਾਨੂੰ ਪਤਾ ਸਾਰਾ। ਹਾਂ ਹਾਂ भाजी चाह जो मंगाई। ਚਾਹ ਯਾਰ ਬਣਾ ਲਓ ਯਾਰ। ਓਏ ਸਾਡੀ ਕੰਪਲੇਂਟ ਤੇ ਤੁਸੀਂ ਕੋਈ ਫੁੱਲ ਨਹੀਂ ਪਾਏ। ਉਹ ਫੁੱਲ ਕੀ ਪਾ ਦੇਣ, ਮਤਲਬ ਕੀ ਕੀਤਾ ਮੈਂ ਐਡਾ ਕਿਹੜੇ ਕੰਪਲੇਨ ਵੀ ਤੈਨੂੰ ਮੇਰੇ ਮੇਕਅਪ ਦਾ ਵੀ ਦੁੱਖ ਆ, ਤੈਨੂੰ ਅਗਲੀਆਂ ਸ਼ਾਮਾਂ ਤੇ ਦੁੱਖ ਆ। ਉਹ ਯਾਰ ਮਾਲਕ ਵੇਖ ਕਿੰਨਾ ਕੁ ਤਿਆਰ ਹੋ ਕੇ ਬੈੰਦੇ ਆ। ਉਹ ਯਾਰ ਮਾਲਕ, ਮਤਲਬ ਮਾਲਕ ਤੇ ਹੁਣ ਉਹ ਭਾਈ ਜੇ ਸ਼ੋਅ ਦੇ ਵਿੱਚ ਤੇ ਤਿਆਰ ਹੋ ਮਰ ਜਾਓਗੇ ਤੁਸੀਂ। ਇਹਨੂੰ ਸਮਝਾਓ। ਜੀ। ਅਬ ਤੀਸਰਾ ਸ਼ੋਅ ਆ ਟੀ ਟਾਈਮ ਹਾਂਜੀ ਤੇ ਤਿਆਰ ਹੋ ਕੇ ਤੇ ਫਿਰ ਤਿਆਰ ਹੋ ਕੇ ਤੇ ਅਸੀਂ ਘਸ ਜਾਾਂਗੇ। ਹਾਂ ਅਬ ਇੱਜ਼ਤਾਂ ਹੈਗੇ ਆ ਤੁਹਾਡੇ ਸਾਹਮਣੇ ਭਾਈ, ਫਿੱਕਾ ਨਿਕਲਾਵੇ ਮਿੱਠਾ ਨਿਕਲਾਵੇ ਤੁਹਾਡਾ ਜੀ ਭਾਈ। ਤੁਹਾਡਾ ਹੁਣ ਮੇਰੀ ਗੱਲ ਸੁਣੋ, ਪਤਾ ਕੀ ਗੱਲ, ਹੁਣ ਮੂੰਹ ਤੇ ਨੂਰ ਆ, ਚਿਹਰੇ ਤੇ ਬੰਦਾ ਬ੍ਰਸ਼ ਕਰ ਲਿਆ, ਵੱਧ ਵੱਧ ਇੰਨਾ ਕਵਾ। ਯਾਰ ਮੈਂ ਕਦੀ ਕੁਛ ਨਾ ਮੂੰਹ ਤੇ ਕਦੀ ਸਕਿਨ ਤੇ ਲਾਇਆ ਮਿੱਠਾ ਜੀ। ਓਏ ਸਭ ਤੋਂ ਬਹੁਤਾ ਅੰਦਰ ਖਲੋ ਕੇ ਅੱਲਾ ਮਾਫੀ ਦੇਵੇ, ਇਹਦੀ ਵੀਡੀਓ ਬਣਾਉਣੀ ਓ, ਇਹਦੀ ਵੀਡੀਓ ਬਣਾਉਣੀ ਆ। ਮੈਂ ਕਿਹਾ ਕੀ ਚੱਲਣ ਦਿਆ ਮਸ਼ੀਨ, ਕਹਿੰਦੇ ਜੀ ਫਰੀਦ ਸਾਹਿਬ ਡਰਾਈਵ ਕਰ। ਟਰਾਈ ਕਰ ਰਹੇ ਆ, ਰਿਹਾ ਏਦਾਂ ਹੀ। ਉਹ ਤੂੰ ਡੋਲੀ ਫੈਸ਼ਨ ਆ, ਇੰਨਾ ਕੁਛ ਕਰਦਾ। ਉਹ ਢੋਲੀ ਫਾਟਾ ਨਾ, ਮੈਂ ਤਾਂ ਕੀ ਤੇਰੇ ਕੀ ਕਰ ਦਿੱਤਾ। ਸ਼ਾਪਰ ਚੱਕ ਲਿਆਵਾਂ ਤੇਰਾ ਇਹਦੇ ਫੇਸ ਪਾਊਡਰ ਵਿੱਚ। ਇੱਥੇ ਬਹਿਣ ਠੀਕ ਵਾਸਤੇ ਆ ਨਾ, ਉਹ ਮਾਲ ਕੇ ਲੱਗਾ ਫੇਸ ਪਾਊਡਰ ਕੁੜੀਆਂ ਲਾਉਂਦੀਆਂ ਵਾ। ਉਹ face- ਭੈੜਿਆ ਤੈਨੂੰ ਇਸ ਗੱਲ ਦਾ ਵੀ ਨਹੀਂ ਆਇਆ ਕੀ ਹੈ। ਆ ਗਏ ਜੀ, ਸਾਡਾ ਮਹਿਮਾਨ ਆ ਗਿਆ। ਇੱਥੇ ਬਹਿਣ ਵਾਸਤੇ ਚੌਕਸ ਹੋਣਾ ਚਾਹੀਦਾ। ਹਾਂ ਐ ਹੋ ਉਹ ਤੇਰਾ ਸਿਰਫ ਆਰਟਿਸਟੀ ਦਾ ਕੰਮ ਨਹੀਂ, ਤੂੰ ਚੋਰੀ ਚਕਾਰੀ ਵੀ ਕਰਨਾ ਜੇ ਕਿਸੇ ਟਾਈਮ ਵੀ ਰੇਡ ਪੈ ਜਾਵੇ। ਉਹ ਮੈਂ ਤੇਰੀ ਸੱਸ ਦਾ ਕਾਂਟਾ ਲਾ ਲਿਆ, ਕਾਂਟਾ ਬਸ ਲਾ ਕਰਦਾ ਲਿਆ। ਤੂੰ। ਨਾ ਮਿੱਠੇ ਓਏ ਕੁਛ ਭੰਡ ਪੁਣਾ ਇੱਥੇ। ਉਹ ਨਹੀਂ ਭਾਜੀ, ਜਨਰਲ ਪੁਣਾ ਜੇ ਭੰਡ मैं ਪੁਣਾ टी ਨਹੀਂ। टाइम को ऊपर लेके जाना चाह रहा हूँ ਕਿੱਥੇ ਲੈ ਜਾਣਾ? कि वो छाते करिया करिए। ਨਾਲੇ छाते में बना रहे हैं, मैं छाते थल्ले बिछाइए कारपेट। वो जेड़ा कारपेट छाते करिया करिए। ਤੇ ਤਕੀਰ तुम यहीं पे ही नहीं ठीक कर रहे हो, मैं चाह रहा था मैं इसको ऊपर लेके जाऊं। ਹਾਂ ਓਹੋ ਕਿਆ ਕਹਿੰਦੇ ਸਾਜ ਜੀ, ਤੁਹਾਡੀ ਸੋਚ ਨੂੰ ਸਲਾਮ ਆ। ਇੰਨਾ ਮੈਂ ਇਹ ਤੁਹਾਡੀ ਗੱਲ ਠੀਕ ਹੈ, ਥੋੜਾ ਉੱਪਰ ਲੈ ਕੇ ਜਾਓ। ਦੂਸਰਾ ਉਸਤਾਦ ਜੀ ਮਾੜਾ ਨੇ ਤਿਆਰ ਹੋਣਾ, ਮੈਂ ਕਰੀ ਗਲੀ ਚੋਂ ਨਿਕਲੇ ਮੈਂ, ਕੁੜੀ ਖਲੋਤੀ, ਹੁਣ ਮੈਂ ਕਿਸੇ ਦਾ ਮੂੰਹ ਫੜ ਲੈਣਾ। ਅੱਜ ਕਿਤਨੇ ਦਿਨੋਂ ਕੇ ਬਾਅਦ ਗਲੀ ਮੇਂ ਚਾਂਦ ਨਿਕਲਾ। ਉਹਨੇ ਗੱਲ ਕਰਕੇ ਉਹ ਚਲੇ ਗਈ, ਲੇਕਿਨ ਉਸਤਾਦ ਜੀ ਮੈਂ ਟੈਨਸ਼ਨ 'ਚ ਪੈ ਗਿਆ ਕਿ ਇਹਨੇ ਆਖਰ ਕਿਸ ਹਿਸਾਬ ਨਾਲ ਗੱਲ ਕੀਤੀ। ਸਹੀ ਗੱਲ ਆ। ਗਲੀਆਂ ਦੀਆਂ ਭੈਣਾਂ ਧੀਆਂ ਜਿਹੜੀਆਂ ਉਹਨਾਂ ਦੀ ਇੱਜ਼ਤਾਂ ਦੇ ਓ ਯਾਰ ਖੁਦਾ ਦਾ ਨਾ ਕਿਹੜਾ ਕਾਰਡ ਲੱਗੇ ਮਾਫੀ ਦੇ ਦਿਓ। ਗਲੀ ਦੀਆਂ ਇੱਜ਼ਤਾਂ ਭੈਣਾਂ ਮਾਰੇ ਹਮਸਾਇਆਂ ਦੀਆਂ ਅੱਲਾ ਨਾਲ ਦੀ ਕੱਟ ਕੇ ਕਸਮ ਬਗੈਰ ਕਿਸੇ ਨੇ ਨਹੀਂ ਕਿਹਾ ਭਾਜੀ, ਨਹੀਂ ਕਿਹਾ। ਜੈਸਾ ਤੂੰ ਬਗੈਰਤ ਆਦਮੀ, ਭਾਜੀ ਕਿਸੇ ਨੇ ਨਹੀਂ ਕਿਹਾ, ਸ਼ਰਮ ਦਾ ਘਾਟਾ ਤੈਨੂੰ ਬਗੈਰਤਾ। ਆ ਯਾਰ ਭਰਾ, ਵੇਖ ਨਹੀਂ ਕਿਹਾ। ਜੀਦਾ ਜਾਗਦਾ ਸਬੂਤ ਬੈਠਾ। ਸੋਨੋ ਬਾਜਵਾਈ ਦਾ ਇੰਸਟਾਗ੍ਰਾਮ ਤੇ ਮੈਨੂੰ ਕਮੈਂਟਸ ਆਇਆ, ਅਸੀਂ ਇੰਜ ਕਰਕੇ ਅਸੀਂ ਲਾਈਕ ਵੀ ਨਹੀਂ ਕੀਤਾ। ਉਹ ਭਾਈ ਸੋਨੂ ਕੌਣ? ਓਏ ਇੱਧਰ, ਓਏ ਨੂਰਾ ਫਾਤੀ ਡਾਇਰੈਕਟਰ। ਸੋਨਮ ਚੌਧਰੀ ਦੀ ਗੱਲ ਕਰਨਾ ਜਿਹੜਾ ਮਨਾਵਰ ਠੇੜ ਡਾਂਸ ਨਹੀਂ ਉਹ ਭਾਜੀ ਸੋਨਮ ਚੌਧਰੀ ਦੀ ਗੱਲ ਹੈ। ਸੋਨੋ ਬਾਜਵਾ ਜੀ, ਸੋਨਮ ਬਾਜਵਾ ਸਾਹਿਬਾ ਜਿਹੜੀਆਂ ਨੇ ਇਹ ਇੰਡੀਅਨ ਚੜ੍ਹਦੇ ਪੰਜਾਬ ਦੀ ਹੀਰੋਇਨ। ਹਾਂਜੀ ਭਾਈ ਉਦਾਤ ਮੈਂ ਤਾਂ
ਆ ਤਾਂ ਮੈਂ ਤਾਂ ਵੈਸੇ ਮਲੰਗ ਜਿਹਾ ਬਣ ਕੇ ਫਿਰੀ ਜਾਂਦਾ ਵਾ, ਸਾਡੀ ਫੈਨ ਫੋਲੋਇੰਗ ਦੇਖਣੀ ਕਿਤੇ ਬਾਹਰ ਨਿਕਲ ਸਾਡੇ ਨਾਲ। ਲੈ ਇਹੋ ਜਿਹੇ ਐਕਟਰਾਂ ਨਾਲ ਮੈਂ ਉੱਤੇ ਲੈ ਜਾ ਸਕਦਾ ਸ਼ੋ ਪੌੜੀਆਂ ਤੱਕ ਪੈਂਦੀ ਉੱਤੇ। ਪੌੜੀਆਂ ਤੱਕ ਹੀ ਰਹਿਣਾ ਇਹਨੇ ਸਾਡੇ। ਆਹ ਨਾਲੇ ਫਰੀਦ ਤਮੀਜ਼ ਨਾਲ ਬੋਲਣਾ ਮੈਨੂੰ। ਮੈਂ ਇੰਟਰਨੈਸ਼ਨਲ ਲੈਵਲ ਤੇ ਲਿਜਾਣਾ ਚਾਹ ਰਿਹਾ। ਕਿੱਥੇ ਕਰਕੇ? ਇੰਟਰਨੈਸ਼ਨਲ ਲੈਵਲ ਤੇ ਦੁਬਈ ਦੇ ਵਿੱਚ ਸ਼ੋਅ ਹੋਵੇ। ਦੁਬਈ ਦੇ ਹਾਂਜੀ ਨਹੀਂ ਤੇ ਸਾਜੀ ਕਾਹਲੇ ਸਮੁੰਦਰ ਸਾਡੇ ਮਹਿਮਾਨ ਆ ਗਏ। ਅਰੇ ਮਾਸ਼ਾਅੱਲਾ। ਉੱਠ ਪੁੱਤ, ਚਾਹ ਲੈ ਕੇ ਤੇਰਾ ਹੈਡ ਡਾਊਨ ਕਲਾਸ ਤੋਂ ਜਗ੍ਹਾ ਤੇ ਚੱਲ। ਥੋੜੀ ਚਾਹ ਬਣਾ ਕੇ ਲਿਆ। ਅੱਛਾ ਜੀ। ਮੇਰਾ ਵੀਰ ਆਇਆ। ਕੀ ਹਾਲ ਹੈ? ਠੀਕ ਠਾਕ ਰਾਜੀ ਬਾਜੀ। ਲਓ ਜੀ ਸਾਡਾ ਵੀਰ ਆ ਗਿਆ। ਹੋ ਗਏ ਚਲ ਗਿਆ। ਆਨ ਭਾਈ ਹੋਰ ਭਾਜੀ ਠੀਕ ਠਾਕ? ਤੁਸੀਂ ਸੁਣਾਓ। ਕਿੱਧਰੋਂ? ਲਾਹੌਰੋਂ ਸਿੱਧਾ ਹੀ। ਅੱਛਾ ਯਾਰ ਇੰਨੇ ਫੋਨ ਇੰਨੇ ਅਦਰਾ ਭਾਜੀ ਨੂੰ ਨਾ ਜਰਾ ਥੋੜਾ ਝਾੜ ਕਰ ਚੱਲ। ਬਹੁਤ ਸੇਵੇ ਤੂੰ ਉਹ ਨਾ ਵੀਰ ਨੇ ਤੇਰਾ ਆਪਨ ਦੇ ਬੁੱਢੇ ਹੋ ਚਲੇ। ਕੌਣ ਕੌਣ? ਵਾਹ ਵਾਹ ਦੇ ਕਿੱਧਰ ਹੋ ਗਏ ਤੁਸੀਂ? ਆਵਾ ਕੱਲ ਹਾਸੀ ਬਾਤ ਦੀ ਤੁਸੀਂ। ਲੈ ਆਹ ਖਾਨ ਸਾਹਿਬ ਦੀ ਇੱਕ ਕਲੈਪ ਹੋਣੀ ਚਾਹੀਦੀ ਨਜ਼ਾਕਤ। ਆਏ ਹਾਏ ਹਾਏ ਸਾਜੀ ਹੁਣ ਆਪਣੀ ਮਾਂ ਦਾ ਉਹ ਵੇਖੋ ਲੱਗੇ ਇੱਕਦਮ ਆਰਟਿਸਟ ਹੈ, ਠੀਕ ਹੈ ਪੁੱਤੇ ਇੰਜ ਪੂਰਾ ਨਿਜ਼ਾਮ ਸੈੱਟ। ਉਹ ਤੂੰ ਕਿਹੜਾ ਆਰਟਿਸਟ ਆ ਮੈਨੂੰ ਦੱਸਣਾ, ਤੂੰ ਲੈ ਦੇ ਭਾਂਡੇ ਲੈਣ ਆਇਆ। ਜੀ ਇੱਕ ਮਿੰਟ, ਉਹ ਚੇਂਜ ਹੋ ਗਿਆ ਨਿਜ਼ਾਮ। ਅੱਛਾ ਮੈਨੂੰ ਗੁੱਸਾ ਸੀ ਨਾ ਇਹਦੇ ਨਹੀਂ ਤੇ। ਉਹ ਬਾਅਦ ਚ। ਮੈਂ ਸਿਰਫ ਭਾਈ ਆਉਂਦੇ ਮੂੰਹ ਚੁੱਕੂਗਾ। ਓਏ ਬਾਹਰ ਆਇਆ ਅੱਛਾ ਬਾਹਰ ਬਾਰਿਸ਼ ਹੋਣ ਰਹੀ ਹੈ, ਇੱਥੇ ਕੀ ਹੈ? ਇੱਥੇ ਗੱਲ ਕਰ ਕਿਹੜੀ? ਸਟਿੰਗ ਮੰਗਾ ਉੱਤੇ ਬੈਠ ਕੇ ਗੱਲ ਕਰਦੇ ਬਾਰ ਨਹੀਂ ਭਾਜੀ ਤੂੰ ਮਜ਼ਾ ਲੈਣਾ ਬਸ ਇਹਨਾਂ ਦਾ। ਉਹ ਹਾਂਜੀ ਬਾਹਰ ਇੱਕ ਪੁਣਾ ਵੀ ਇੱਕ ਪੂਰੀ ਤਾਕਤ ਰੱਖਦਾ ਵਾ, ਹਾਂ ਹਾਂ ਪਤਾ ਤੁਹਾਨੂੰ? ਫਿੱਕ ਪੁਣੇ ਚ ਇੱਕ ਹੋਣਾ ਵੀ ਬੜੀ ਗੱਲ। ਫਿੱਕ ਪੁਣੇ ਚ ਵੀ ਇੱਕ ਤਾਕਤ ਹੁੰਦੀ ਆ। ਕਿਸ ਟਾਈਮ ਫਿੱਕ ਪੁਣਾ ਇੰਨਾ ਕੁ ਵੱਜ ਜਾਂਦਾ ਕਿ ਤੁਹਾਨੂੰ ਫਿੱਕ ਪੁਣੇ ਤੇ ਹੀ ਤੁਹਾਡੀ ਖਿੜੀ ਪੈ ਜਾਂਦੀ ਵੀ ਯਾਰ ਇਹ ਕੀ ਕਰ ਰਹੇ ਨੇ। ਇਹ ਉਹ ਕਰੈਕਟਰ ਨਹੀਂ ਲੱਗੇ ਦੋ। ਏਦਾਂ ਹੀ ਹੁੰਦਾ। ਠੀਕ ਹੈ ਜੀ। ਚਲੋ ਇਹ ਭਾਜੀ ਹੈਗਾ ਜੇ ਝੰਡਾ ਪੀਰ ਇਲਾਕਾ ਫੈਸਲਾਬਾਦ ਦਾ, ਅੱਛਾ ਲੇਕਿਨ ਉਹਦਾ ਨਾਂ ਕੀ ਰੱਖ ਲਿਆ ਹੁਣ ਇਹਨਾਂ ਨੇ? ਅਹਿਮਦ ਗਾਰਡਨ। ਇਹ ਲਓ। ਵਾਹ ਵਾਹ। ਠੀਕ ਹੋ ਗਿਆ ਭਾਜੀ? ਪਹਿਲੇ ਚੰਡਾ ਪੀਰ ਸੀ। ਜੀ ਇਹ ਫਰੀਦ ਸਾਹਿਬ ਨੇ ਦਰਿਆ ਲਾਈਆਬਾਦ। ਲਾਈਆਬਾਦ ਦੇ, ਠੀਕ ਹੈ ਜੀ। ਇਹ ਗੜਗਿੱਲਾ ਸਾਹਿਬ ਨੇ, ਠੀਕ ਹੈ ਇਹ ਜੀ। ਮਗਰੋਂ ਲਾਈਆ ਵਾ। ਹਾਂਜੀ ਮੈਂ ਭਾਜੀ ਤੁਹਾਡਾ ਭਰਾ ਵੱਡਾ, ਇਹ ਸਾਡਾ ਫਖਰ ਸ਼ਾਨ ਪਿਆਰ ਜਿੰਨੇ ਇਦਾਂ ਦੇ ਜੋ ਕੁਝ ਵੀ ਹੈ ਨਾ ਸਾਰਾ ਫੈਸਲਾਬਾਦ। ਭਾਜੀ ਸਭ ਤੋਂ ਪਹਿਲੇ ਤੇ ਨਾ ਇਹ ਸਾਡਾ ਸੈੱਟ ਨਹੀਂ, ਸਾਡਾ ਕੁਛ ਨਹੀਂ, ਇਹ ਸਾਡਾ ਇੱਕ ਥੜਾ ਟੈਪ ਆ। ਕੀ ਬਾਤ। ਜਿਵੇਂ ਆਪਾਂ ਨਿੱਕੇ ਹੁੰਦੇ ਨੇ ਬਾਹਰ ਗਲੀ ਇਹ ਆਊਟ ਹਾਂ, ਕਿਆ ਹੈ, ਠੀਕ ਹੈ ਨਾ। ਅੱਛਾ ਹੁਣ ਤੁਸੀਂ ਲਾਹੌਰੋਂ ਆਏ ਹੋ, ਈਦ ਇੱਥੇ ਕਰਨ ਆਏ ਹੋ ਹਾਂਜੀ ਜੀ ਸਾਰੀ ਬਾਤ ਹੈ? ਠੀਕ ਹੈ ਜੀ। ਅੱਛਾ ਹੁਣ ਆਉਣ ਭਾਈ ਨੂੰ ਤੁਸੀਂ ਦੇਖਿਆ ਹੋਏਗਾ ਮੁਜ਼ਾਕਰਾ ਚ ਵੀ ਅੱਜ ਕੱਲ ਵੈਸੇ ਵੀ, ਤੇ ਰਾਤੀ ਹਾਲਾਂਕਿ ਭਾਈ ਅਲੀ ਬਾਸ ਆਏ ਸੀ, ਅਸੀਂ ਸਵੇਰ 8 ਵਜੇ ਤੱਕ ਉੱਥੇ ਬੈਠੇ ਰਹੇ ਬਾਹਰ, ਇੱਥੇ ਹੀ ਬਾਹਰ ਗਰਾਊਂਡ 'ਚ। ਕੀ ਬਾਤ। ਤੇ ਸਾਨੂੰ ਵੈਸੇ ਇੱਕਦਮ ਇਹਨੇ ਕਹਿੰਦੇ ਕਿ ਯਾਰ ਭਾਈ ਆਉਣ, ਮੈਂ ਕਿਹਾ ਯਾਰ ਬੁਲਾ। ਹਾਂ ਤੁਹਾਡੇ ਆਉਣ ਤੋਂ ਪਹਿਲੇ ਇੱਥੇ ਲਾਸ਼ਾਂ ਸੀ ਟੈਪ 5-6 ਦੇ ਖਰਾਟੇ ਵੱਜ ਰਹੇ ਸੀ ਤੁਹਾਡੇ ਇੰਤਜ਼ਾਰ 'ਚ, ਸਹੀ ਸਾਰੇ। ਔਰ ਸਭ ਤੋਂ ਉੱਚੇ ਸੁਰ 'ਚ ਖਰਾਟੇ ਇਹਦੇ ਸੀ। ਕੀ ਬਾਤ। ਚੌਥੇ ਗਾਲੇ ਤੋਂ ਠੀਕ ਹੈ ਜੀ। ਨਹੀਂ ਉਹਦੇ ਚ ਇਨਸਾਨ ਵਾ, ਇਨਸਾਨ ਦੇ ਵਿੱਚ ਦੇਖੋ ਇਹ ਚੀਜ਼ਾਂ ਪਾਈਆਂ ਜਾਂਦੀਆਂ, ਕਿਸੇ ਟਾਈਮ ਵਾਧੇ ਕਦੀ ਘਟੇ। ਆਉਣ ਭਾਜੀ ਜੀ ਸਰ। ਕੈਸੀ ਜ਼ਿੰਦਗੀ ਚੱਲ ਰਹੀ? ਅਲਹਮਦੁਲਿਲਾ ਜੀ, ਸ਼ੁਕਰ ਪਰਵਰदिगार ਦਾ। ਆ ਦੇਖੋ ਜੀ ਇਸ ਸਾਲ ਇੱਕ ਡਰਾਮਾ ਵੀ ਮੇਰਾ ਹੈ ਪੈਰਾਡਾਈਜ਼। ਐਜ਼ ਏ ਐਕਟਰ? ਹਾਂਜੀ ਹਾਂਜੀ। ਉਹ ਮਾਸ਼ਾਅੱਲਾ। ਆਉਣ ਭਾਈ ਸਾਡੇ ਫੈਸਲਾਬਾਦ ਦੀ ਸ਼ਾਨ ਅੱਛਾ ਇੱਕ ਬੰਦੇ ਹੁੰਦੇ ਨਾ, ਇਹ ਕਹਿੰਦੇ ਯਾਰ ਥੋੜੀ ਜਰਾ ਸਖਤ ਹੋ ਜਾਏਗੀ ਗੱਲਬਾਤ, ਇਹ ਯਾਰ ਬੰਦਾ ਫੌਤ ਹੋ ਗਿਆ, ਹੁੰਦਾ ਸੀ ਫੌਤ ਹੋ ਗਿਆ, ਹੈ ਸੀ ਚਲਾ ਗਿਆ। ਭਾਈ ਨਜ਼ਾਕਤ ਸਾਡੇ ਫੈਸਲਾਬਾਦ ਦਾ ਐਸਾ ਇੱਕ ਜੀ ਹੋਇਆ ਯਾਰ, ਅੱਜ ਵੀ ਸਾਨੂੰ ਲੱਗ ਰਿਹਾ ਕੋਈ ਇੱਥੇ ਕਿਤੇ ਫਿਰ ਲਿਆ। ਉਹਦੇ ਭਾਈ ਦੇ ਬਾਰੇ ਚ, ਉਸ ਭਾਈ ਦੇ ਬਾਰੇ ਚ ਜੈਨੂਇਨ ਗੱਲ ਇਹ ਹੈ ਕਿ ਉਹਨਾਂ ਦਾ ਇੰਨਾ ਜ਼ਿਕਰ ਹੁੰਦਾ ਹੈ ਹਾਂਜੀ ਹਾਂਜੀ ਕਿ ਉਹ ਇੱਕ ਹੁੰਦਾ ਨਾ ਕਿ ਚਲੇ ਗਏ ਵਾਲੀ ਫੀਲਿੰਗ ਨਹੀਂ ਹੈਗੀ। ਸਾਡੇ ਫੈਸਲਾਬਾਦ ਚ ਕਮ ਸੇ ਕਮ ਭਾਈ ਨਜ਼ਾਕਤ ਦੇ ਬਾਰੇ ਚ ਫੀਲਿੰਗ ਝੂਠੀ ਜੀ ਲੱਗਦੀ ਕਿ ਉਹ ਚਲੇ ਗਏ ਨੇ। ਉਹ ਹਰ ਆਰਟਿਸਟ ਦੇ ਨਾਲ ਉਹਨਾਂ ਦਾ ਪਿਆਰ ਸੀ, ਔਰ ਹਰ ਆਰਟਿਸਟ ਦੇ ਵਿੱਚ ਥੋੜਾ ਨਜ਼ਾਕਤ ਲਈ ਜੀਂਦਾ ਪਿਆ। ਹਾਏ ਹਾਏ ਵਾਹ ਵਾਹ। ਇਹ ਜੈਨੂਇਨ ਗੱਲ ਹੈ। ਸਾਰੇ ਪਾਸੇ ਵੰਡੇ ਹੋਏ ਸੀ। ਹਾਂਜੀ ਅੱਛਾ ਉਹ ਫਿਰ ਆਰਟਿਸਟ ਵੱਡੇ, ਫਿਰ ਮਿਲਨਸਾਰ ਬੜੇ ਸੀ। ਮਤਲਬ ਕਿ ਇਹ ਨਹੀਂ ਕਿ ਵੀ ਆਪਣਾ ਇੱਕ ਕੋਈ ਰੁਤਬਾ ਤੇ ਉਸ ਹਿਸਾਬ ਨਾਲ ਬੰਦੇ ਨੂੰ ਮਿਲਣ, ਨਾ 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 ਨਾ। ਮਤਲਬ ਮਿੱਟੀ ਦੇ ਨਾਲ ਜੁੜੇ ਹੋਏ ਲੋਕ ਜਿਹੜੇ ਹੁੰਦੇ ਨੇ ਨਾ, ਤੇ ਅੱਗੋਂ ਬੇਟੇ ਉਹਨਾਂ ਦੇ ਮਾਸ਼ਾਅੱਲਾ ਸਾਰੇ, ਮਾਨਤ ਭਾਈ, ਔਨ ਭਾਈ, ਜਿੰਨੇ ਵੀ ਬੇਟੇ ਨੇ
ਬੇਸ਼ੱਕ ਪੈਂਟਾਂ ਸ਼ਰਟਾਂ ਨਵੀਆਂ ਨੇ, ਬੇਸ਼ੱਕ ਜੋ ਮਰਜ਼ੀ ਆ, ਬੇਸ਼ੱਕ ਗੱਡੀਆਂ ਨੇ, ਲੇਕਿਨ ਤਬੀਅਤ ਉਹ ਮਿੱਟੀ ਦੇ ਨਾਲ ਜੁੜੀ ਇਹਨਾਂ ਦੀ ਵੀ। ਯਾਰ ਤੇ ਹਾਂ, ਅਰੇ ਉਹਨਾਂ ਨੂੰ ਇਹਨਾਂ ਦੀ ਪਰਵਰਿਸ਼ ਆ, ਤਰਬੀਅਤ ਆ। ਭਾਜੀ ਇੱਕ ਕਹਿੰਦੇ ਗੱਲ ਪਹਿਲੇ ਮੈਨੂੰ ਦੱਸੋ, ਹਾਂਜੀ ਅਸੀਂ ਉਦੋਂ ਵੀ ਨਾ ਜਦੋਂ ਤੁਹਾਡਾ ਨਵਾਂ ਤੁਸੀਂ ਮਾਸ਼ਾਅੱਲਾ ਤੁਹਾਡਾ ਫੈਸਲਾਬਾਦ ਇੰਟਰਵਿਊਜ਼ ਦਾ ਸੀਨ ਚੱਲਿਆ, ਅਸੀਂ ਬੜਾ ਸੋਚਿਆ ਕਿ ਆਣਗੇ ਸ਼ਾਇਦ ਡੇਰੇ ਦੇ ਉੱਤੇ ਉਧਰ। ਪਾਪਾ ਦੇ ਹੱਥ 'ਚ। ਤੁਸੀਂ ਉਧਰ ਕਿਉਂ ਨਹੀਂ ਸੀ? ਅੱਛਾ, ਹੁਣ ਮੈਂ ਤੁਹਾਨੂੰ ਕੀ ਗਿਆ ਪਿੱਛੇ, ਸਾਨੂੰ ਟੱਪ ਕੇ ਪਿੱਛੇ ਚਲਾ ਗਿਆ। ਹਾਂ, ਹੁਣ ਮੈਂ ਤੁਹਾਨੂੰ ਦੱਸਦਾ ਭਾਜੀ, ਮੇਰੀ ਫੈਸਲਾਬਾਦ ਦੇ ਵਿੱਚ ਨਾ ਇੱਕ ਜਿਹੜੀ ਕਿਸੇ ਬੰਦੇ ਦੀ ਕੋਈ ਜ਼ਿੰਦਗੀ ਦੀ ਹੁੰਦੀ ਨਾ ਮਹਿਰੂਮੀ, ਇੱਕ ਰਹਿ ਜਾਂਦੀ ਜਿਹੜੀ ਕਦੀ, ਉਹ ਇਹ ਹੈ ਕਿ ਮੈਂ ਫੈਸਲਾਬਾਦ 'ਚ ਰਹਿ ਕੇ ਇੰਨੇ ਸਾਲ ਕੰਮ ਕਰਕੇ ਮੈਂ ਭਾਈ ਨਜ਼ਾਕਤ ਨੂੰ ਸਾਹਮਣੇ ਲਾਈਵ ਮਿਲਿਆ ਹੀ ਨਹੀਂ ਕਦੀ। ਓਏ ਹਿਸਾਬ ਨਾਲ ਇੱਕ ਵਾਰੀ ਭਾਈ ਸਲਾਮਤ ਨੇ ਮੇਰੀ ਗੱਲ ਕਰਾਈ, ਭਾਈ ਫਲੂਟ ਵਾਲੇ ਨੇ, ਤੇ ਮੈਨੂੰ ਉਹਨਾਂ ਨੇ ਕੋਈ ਮੇਰਾ ਪਹਿਲੇ ਗੱਲਬਾਤ ਨਹੀਂ, ਕੋਈ ਰਾਬਤਾ ਨਹੀਂ, ਤੇ ਮੈਨੂੰ ਕਿਹਾ ਭਾਈ ਜਾਨੀ ਕੋ ਬੈਠਾ, ਕਹਿੰਦੇ ਮੇਰੀ ਗੱਲ ਕਰਾ, ਤੇ ਉਹਨਾਂ ਨੇ ਕਿਹਾ ਆਓ ਦਿਲਬਰ ਜਾਨੀ, ਏਦਾਂ ਕਰਕੇ ਨਾ ਮੈਨੂੰ ਕਿਹਾ, ਤੇ ਮੈਂ ਆ ਰਿਹਾ ਤੇ ਮੈਂ ਤੈਨੂੰ ਮਿਲਣਾ। ਮੈਂ ਕਿਹਾ ਤੁਸੀਂ ਆਓ ਤੇ ਮੈਂ ਭਾਈ ਸਲਾਮਤ ਦੇ ਨਾਲ ਆਵਾਂਗਾ ਤੇ ਮੈਂ ਤੁਹਾਨੂੰ ਮਿਲਣਾ ਲਾਜ਼ਮੀ। ਤੇ ਇਹ ਮੇਰੀ ਇਹ ਕਹਿ ਲਓ ਕਿ ਤੁਸੀਂ ਇੱਕ ਬਦਕਿਸਮਤੀ ਕਹਿ ਲਓ ਜਾਂ ਇਹਨੂੰ ਕੁਝ ਵੀ ਕਹਿ ਲਓ, ਯਾਨੀ ਇੱਕ ਮਾਯੂਸੀ ਹੈ ਕਿ ਜਿਹੜੀ ਹੋਰ ਭਾਈ ਜਾਦ ਨਾ ਲੱਗੇ, ਭਾਈ ਜਾਦ ਭਾਈ ਜਾਦ ਨਾ ਮਿਲਿਆ ਤਾਂ ਸਮਝੋ ਭਾਈ ਨਜ਼ਾਕਤ ਨਾ ਮਿਲਿਆ, ਐਵੇਂ ਹੀ ਹੈ। ਹਾਂਜੀ, ਬਿਲਕੁਲ ਏਦਾਂ ਹੀ ਹੈ ਨਾ ਭਾਜੀ ਜੀ। ਤੇ ਮੈਂ ਕਿੰਨੇ ਸਾਲ ਭਾਈ ਜਾਦ ਨਾਲ ਮਿਲਦਾ ਰਿਹਾ, ਨਾ ਉਹਨਾਂ ਨੇ ਕਦੀ ਕਿਹਾ ਕਿ ਚੱਲੀਏ ਬੈਠਿਆ, ਤੇ ਪਰ ਨਹੀਂ ਕੋਈ ਪਤਾ ਨਹੀਂ ਕੀ ਨਾ ਖੁਸ਼ਗਵਾਰ ਇਤਫਾਕ ਕਿਹਾ ਲੇਕਿਨ ਗਿਆ। ਔਨ ਭਾਈ ਨਹੀਂ, ਸਤਾਜ ਜੀ ਇਹ ਇਸ ਕੋਈ- ਟਾਈਮ ਸੇਮ ਭਾਈ ਵਾਲਾ ਫੇਸ ਹੋ ਗਿਆ ਵਾ। ਹਾਂ ਹਾਂਜੀ ਮਾਸ਼ਾਅੱਲਾ, ਰੀਅਲ ਗੱਲ। ਦੇਣਗੇ ਕੁਛ ਨਾ ਆਪਾਂ ਇਹਨੂੰ ਕਿਹਾ ਕਹਿੰਦਾ ਢਿੱਡ ਦੇ ਮੂੰਹ ਦੰਦਾਂ ਵਾਲੀ ਬਗਲ ਹੁੰਦੀ। ਦੰਦਾਂ ਦੀ ਬਗਲ ਹੋ ਗਈ। ਆਹੋ ਰਾਹ ਢਿੱਡ ਦੇ ਮੋੜ ਆਈ ਹੁੰਦੀ। ਆਹੋ ਆਹੋ। ਯਾਰ ਕੀ ਬਾਤ, ਬੜੀ ਜੌਲੀ ਤਬੀਅਤ ਸੀ ਉਹਨਾਂ ਦੀ। ਅੱਛਾ ਜੀ, ਸਭ ਤੋਂ ਪਹਿਲੇ ਤੇ ਸਾਡੇ ਸਾਰੇ ਜਿਹੜੇ ਵੇਖਣ ਵਾਲੇ ਉਹਨਾਂ ਵੱਲੋਂ ਸਾਡੇ ਵੱਲੋਂ ਇੱਕ ਬਹੁਤ ਸ਼ੁਕਰੀਆ, ਲਵ ਯੂ। ਤੁਸੀਂ ਵੱਡੇ ਆਦਮੀ ਹੋ ਔਰ ਸਾਡੇ ਨਾਲ ਇੱਥੇ ਬੈਠੇ ਹੋ। ਨਹੀਂ ਤੁਸੀਂ ਸਾਰੇ ਆਪ ਮਾਸ਼ਾਅੱਲਾ ਸਟਾਰ ਹੋ, ਤੁਸੀਂ ਸੋਸ਼ਲ ਮੀਡੀਆ ਦੇ ਸਟਾਰ ਤੇ ਹੋ। ਹੁਣ ਮੈਨੂੰ ਇਹ ਦੱਸੋ, ਜਿਹੜੀਆਂ ਹੁੰਦਾ ਨਾ ਬੰਦਾ ਜਦੋਂ ਇੱਕ ਤਾਂ ਅਸੀਂ ਕੋਈ 4-5 ਗੱਲਾਂ ਸੁਣਨੀਆਂ ਪਾਪਾ ਦੀਆਂ ਤੁਹਾਡੇ ਮਜ਼ੇਦਾਰ ਜੀਆਂ, ਜਿਹੜੀਆਂ ਤੁਹਾਡੇ ਹੁੰਦਿਆਂ ਹੋਈਆਂ ਹੁਣ, ਠੀਕ ਆ ਜੀ। ਇੱਕ ਮੈਂ ਭਾਈ ਹੁਣ ਸੋਚਿਆ, ਮੈਂ ਭਾਈ ਅਨੂ ਅਲੀ ਬਾਸ ਭਾਈ ਜੀ ਨੂੰ ਕਿਹਾ, ਮੈਂ ਕਿਹਾ ਯਾਰ ਭਾਈ ਨਜ਼ਾਕਤ ਦੀ ਇੰਨੀਆਂ ਅੱਛੀਆਂ ਗੱਲਾਂ ਨੇ, ਇੰਨਾ ਮਤਲਬ ਜਿਹੜੀਆਂ ਕਿ ਚੰਗੇ ਭੱਲੇ ਬੰਦੇ ਨੂੰ ਬੈਠੇ ਨੂੰ ਕਿ ਉਹਦਾ ਮੂਡ ਚੇਂਜ ਕਰ ਦਿੰਦੇ, ਕੋਈ ਗੱਲ ਤੇ ਐਸੇ ਉਹ ਕਿੰਨੇ ਘੰਟੇ ਉਹਦੇ ਅੰਦਰ ਫਿਰਦੀ ਰਵੇ, ਮਜ਼ਾ ਲੈਂਦਾ ਰਹੇ। ਐਸੇ ਹੀ ਤੇ ਮੈਂ ਉਦੋਂ ਅਸੀਂ ਭਾਈ ਐਮਐਸ ਸਾਬਤ ਸਾਹਿਬ, ਉਹਨਾਂ ਦੇ ਬੇਟੇ ਦੀ ਸੀ ਸ਼ਾਦੀ ਪਿਛਲੇ ਦਿਨ। ਵਲੀਮਾ, ਤੇ ਅਸੀਂ ਵਲੀਮੇ ਤੇ ਗਏ ਤੇ ਉੱਥੇ ਸਾਰੇ ਅਸੀਂ ਬੈਠੇ ਸਾਂ, ਤੇ ਮੈਂ ਕਿਹਾ ਯਾਰ ਇੱਕ ਸ਼ੋਅ ਮੈਂ ਐਸਾ ਕਰਾਂ ਜਿਹਦੇ ਚ 3-4 ਜੀ ਮੈਂ ਐਸੇ ਬੁਲਾਵਾਂ ਜਿਨ੍ਹਾਂ ਨੂੰ ਬਹੁਤ ਗੱਲਾਂ ਯਾਦ ਹੋਣ, ਔਰ ਉਸ ਪੂਰੇ ਸ਼ੋਅ ਦੇ ਵਿੱਚ ਨਾ ਘੰਟੇ ਦੇ ਸ਼ੋਅ 'ਚ ਸਾਰੀਆਂ ਗੱਲਾਂ ਸੁਣਾਉਣੀਆਂ ਨੇ ਅੱਛਾ ਜੀ, ਵੱਡਿਆਂ ਬੰਦਿਆਂ ਦੀਆਂ, ਕਿਆ ਵਾ ਜਿਹੜੀਆਂ ਇੱਕ ਅੱਛੀਆਂ ਬਰੀਕ ਗੱਲਾਂ। ਉਹ ਸ਼ੋਅ ਫਿਰ ਅਸੀਂ ਨਾ ਉਹਨਾਂ ਨੂੰ ਡੈਡੀਕੇਟ ਕਰਾਂਗੇ ਔਰ ਉਹ YouTube ਤੇ ਪਿਆ ਰਹੇਗਾ। ਔਰ ਜਦੋਂ ਵੀ ਕੋਈ ਅੱਜ ਤੋਂ 50 ਸਾਲ ਸਾਡੇ ਬਾਅਦ ਵੀ ਕੋਈ ਆ ਕੇ ਅਗਰ ਇਸ ਫੀਲਡ ਦਾ ਕੋਈ ਬਰੀਕ ਆਦਮੀ ਉਹਨੂੰ ਖੋਲੇਗਾ ਨਾ, ਉਹਨੂੰ ਸਾਰਾ ਮੁਆਦ ਇੱਕੋ ਸ਼ੋਅ 'ਚ ਮਿਲ ਜਾਵੇ। ਕਿਆ ਵਾ, ਇਹ ਬਾਤ ਬਹੁਤ ਅੱਛੀ। ਗੱਲਾਂ ਵੀ ਰਜਿਸਟਰ ਹੋ ਜਾਣਗੀਆਂ, ਰਜਿਸਟਰਡ ਹੋ ਇਹ ਜਾਣਗੀਆਂ। ਗੱਲ। ਔਰ ਬੰਦੇ ਉਹ ਚਾਹੀਦੇ ਨੇ ਜਿਹੜੇ ਜੈਨੂਇਨ, ਜਿਹਨੂੰ ਹੁਣ ਸਾਡੇ ਇੱਥੇ ਹੁੰਦਾ ਨਾ ਕਿ ਭਾਈ ਇਜਾਜ਼ ਦੀ ਗੱਲ ਆ ਤੇ ਉਹ ਭਾਈ ਨਜ਼ਾਕਤ ਤੇ ਪਾ ਕੇ ਸੁਣਾਈ ਜਾ ਰਹੇ ਹਾਂ, ਆ, ਉਹ ਮਿਕਸ ਹੋ ਜਾਂਦੀ ਉਹ ਗੱਲਾਂ, ਫਲਾਣੇ ਦੀ ਗੱਲ ਆ ਤੇ ਉਹ ਕਿਉਂਕਿ ਨਹੀਂ ਨਾ ਪਤਾ ਹੁੰਦਾ। ਤਾਂ ਸਟੋਰੀ ਵੀ ਚੇਂਜ ਕਰ ਦਿੰਦੇ ਨੇ, ਸਟੋਰੀ ਕੋਈ ਹੋਰ ਹੀ ਸ਼ੁਰੂ ਹੋ ਜਾਂਦੀ। ਆਹੋ, ਬਹੁਤ ਸਾਰੀਆਂ ਜਿਹੜੀਆਂ ਇੱਧਰ ਸਾਦਿਕ ਰਿਆਣੀਆਂ ਸਾਹਿਬ ਦੀਆਂ ਗੱਲਾਂ ਨੇ, ਉਹ ਭਾਈ ਜਾਦ ਕੇ ਅਸਰ ਭਾਈ ਜਾਦ ਦੀ ਉਧਰ ਹਾਂ ਇਦਾਂ ਹੋ ਜਾਂਦਾ। ਲੇਕਿਨ ਐਸੇ ਬੰਦੇ ਹੋਣ ਜਿਹੜੇ ਪਤਾ ਹੋਵੇ ਕਿ ਯਾਰ ਇਹ ਵਾਕਈ ਇਹਨਾਂ ਦੀ ਗੱਲ, ਸਿਰਫ ਫੈਸਲਾਬਾਦ ਦੀ, ਸਾਡੇ ਫੈਸਲਾਬਾਦ ਦੇ ਜਿਹੜੇ ਲੋਕ ਗੁਜ਼ਰੇ ਨੇ, ਉਹ ਭਾਜੀ ਮੈਂ ਕਰ ਰਿਹਾ ਹਾਂ, ਇਨਸ਼ਾਅੱਲਾ ਮੈਂ ਕਰਾਂਗਾ ਜ਼ਰੂਰ। ਔਰ ਜਦੋਂ ਉਹਦਾ ਹੋਏਗਾ ਉਹ ਮੈਂ ਤੁਹਾਨੂੰ ਬੁਲਾਵਾਂਗਾ ਉਹਦੇ 'ਚ। ਤੇ ਅਲੀ ਬਾਸ ਭਾਜੀ ਨੂੰ ਵੀ ਬੜੀਆਂ ਗੱਲਾਂ ਯਾਦ ਹਾਂ ਅਲੀ ਭਾਈ, ਫਿਰ ਕੋਈ ਐਸਾ ਬੰਦਾ ਲੱਭੇ ਜਿਨ੍ਹਾਂ ਨੂੰ ਬਾਬੇ ਸਾਦਿਕ ਦੀਆਂ ਗੱਲਾਂ ਯਾਦ ਹੋਣ। ਇਸ ਤਰ੍ਹਾਂ 3-4 ਬੰਦੇ ਬਿਠਾ ਕੇ। ਤੁਮਨੇ ਅਲੀ ਭਾਈ ਦੀ ਬੜੀ ਮਜ਼ੇਦਾਰ ਗੱਲ ਸੁਣਾਉਣਾ ਤੁਹਾਨੂੰ। ਹਾਂਜੀ, ਅਲੀ ਭਾਈ ਨਵੇਂ ਇੰਡੀਆ ਤੋਂ ਆਏ ਨਾ, ਮੁਕਾਬਲਾ, ਤੇ ਉਹ ਅਸੀਂ ਇੱਕ ਜਗ੍ਹਾ ਬੈਠੇ ਤੇ ਉੱਥੇ ਕੁਝ ਖਵਾਤੀਨਾਂ ਜਿਹੜੀਆਂ ਸਰਕਸ 'ਚ ਉਹ ਕੰਮ ਕਰਦੀਆਂ ਸੀ, ਤੇ ਉਹ ਪਾਪਾ ਨੂੰ ਕਿਤੇ ਛੋਟੀ ਹੁੰਦੀਆਂ ਤੋਂ ਜਾਣਦੀਆਂ ਸੀ। ਤੇ ਪਾਪਾ ਨੂੰ ਮਿਲਣ ਆਏ, ਪਾਪਾ ਉਹ ਬੇਟਾ ਕੀ ਹਾਲ ਹੈ, ਠੀਕ ਹੋ? ਤੇ ਪਾਪਾ ਨੇ ਨਾ ਅਲੀ ਭਾਈ ਨੂੰ ਪਹਿਲੇ ਬੁਲਾਇਆ, ਉਹ ਵੀ ਬੜੀਆਂ ਕੂੜ ਬੱਚੀਆਂ, ਅਸੀਂ ਵੀ ਕਹਿ ਦਿੱਤਾ ਕਿ ਜੇ ਨਹੀਂ ਵੀ ਦੇਖਿਆ ਹੋਵੇ ਨਾ ਅਸੀਂ ਕਹਿੰਦੇ ਜੀ ਹਾਂਜੀ। ਪਾਪਾ ਕਹਿੰਦੇ ਅਲੀ ਬਾਸ, NDTV ਇੰਡੀਆ, ਕਹਿੰਦੇ ਅਸੀਂ ਹੁਣ ਦੇਖ। ਪਾਪਾ ਨੇ ਅਸਦ ਨੂੰ ਅੱਲਾ ਦਰਜਾਤ ਬੁਲੰਦ ਕਰੇ, ਆਮੀਨ। ਅਸਦ ਹੋ ਰਿਹਾ ਪਾਕਿਸਤਾਨ ਆਏ ਕੌਣ, ਉਹ ਤੂੰ ਵੀ ਮੁਕਰ ਗਈਆਂ।
ਕਿ ਹੈ ਜੀ ਪਾਕਿਸਤਾਨ ਆਈਕਨ ਇਹ ਉਹ ਠੀਕ ਹੈ। ਸਟਾਰ ਤੇ ਉਹ ਵੀ ਨਹੀਂ ਪਤਾ ਉਹਨਾਂ ਨੂੰ। ਅੱਛਾ ਤੇ ਹੁਣ ਅਲੀ ਦੇ ਪਹਿਲੇ ਕਹਿੰਦੇ ਟੀਵੀ ਹੈਗਾ ਘਰ। ਅੱਛਾ ਉਹ ਵੀ ਬੜੀ ਲਿਫਤੀ ਕਹਿੰਦੀ ਹੈਗਾ ਪਰ ਉੱਥੇ ਸਿਰਫ ਸਾਰੇ ਕੰਮ ਪਾ ਆਂਦਾ ਉਹਨੇ ਅੱਗੇ ਲਾਤੀ। ਅੱਛਾ ਹੁਣ ਬੈਠੇ ਹੁਣ ਪਾਪਾ ਨੇ ਬੱਚਿਆਂ ਦਾ ਤਾਰਫ ਕਰਾਉਣਾ ਮਲਕ ਸਾਹਿਬ ਨੂੰ। ਮਲਕ ਸਾਹਿਬ ਸਰਕਸ ਦੇਖੀ ਮਸਾ ਕਹਿੰਦੇ ਨਹੀਂ ਅਲੀ ਕਹਿੰਦੇ ਹੇ ਉਹ ਮੇਰਾ ਬਦਲਾ ਪਊਗਾ। ਕਿ ਜਾਂ ਇਦਾਂ ਦੇ ਇਦਾਂ ਹੀ ਸਹੀ। ਵਾਹ ਵਾਹ। ਅਲੀ ਵੀ ਬੜੀ ਅੱਛਾ ਉਹਦੀ ਤਬੀਅਤ ਵੀ ਦੇਖਿਆ ਕਿੰਨੀ ਠੰਡੀ ਜੀ, ਮਜ਼ੇ ਨਾਲ ਸਟਾਈਲ ਬੜਾ ਅੱਛਾ ਉਹਦਾ, ਸਟਾਈਲ ਬਹੁਤ ਮਜ਼ੇਦਾਰ, ਬੜਾ ਠੰਡਾ ਜਿਹੜਾ ਬਹੁਤ ਮਜ਼ੇਦਾਰ। ਲੱਥੀ ਜੀ ਲੈ ਤਬੀਅਤ ਉਹਦੀ ਬਾਡੀ ਲੈਂਗੁਏਜ ਔਰ ਉਹ ਅੱਛੀ ਲੱਗਦੀ ਗੱਲ ਉਹਦੀ ਵੀ। ਸਾਜੀ ਅਲੀ ਭਾਈ ਦੀ ਗੱਲ ਕਹਿੰਦੇ ਖਾਨ ਸਾਹਿਬ ਨਜ਼ਾਕਤ ਸਾਹਿਬ ਵੀ ਨਾਲ ਨੇ ਤੇ ਅਲੀ ਅਬਾਸ ਭਾਈ ਗਾ ਰਹੇ ਨੇ ਤੇ ਉਹ ਗਾਈ ਜਾ ਰਹੇ ਤੇ ਅੰਦਰੋਂ ਦੂਲਾ ਹੀ ਨਹੀਂ ਬਾਹਰ ਆ ਰਿਹਾ ਤੇ ਉਹਨੂੰ ਕਹਿੰਦੇ ਓਏ ਦੂਲੇ ਨੂੰ ਬੁਲਾ, ਉਹਨਾਂ ਨੂੰ ਕਿਹਾ ਦੂਲੇ ਨੂੰ ਬਿਠਾਉਣ, ਜ਼ਿਆਦਾ ਨਿਜ਼ਾਮ ਹੁੰਦਾ ਨਾ ਤੇ ਹੁਣ ਅੰਦਰੋਂ ਨਹੀਂ ਆ ਰਿਹਾ ਹੈਗਾ। ਤੇ ਹੁਣ ਅਲੀ ਅਬਾਸ ਭਾਈ ਨੇ ਚੌਥਾ ਪੰਜਵਾਂ ਆਈਟਮ ਸ਼ੁਰੂ ਕਰਤਾ, ਕਹਿੰਦੇ ਜੀ ਇੱਕ ਬਾਬਾ ਬੁੱਲੇ ਸ਼ਾਹ ਦਾ ਕਲਾਮ, ਕਹਿੰਦਾ ਪਹਿਲਾਂ ਦੂਲੇ ਸ਼ਾਹ ਨੂੰ ਬੁਲਾ। ਕਹਿੰਦੇ ਪਹਿਲੇ ਅੰਦਰੋਂ ਦੂਲੇ ਸ਼ਾਹ ਨੂੰ ਬੁਲਾ ਕੇ ਪਾਪਾ ਵੀ ਯਾਰ ਲਾੜੇ ਨੂੰ ਤੇ ਲੈ ਕੇ ਆਓ ਯਾਰ। ਯਾਰ ਲਾੜੇ ਨੂੰ ਤਾਂ ਲੈ ਕੇ ਆਓ। ਇਹ ਭਾਈ ਨਜ਼ਾਕਤ ਸਾਹਿਬ ਦੀ ਗੱਲ। ਵਾਹ। ਅੱਛਾ ਉਹਨਾਂ ਦਾ ਮਤਲਬ ਇੱਕ ਹੁੰਦਾ ਬੰਦਾ ਇਰਾਦਾ ਤੁਹਾਨੂੰ ਚੇਦਾ ਕਰਦਾ ਜਾਂ ਗੱਲ ਕਰਦਾ, ਜਾਂ ਉਹਨਾਂ ਦਾ ਵੈਸੇ ਸਟਾਈਲ ਸੀ ਕਿ ਜਦੋਂ ਉਹਨਾਂ ਦਾ style ਅੱਛਾ ਕਈ ਲੋਕ ਹੁੰਦੇ ਨੇ ਉਹਨਾਂ ਨੂੰ ਜਦੋਂ ਥੋੜਾ ਜਿਹਾ ਖਿਜਾਓ ਨਾ ਤੇ ਉਦੋਂ ਬੜੀ ਅੱਛੀ ਗੱਲ ਕਰਦੇ, ਨਹੀਂ ਉਹ ਨਹੀਂ ਸੀ, ਉਹ ਨਹੀਂ ਤਬੀਅਤ ਮਤਲਬ ਨਾਰਮਲ ਵੀ ਕਰ ਦੇਣੀ। ਉਹ ਖਾਨ ਸਾਹਿਬ ਨਜੂ ਖਾਨ ਨੇ ਸਾਡੇ ਸੰਗੀ ਨਵਾਜ਼, ਉਹਨਾਂ ਨੂੰ ਖਿਜਾਣਾ ਹੈ ਤੇ ਉਹਨਾਂ ਨੇ ਗੱਲ ਨਿਕਲਣੀ ਐਸੇ ਜੀ ਹੁੰਦੇ ਨੇ। ਇੱਕ ਸਾਡੇ ਸ਼ਬਾਜ਼ ਖਾਨ ਸਾਹਿਬ, ਇਹ ਸਾਜਾ ਭਾਈ ਉਹ ਵੀ ਨੇ, ਉਹਨਾਂ ਨੂੰ ਖਿਜਾਓਗੇ ਤੇ ਗੱਲ ਕਿਉਂ। ਅੱਛਾ ਹੁਣ ਇਹਦਾ ਭਾਈ ਨਜ਼ਾਕਤ ਦਾ ਹਿਸਾਬ ਯਾਨੀ ਕਿ ਘਰ ਦੇ ਵਿੱਚ ਵੀ ਨਾਰਮਲ ਵੀ ਪਾਪਾ ਖਿੱਚਦੇ ਵੀ ਬਹੁਤ ਰੇਅਰ ਸੀ। ਇਹ ਹੁਣ ਆ ਕੇ ਜ਼ਰਾ ਏਜ ਦੇ ਵੀ ਜਦੋਂ ਇਹ ਬਿਲਕੁਲ 50 ਪਲੱਸ ਹੋਏ ਨੇ ਨਾ ਉਦੋਂ ਵੀ ਕੋਈ ਗੱਲ, ਕਿਉਂਕਿ ਪਾਪਾ ਕਦੀ ਵੀ ਨਾ ਇਹ ਪੰਚਾਇਤ ਲਵਰ ਨਹੀਂ ਸੀ ਹੈਗੇ, ਉਹ ਕੰਮ ਲਵਰ ਸੀ। ਉਦੋਂ ਵੀ ਜਦੋਂ ਸਾਡੇ ਘਰ 'ਚ ਕੋਈ ਆਪਸ ਵਿੱਚ ਲੜਾਈ ਹੋਣੀ ਨਾ ਤਿਆਰ ਹੋ ਕੇ ਉਹਨਾਂ ਨੇ ਲਾਹੌਰ ਜਾਣਾ ਤੇ ਮਿਊਜ਼ਿਕ ਸ਼ੁਰੂ ਤੋਂ 91 ਦੇ ਉਹਨਾਂ ਨੇ ਮਿਊਜ਼ਿਕ ਇੱਕ ਉਹਨਾਂ ਦੇ ਅੰਦਰ ਹੈ ਸੀ, ਉਹ ਮਿਊਜ਼ਿਕ ਕ੍ਰੀਏਸ਼ਨ ਨੂੰ ਜ਼ਿਆਦਾ ਤਰਜੀਹ ਦਿੰਦੇ ਸੀ। ਉਹ ਐਂਡ ਤੇ ਆ ਕੇ ਅੱਛਾ ਹੁਣ ਹਰ ਬੰਦਾ ਸੋਚਦਾ ਕਿ ਯਾਰ ਉਹਨੇ ਜਵਾਨੀ ਕੱਢ ਲਈ ਪ੍ਰਦੇਸ਼ 'ਚ, ਉਹਨੇ ਐਂਡ ਤੇ ਆਪਣਾ ਉਸ ਮਾਹੌਲ 'ਚ ਆਉਣਾ ਹੁੰਦਾ ਵਾਪਸ, ਜਿਵੇਂ ਅਸੀਂ ਹੁਣ ਅਸੀਂ ਲਾਹੌਰ, ਕਿਉਂਕਿ ਕੰਮ ਉੱਥੇ ਵੇ ਸਾਡੀ ਮਜਬੂਰੀ ਹੈ ਕਿ ਕਰਾਚੀ ਤੇ ਲਾਹੌਰ ਕੰਮ ਹੈ, ਸਾਨੂੰ ਉੱਥੇ ਰਹਿਣਾ ਪੈਣਾ। ਕਈ ਵਾਰੀ ਤੇ ਐਸਾ ਹੁੰਦਾ ਕਿ ਬੈਠੇ ਆ ਤੇ ਜੀ ਫੌਰਨ ਯਾਰ ਆ ਜਾਓ, ਉਹ ਫੈਸਲਾਬਾਦ ਹੋਵਾਂਗੇ ਤੁਹਾਨੂੰ ਪਤਾ ਯਾਰ ਉਹ ਫੈਸਲਾਬਾਦ ਤੋਂ ਸਕੂਲ ਰਹਿਣੇ ਤੋਂ ਇਹ ਵੀ ਹੁੰਦਾ। ਉਹ ਪਾਪਾ ਉਹਨਾਂ ਨੇ ਵੀ ਉਦੋਂ ਸਾਰੀ ਜ਼ਿੰਦਗੀ ਪ੍ਰਦੇਸ਼ 'ਚ ਕੱਟੀ ਤੇ ਐਂਡ ਤੇ ਉਹਨਾਂ ਨੇ ਸੋਚਿਆ ਹੋਇਆ ਸੀ ਕਿ ਮਜ਼ੇ ਨਾਲ ਉਹ, ਲੇਕਿਨ ਖੈਰ ਲੜਾਈਆਂ ਝਗੜੇ 'ਚ ਐਂਡ ਤੇ ਖਿਜਣ ਲੱਗ ਪਏ ਸੀ, ਉਹ ਵੀ ਖਿਜਾਉਂਦੇ ਸੀ ਜੀ। ਤੇ ਪਾਪਾ ਤੇ ਐਸੇ ਚਿਲ ਕਿ ਮੈਂ ਪਾਪਾ ਨਾਲ ਇੱਕ ਸਾਡਾ ਇੱਕ ਪਾਪਾ ਦਾ ਟੂਰ ਸੀ, ਪਹਿਲੇ ਸੁਹਾਵੇ ਸ਼ੋਅ ਕਰਨਾ, ਉਸ ਤੋਂ ਬਾਅਦ ਉੱਥੇ ਸੌ ਜਾਣਾ ਹੋਟਲ 'ਚ, ਉਸ ਤੋਂ ਬਾਅਦ ਉਹਦੇ ਨਾਲ ਇੱਕ ਸ਼ਹਿਰ ਹੈ ਉੱਥੇ ਇੰਝ ਪੂਰਾ ਇੱਕ ਪਿੰਡੀ ਦਾ ਹੀ ਨਾ ਪੱਟੀ ਦਾ 5 ਦਿਨ ਦਾ ਟੂਰ ਸੀ। ਮੈਂ ਕਹਿੰਦੇ ਆ ਤੈਨੂੰ ਮਜ਼ਾ ਆਏਗਾ, ਮੈਂ ਕਿਹਾ ਚਲੋ ਪੂਰਾ ਬੈਂਡ ਨਾਲ। ਹੁਣ ਹਰ ਸ਼ਹਿਰ 'ਚ ਇੱਕ ਦਾ ਜੀ ਉਹ ਹੈ ਕਿ ਜਿਹੜਾ ਬੜੀ ਖਿਦਮਤ ਕਰ ਰਿਹਾ, ਜਿਹੜਾ ਅੱਗੇ ਪਿੱਛੇ ਹੈ ਪੂਰਾ ਉਸਤਾਦੀ ਸ਼ਾਗਿਰਦੀ ਵਾਲਾ ਸੀ। ਤੇ ਮੈਂ ਦੇਖਣਾ ਤੇ ਪਾਪਾ ਨੇ ਮੇਰੇ ਨਾਲ ਪੂਰੇ ਟੂਰ ਤੇ ਟੈਂਪੋ ਚਲਾਈ। ਕੌਣ ਆ ਤੈਨੂੰ ਪਤਾ? ਮੈਂ ਕਿਹਾ ਨਹੀਂ ਕੁਛ ਵੀ ਨਹੀਂ। ਪੂਰੇ ਅਗਲੇ ਸ਼ਹਿਰ ਗਏ ਮੈਂ, ਅੱਛਾ ਮੈਂ ਫਿਰ ਪੁੱਛ ਰਿਹਾ ਹੈ ਕੌਣ, ਨਹੀਂ ਪਤਾ ਕੁਛ ਵੀ ਯਾਰ ਇਹ ਕੀ ਮਜ਼ੇਦਾਰ ਸੀ। ਉਹ ਨਹੀਂ ਪਤਾ ਕੁਝ ਵੀ ਨਹੀਂ। ਪੂਰੇ ਟੂ ਮੈਂ ਐਂਡ ਆਪ ਵੀ ਹੱਸ ਪਿਆ ਜਦੋਂ ਮੈਂ ਚੌਥੀ ਵਾਰੀ ਪੁੱਛਿਆ ਨਾ, ਮੇਰੇ ਵੀ ਜ਼ੇਨ ਚੋਂ ਨਿਕਲੀ ਜਾ ਰਿਹਾ, ਚੌਥੇ ਵਾਰੀ ਕਹਿ ਕੇ ਹੱਸ ਪਿਆ, ਆਪੇ ਹੀ ਹੱਸ ਪਿਆ। ਹਰ ਸ਼ਹਿਰ 'ਚ ਇੱਕ ਬੰਦਾ ਮਿਲ ਰਿਹਾ ਜਿਹੜਾ ਜ਼ਰਾ ਐਕਸਟਰਾ ਐਕਸਟ੍ਰੀਮ ਬਹੁਤ ਅੱਗੇ ਪਿੱਛੇ ਤੇ ਉਹ ਪੁੱਛ ਰਹੇ ਨੇ ਕਿ ਭਾਈ ਇਹ ਕੌਣ ਆ, ਇੰਨਾ ਮਤਲਬ ਹੈ ਸੁਣਦੇ ਕਹਿੰਦੇ ਤੇ ਨਹੀਂ ਪਤਾ ਕੁਝ ਵੀ ਨਹੀਂ ਯਾਰ ਲੈ। ਔਰ ਆਮਦ ਜਿੱਤੇ ਆ ਗਈ ਉਹਨਾਂ ਨੇ ਕਰ ਦੇਣੀ ਮਾਨਤ ਭਾਈ ਜਾਂ ਹਮਜ਼ਾਦ। ਹਾਂ ਮੈਂ ਹੀ ਪੁੱਛਣ ਲੱਗਾ ਸਾਂ ਕਿ ਨਾਰਮਲ ਇਹ ਨਹੀਂ ਦੇਖਣਾ ਕਿ ਵੀ ਇਹ ਮੇਰਾ ਪੁੱਤਰ ਆ ਜਾਂ ਮੇਰਾ ਦੋਸਤ ਆ ਜਾਂ ਮੇਰਾ ਕੋਈ ਬਜ਼ੁਰਗ ਆ ਜਾਂ ਮੇਰਾ ਕੋਈ, ਮੈਂ ਜਿੱਥੇ ਆ ਗਈ ਹੈ ਜਿਹੜੀ ਗੱਲ ਕਰ ਦੇਣੀ। ਕਹਿ ਰਹੇ ਹਾਂ ਕਿ ਕੁਝ ਗੱਲਾਂ ਐਸੀਆਂ ਵੀ ਨੇ ਜਿਹੜੀਆਂ ਅਸੀਂ ਟੀਵੀ ਤੇ ਸੁਣਾ ਨਹੀਂ ਸਕਦੇ, ਜਿਹੜੀਆਂ ਉਹਨਾਂ ਨੇ ਕਰਤੀਆਂ ਨੇ, ਯਾਨੀ ਕਿ ਸਰਕਾਰ ਬੈਠੇ ਉਹਨਾਂ ਨੂੰ ਵੀ ਜੁਗਤ ਕਰਤੀ ਬਹਿ ਕੇ ਸਟੇਜ ਤੇ। ਤੇ ਮੈਂ ਅੱਛਾ ਹੁਣ ਤੇ ਮੈਂ ਹੱਸ ਰਿਹਾ ਨਾ ਉਸ ਗੱਲ ਤੋਂ, ਉਸ ਟਾਈਮ ਮੈਂ ਡਰਿਆ ਉਸ ਗੱਲ ਤੇ ਯਾਰ ਗੱਦੀ ਨਸ਼ੀਨ ਦੀ ਗੱਲ ਕਰਤੀ। ਕਰਮ ਕੀ ਹੈ ਕਿ ਗੱਦੀ ਨਸ਼ੀਨ ਹੱਸ ਪੈਂਦਾ ਪਿਆਰ ਕਰਦਾ ਮੈਂ ਹੈਰਾਨ ਹੁੰਦਾ ਪਤਾ ਤੁਹਾਨੂੰ ਬਾਅਦ ਚ ਸੁਣਾਉਣ ਵਾਲੀਆਂ ਵੀ ਨਹੀਂ, ਨੈਕਸਟ ਗੱਲ ਕਰਨੀ ਇੱਕ ਸੁਣਾਈ ਦੀ। ਅੱਛਾ ਉਸਤਾਦ ਜੀ ਇਹ ਜਿਹੜੀ ਬੱਚਿਆਂ ਦੇ ਨਾਲ ਯਾਨੀ ਗੱਲਬਾਤ ਪੁੱਤਰਾਂ ਨਾਲ ਵੀ ਇਦਾਂ ਦਾ ਚੇਦਾ ਕਿਸੇ ਟਾਈਮ ਮਾਨਤ ਭਾਈ ਇੰਡੀਆ ਗਏ ਨੇ ਤੇ ਉਹਨੂੰ ਕਿਤੇ ਕਾਲ ਕਰਦੇ ਰਹੇ ਨੇ, ਇੱਕ ਦਿਨ 2 ਦਿਨ
ਉਹਨਾਂ ਚੁੱਕਦੇ ਰਹੇ, ਲੇਕਿਨ ਇੱਕ ਦਿਨ ਕਾਲ ਨਹੀਂ ਚੁੱਕੀ ਤੇ ਹੁਣ ਖਾਨ ਸਾਹਿਬ ਖਿੱਚ ਗਏ ਨੇ। ਦੂਸਰੇ ਦਿਨ ਉਹਨਾਂ ਕਾਲ ਕੀਤੀ ਹੈ ਤੇ ਫਿਰ ਖਾਨ ਸਾਹਿਬ ਨੇ ਉਹਨੇ ਇਮਾਨਤ ਭਾਈ ਨੇ ਕਾਲ ਚੁੱਕੀ ਤੇ ਕਹਿੰਦੇ ਕੌਣ? ਕਹਿੰਦਾ ਜੀ 1993 ਦਾ ਵਿਨਰ ਹੈ ਸਾਰੇ ਕੰਮ। ਵਿਨਰ ਨਜ਼ਾਕਤ ਲਈ ਬੋਲ ਰਿਹਾ ਸਾਰੇ ਕੰਮ ਪਾਦਾ ਵਿਨਰ। ਮੈਨੂੰ ਕਾਲ ਮਤਲਬ ਇਹ ਲਾਹੌਰ ਦਾ ਵਾਕਿਆ ਕਿ ਮਾਨਤ ਭਾਈ, ਅੱਛਾ ਵਾਕਈ ਉਹ ਜਿਹੜਾ ਅਸੀਂ ਵੇਖੀ ਹੋਈ ਨਾ ਫੈਨ ਫੋਲੋਇੰਗ ਮਾਨਤ ਭਾਈ ਦੀ, ਉਹ ਹਜੇ ਤੱਕ ਅਸੀਂ ਕਿਸੇ ਸਟਾਰ, ਕਿਉਂਕਿ ਜਿੱਥੇ ਜਾ ਰਿਹਾ ਜੈਮ ਹੋ ਰਿਹਾ ਸਭ ਕੁਝ। ਹਾਂ ਵਾਹ ਵਾਹ ਸਰਗੋਜ਼ਾ ਰੋਡ ਪੂਰਾ ਜੈਮ ਹੋ ਗਿਆ ਸੀ। ਸ਼ਾਇਦ ਚਾਂਦ ਕੇਬਲ ਵਾਲੇ ਕੋਲ ਰਿਕਾਰਡਿੰਗ ਹਜੇ ਵੀ ਉਹਨਾਂ ਨੇ ਪੂਰਾ ਕਵਰ ਕੀਤਾ ਸੀ। ਅਸੀਂ ਮੋਟਰਵੇ ਤੋਂ ਘਰ ਤੱਕ ਆਨੇ ਸਾਨੂੰ 2.5 ਘੰਟੇ ਲੱਗੇ ਸੀ। ਵਾਹ 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 ਪੂਰਾ ਮਾਨਤ ਭਾਈ ਨੂੰ ਛਾਤੇ ਪਾ ਲਿਆ ਗੱਡੀ ਤੇ ਹਰ ਚੌਕ 'ਚ ਜੈਮ ਹੋ ਰਿਹਾ। ਇਹ ਮਾਸ਼ਾਅੱਲਾ ਸੀ ਕਿ ਜਿੱਥੇ ਖੜਦੇ ਨੇ ਮਾਨਤ ਭਾਈ ਉੱਥੇ ਰਸ਼ ਪੈਂਦਾ ਸੀ। ਤੇ ਮੈਂ ਹੀ ਕਿਹਾ, ਮੈਂ ਕਿਹਾ ਜੀ ਉਹ ਜ਼ਰਾ ਫੈਨਾਂ ਨੇ ਘੇਰਿਆ, ਕਹਿੰਦੇ ਬੇਟਾ ਉਹਨੂੰ 10 ਵਿਨਰ ਦੀ ਕਾਲ। ਗੱਲ ਉਹਨਾਂ ਨੂੰ ਅੱਛਾ ਭਾਈ ਨਜ਼ਾਕਤ ਕਦੋਂ ਇੰਡੀਆ ਗਏ ਸੀ ਜਦੋਂ ਵਿਨ ਕਿਸੇ ਨੂੰ ਇੰਡੀਆ 'ਚ ਨਹੀਂ ਹੋਇਆ, ਇਹ ਹੋਇਆ ਸੀ ਅਮਰੀਕਾ 'ਚ। ਅੱਛਾ ਇਹ ਉਦੋਂ ਵਰਲਡ ਕੱਪ ਆਫ ਸਿੰਗਰ ਤੋਂ ਹੋਇਆ ਸੀ ਕਿ ਪੂਰੀ ਦੁਨੀਆ ਤੋਂ ਸਿੰਗਰ ਆਏ ਹੋਏ ਸਨ। ਓਕੇ ਅੱਛਾ ਉੱਥੇ ਗਏ ਪਾਪਾ ਨੇ ਸੀ। ਜਾਣਾ ਨਹੀਂ ਸੀ, ਪਾਪਾ ਤੇ ਆਪਣੇ ਟੂਰਸ ਕਰਦੇ ਸਨ ਆਲਰੇਡੀ। ਪਾਪਾ ਅੰਮੀ ਦੀ ਫਰਮਾਇਸ਼ ਤੇ ਗਏ। ਕਿ ਤੁਸੀਂ ਜਾਓ। ਅਸੀਂ ਜ਼ਰਾ ਬਾਲੀਵੁੱਡ ਲਵਰ ਸੀ ਹਾਂ। ਘਰ ਦੇ ਵਿੱਚ ਨਾ, ਸ਼ਾਹਰੁਖ ਖਾਨ ਸਾਰਾ ਅਸੀਂ, ਸੋਨੂ ਨਿਗਮ ਨਾ। ਤੇ ਅੰਮੀ ਨੇ ਤੇ ਅਸੀਂ ਜ਼ਿੱਦ ਕੀਤੀ ਕਿ ਪਾਪਾ ਤੇ ਉਦੋਂ ਮਾਸ਼ਾਅੱਲਾ ਚੰਗਾ ਭਲਾ, ਪਾਪਾ ਦਾ 91 ਦਾ ਨਾਮ ਹੋਇਆ ਹੋਇਆ ਸੀ ਤੇ 99 ਚ ਕਹਿੰਦੇ ਮੈਂ ਹੱਤਾ ਕਿ 4 ਸਿੰਗਰਸ ਪਾਪਾ ਨੂੰ ਦੇਖ ਕੇ ਛੱਡ ਗਿਆ ਸੀ ਮੁਕਾਬਲਾ, ਕਿਉਂ ਇਹ ਵੀ ਇਹ ਵਿੱਚ। ਅੱਛਾ 99 ਚ 1999 ਚ 1999 ਚ 1999 ਚ 1999 ਦੇ ਵਿੱਚ ਅੱਛਾ ਫਿਰ ਉਹ ਉਸਤਾਦ ਜੀ ਵਿਨ ਕਰ ਗਏ ਜਾਂ ਮਤਲਬ ਵਿਨ ਕੀਤਾ। ਹਾਂ ਵਿਨ ਕਰ ਰਨਰ ਅਪ ਮੇਰੇ ਚਾਚੂ ਨੇ, ਸ਼ਰਾਫਤ ਅਲੀ, ਸ਼ਰਾਫਤ ਅਲੀ ਵੀ ਨਾਲ ਗਏ ਸੀ। ਉਹ ਰਨਰ ਅਪ ਨੇ। ਦੋਨੇ ਜੱਜਿਸ ਕੌਣ ਸੀ? ਉਹਦੇ ਤਾਇਆ ਪੂਸਾ। ਫੇਰ ਤੇ ਹਾਰ ਜਾਣਾ। ਅੱਛਾ ਮੰਨਾ ਡੇ ਜੀ, ਓਹ ਹੋ ਜ਼ਾਕਿਰ ਹੁਸੈਨ ਸਾਹਿਬ, ਉਹ ਮੰਨਾ ਡੇ। ਪਰਵੇਜ਼ ਮਹਿੰਦੀ ਸਾਹਿਬ, ਹਰੀਹਰਨ, ਅਮਜਦ ਅਲੀ ਖਾਨ ਸਾਹਿਬ। ਵਾਹ ਠੀਕ ਹੈ, ਇਹ ਡਿਫਰੈਂਟ ਰਾਉਂਡਸ ਦੇ ਵਿੱਚ ਜੱਜ ਆਏ ਨੇ ਤੇ ਮੁਕਾਬਲਾ ਭਲਾ ਕਿਹੜਾ ਹੈ? ਉਹ ਚ ਤਾਲ ਰਾਉਂਡ ਵੀ ਹੈ, ਉਹ ਚ ਰਾਗ ਰਾਉਂਡ ਵੀ ਹੈ, ਉਹ 'ਚ ਸੁਰ ਰਾਉਂਡ ਵੀ ਹੈ। ਹੁਣ ਸੁਰ ਰਾਉਂਡ ਭਲਾ ਕੀ ਹੈ ਕਿ ਗਾਣਾ ਸ਼ੁਰੂ ਕਰਨਾ ਤੇ ਕੀਬੋਰਡ ਵਾਲੇ ਨੇ ਕਾਰਡ ਦੇਣਾ ਹੈ, ਮੁੜ ਕੇ 뮤직 ਬੰਦ ਹੋ ਜਾਣਾ ਤੇ ਤੁਸੀਂ ਪੂਰਾ ਅੰਤਰਾ ਕਹਿ ਕੇ ਵਾਪਸ ਆਉਣਾ ਤੇ ਉਹਨੇ ਐਂਡ ਤੇ ਦੇਖਣਾ ਉਸੇ ਸੁਰ ਤੇ ਕਿ ਨਹੀਂ। ਵਾਹ ਵਾਹ ਓਏ 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 ਪੂਰਾ ਸੁਰ ਤੇ ਨਹੀਂ ਬਦਲਿਆ, ਸੁਰ ਉਹਤੇ ਨਹੀਂ ਬਦਲ ਗਿਆ। ਇਹ ਬੜੇ ਚੀਜ਼ ਬਦਲ ਗਿਆ ਮੁੜ ਕੇ ਚੜ ਗਏ। ਜਦੋਂ ਉਹਨੇ ਕਾਰਡ ਦਿੱਤਾ ਤੇ ਸੁਰ ਚੜਿਆ ਹੋਇਆ ਸੀ ਤੇ ਪਾਪਾ ਨੇ ਗਾਣਾ ਗਾਇਆ ਉਹਦੇ ਵਿੱਚ ਤੇ ਜਦੋਂ ਐਂਡ ਕਰਕੇ ਐਂਡ ਤੇ ਕਾਰਡ ਆਇਆ ਨਾ ਤੇ ਭਿਜਿਆ ਹੋਇਆ ਤੇ ਹਰੀਹਰਨ ਬਕਾਇਦਾ ਕਹਿ ਰਿਹਾ ਉਹ ਹੋ ਇਹ ਉਹਦੇ ਐਕਸਪ੍ਰੈਸ਼ਨ ਆਏ ਨੇ ਸੁਰ ਦਾ ਤੇ ਉਹਨਾਂ ਨੂੰ ਵੀ ਬੜਾ ਪਤਾ। ਫਿਰ ਤਾਲ ਰਾਉਂਡ ਕਿ ਗਾਣਾ ਆਵਾਮ ਨੇ ਦੱਸਣਾ ਤੇ ਤਾਲ ਉਹਨੇ ਮਰਜ਼ੀ ਦਾ ਲਾਣਾ ਤੇ ਉਹਦੇ ਚ ਪੂਰਾ ਕਰਨਾ ਤੇ ਉਹ ਚ ਗਾਣਾ ਓਏ 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 ਆਪ ਉਹ ਜਿਸ ਮਰਜ਼ੀ ਬੀਟ ਚ। ਹਾਂਜੀ ਗਾਣਾ ਜਿਸ ਉੱਥੇ ਉਹਨੇ ਪਾਪਾ ਨੇ ਪਤਾ ਨਹੀਂ ਕਿਹੜਾ ਗਾਣਾ ਆਫਰ ਹੋਇਆ ਤੇ ਉਹਨੇ ਮੁਗਲਈ ਲਾ ਲਿਆ। ਗਾਣਾ 8 ਮਾਤਰੇ ਦਾ ਤੇ ਉਹਨੇ ਮੁਗਲਈ ਲਾ ਲਿਆ। ਯਾਨੀ ਕਿ ਬੇਤਬਲੇ ਦੀ ਵੀ ਬੇਵਕੂਫੀ ਆ ਕਿ ਜਦ ਗਾਣਾ ਹੀ 8 ਦਾ ਤੂੰ ਮੁਗਲਈ ਕਿੰਦ ਲਾ ਰਿਹਾ। ਤੇ ਪਾਪਾ ਨੇ ਉਹ 8 ਉਹ ਮੁਗਲਈ ਚ ਗਾਇਆ ਕਿਉਂਕਿ ਪਾਪਾ ਨੂੰ ਲੈ ਦਿੱਤੇ ਉਹਨਾਂ ਨੂੰ, ਬੜੇ ਆਲਾ ਮੱਤ ਸੀ ਉਹਨਾਂ ਨੂੰ ਲੈ। ਤੇ ਉਹਨਾਂ ਨੇ ਇੱਕ ਵਾਰੀ ਉਹਦਾ ਸੁਣਿਆ ਮੁਗਲਈ ਤੇ ਉਹਨਾਂ ਨੇ ਉਹ ਗਾਇਆ। ਫਿਰ ਰਾਗ ਰਾਉਂਡ ਜੱਜ ਨੇ ਰਾਗ ਦੱਸਣਾ ਤਾਂ ਤੁਸੀਂ ਗਾਣਾ ਹੈ। ਤੇ ਪਾਪਾ ਨੂੰ ਜਦੋਂ ਕਿਹਾ ਨਾ ਪ੍ਰਵੇਸ਼ ਮਹਿੰਦੀ ਸਾਹਿਬ ਨੇ ਅੱਲਾਹ ਦੇ ਦਰਜਾਤ ਬੁਲੰਦ ਕਰੇ ਕਿ ਜੀ ਪਟਦੀਪ में कुछ सुनाए। पापा कहते ने मेरे को क्लिप पे आके खान साहब पटदीप की भी है और पटदीप भी है कहते पटदीप में सुनाना है। तो पापा ने वो बाबरी चकोरी कोई किसी राग में कोई सुनाइए कोई चीज कोई पटदीप में चीज याद है प्रदीप 2 शक्लें हैं, प्रदीप की भी होता है, पटदीप भी होता है। पटदीप अच्छा ਅੱਛਾ ਜੀ ਉਹ ਹਾਂ ਬਾਬਰੀ ਚਕੋਰੀ ਜਿਹੜਾ ਉਹਨਾਂ ਦੀ ਰਿਕਾਰਡਿੰਗ ਇਹ ਕਿਹੜਾ ਮੁਕਾਬਲਾ ਉਸਤਾਦ ਜੀ? ਇਹ ਤੇ ਉਹਨਾਂ ਦਾ ਇਹ ਮੁਕਾਬਲਾ ਸੀ। ਹੁਣ ਤੇ ਵੋਟਾਂ ਤੇ ਪੈ ਗਿਆ। ਹੁਣ ਹੋਰ ਚੱਕਰ ਹੋ ਗਿਆ ਨਾ, ਹੁਣ ਤੇ ਸਿੱਧਾ ਗਾਣਾ ਸੁਣਾਉਣਾ ਸਕੇਲ ਚ ਪੂਰਾ ਆਪਣੇ ਆਵਾਮ ਦੇ ਆਪਣਾ ਸਟਾਰ ਚੂਜ਼ ਕਰਨਾ। ਹਾਂ ਨਹੀਂ ਇਹ ਫਿਰ ਇਹਦੇ ਤਿਆਰ ਆਦਮੀ ਚਾਹੀਦਾ ਇਸ ਮੁਕਾਬਲੇ 'ਚ, ਉਸ ਤੋਂ ਇਲਾਵਾ ਹੋਰ। ਅੱਛਾ ਉਹਦੇ ਜੋ ਇੰਡੀਆ ਪਾਕਿਸਤਾਨ ਸਾਰੇ ਆਰਟਿਸਟ ਆਏ ਸੀ ਸਭ ਪਸੰਦ ਉਹ YouTube ਤੇ ਕਿਤੇ ਪਿਆ ਉਹ YouTube ਤੇ ਮੈਂ ਹੀ ਚੜਾਇਆ ਹੋਇਆ। ਅੱਛਾ ਪਤਾ ਨਹੀਂ ਕੀ ਸੁਝੀ ਇੰਡੀਆ ਨੂੰ, ਪਹਿਲੇ ਤਾਂ ਹੈ ਹੀ ਨਹੀਂ ਸੀ ਨੈਟ ਤੇ, ਕੋਈ 10 ਸਾਲ ਪਹਿਲੇ ਉਹਨਾਂ ਨੇ ਚੜਾਇਆ ਹੈ। ਉਹ ਪਤਾ ਨਹੀਂ ਉਹਨੂੰ ਵਿਊ ਪੈ ਗਿਆ, ਉਹਨਾਂ ਨੇ ਫਿਰ ਹਟਾ ਦਿੱਤਾ। ਤੁਸੀਂ ਗੂਗਲ ਤੇ ਲਿਖੋਗੇ ਨਾ ਵਿਨਰਸ ਆਫ ਸਾਰੇਗਾਮਾ ਉਹਦੀ ਹਿਸਟਰੀ ਚ ਪਾਪਾ ਦਾ ਆਂਦਾ ਹੈ ਨਾਮ ਗੂਗਲ। ਨਹੀਂ ਵੀਡੀਓਜ਼ ਮੇਰੇ ਕੋਲ ਪਈਆਂ ਨੇ ਵੀ 2-3 ਅਪਲੋਡ ਕਰੋ ਯਾਰ। ਇੱਕ ਕੀਤੀ ਹੋਈ ਹੈ ਜਿਹੜੀ ਇਹਨਾਂ ਨੇ ਦੇਖੀ ਹੈ, ਹਾਂਜੀ ਬਾਬਰੀ ਚਕੋਰੀ ਵਾਲੀ ਕੀਤੀ। ਚਕੋਰੀ ਵਾਲੀ ਉਹ ਮਜ਼ੇ ਵਾਲੀ ਕਰਕੇ ਰਨਰ ਅਪ ਚਾਚੂ। ਅੱਛਾ ਐਂਡ ਤੇ ਦੋਵੇਂ ਆਪਸ ਚ ਮੁਕਾਬਲੇ ਤੇ ਆ ਗਏ। ਇਹ ਤਾਂ ਚੈਲੰਜ ਰਿਹਾ ਸੀ ਕਿ ਹਰ ਐਪੀਸੋਡ 'ਚ ਡਿਫਰੈਂਟ ਬੰਦਾ ਜਿੱਤਦਾ ਆ ਰਿਹਾ ਸੀ। ਇਧਰ ਪਾਪਾ ਜਿੱਤਦੇ ਜਾ ਰਹੇ, ਉਧਰ ਚਾਚੂ ਜਿੱਤਦੇ ਆ ਰਹੇ, ਕੁਦਰਤੀ ਗੱਲ। ਉਹ ਐਂਡ ਤੇ ਜਦੋਂ ਇਕੱਠੇ ਹੋਏ ਤੇ ਆਪਸ ਚ ਮੁਕਾਬਲਾ ਪੈ ਗਿਆ।
ਫਾਈਨਲ ਫਾਈਨਲ ਰਾਉਂਡ ਦੇ ਵਿੱਚ ਦੋਵੇਂ ਭਰਾ ਸਕੇ ਦੋਵੇਂ ਭਰਾ। ਉਹ ਬੜਾ ਮਜ਼ੇਦਾਰ ਅੱਛਾ ਸੀ। ਗਾਣਾ ਜਿਹੜਾ ਮਰਜ਼ੀ ਗਾਓ, ਭਾਵੇਂ ਇੰਡੀਅਨ ਭਾਵੇਂ ਪਾਕਿਸਤਾਨੀ, ਹਾਂ ਜੀ, ਉਦੋਂ ਕਿਹੜਾ ਮਸਲਾ। ਜਿਹੜਾ ਮਰਜ਼ੀ ਗਾਓ। ਨਹੀਂ ਤੇ ਸ਼ਰਾਫਤ ਭਾਜੀ ਨੇ ਅਦਬ ਜੀ ਹਾਰੇ ਨੇ ਜਾਂ ਜਨੂਨ ਹਾਰੇ? ਨਹੀਂ ਉਹ ਉੱਥੇ ਅਦਬ ਚ ਨਹੀਂ ਕੋਈ ਹਾਰਦਾ, ਉੱਥੇ ਸਿਰਫ ਬੰਦਾ ਹਾਰਦਾ ਉੱਥੇ ਜੈਨੂਨ ਹਾਰੇ। ਜਾਂ ਜਿੱਤਦਾ ਵਾ। ਇੱਕ ਚਾਚੂ ਸ਼ਰਾਫਤ ਨੇ ਉਹਦੇ ਵਿੱਚ ਹੀ ਨਾ ਗਾਣਾ ਗਾਇਆ ਤੇ ਉਹਦਾ ਅੰਤਰਾ ਗਲਤੀ ਕਹਿਤਾ ਉੱਤੇ ਨੂੰ, ਗਲਤ ਕਹਿਤਾ ਤੇ ਪਾਪਾ ਆਏ ਨਾ ਦੁਬਾਰਾ ਤੇ ਪਾਪਾ ਨੇ ਫਿਰ ਸਹੀ ਕਰਕੇ ਗਾਇਆ ਕਿ ਇਹਦਾ ਅੰਤਰਾ ਆਇਆ ਵੇ। ਤੇ ਸੋਨੂ ਜੀ ਕਹਿੰਦੇ ਦੱਸ ਵੀ ਇਹ ਤੂੰ शराफत भाई ने कुछ ऊपर नहीं कहा था, देखो चाचू कहते मैं फिर जीत गया। और उथे कोई उन्होंने कोई उथे केड़ा पर्ची सिस्टम ਸੀ मन्ना डे जी ने पापा ਨਾਲ ਇੰਨਾ ਪਿਆਰ मन्ना डे यार बहुत बड़े ਸੀ। क्या करना मतलब कि अच्छा मजे वाली ਗੱਲ ਪਾਪਾ ਨੂੰ ਯਾਦ ਕਰਵਾਇਆ ਸੀ ਅੰਕਲ ਅਸੀਂ ਅੰਕਲ ਇਜਾਜ਼ ਕਹੀਦਾ ਉਹਨਾਂ ਨੇ ਯਾਦ ਕਰਾਇਆ ਹੋਇਆ ਸੀ ਪੁੱਛੋ ਨਾ ਕੈਸੇ ਮੈਨੇ ਰਹਿਣ ਬਿਤਾਈ ਪਾਪਾ ਨੂੰ ਯਾਦ ਕਰਾਇਆ ਹੋਇਆ ਸੀ ਤੇ ਜਦੋਂ ਪਾਪਾ ਨੇ ਸੁਣਾਇਆ ਨਾ ਤੇ मन्ना डे जी ने की किया कि नज़ाकत जी आपने मेरा ही गाना मुझे सुनाया लेकिन बड़ा अनोखा सुनाया। ये आपने मुझे मेरा ही मुझे लगा नहीं कि मेरा। पापा कहते जी मुझे मेरे बड़े भाई ने याद कराया। ਵਾਹ 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 ਭਾਜੀ ਮੰਨਾ ਡੇ ਸਾਹਿਬ ਦੇ ਮੰਨਣ ਵਾਲੇ ਸੀ। ठीक है ते पापा लेके गए ने पीसीओ तक कि गल करानी अंकल जाज नाल वो गल नहीं हो सकी। ਓਏ ਹੋਏ ਹੋਏ मन्ना डे जी नाल गए ने पीसीओ तक कि कहते मेरी बात करवाओ उनसे जिन्होंने आपको याद करवाया। नहीं भाई जात बड़े बड़े फैन बहुत मतलब अच्छा वो जी। दोबारा नहीं आएंगे। ਅੱਛਾ ਹੁਣ ਇਹ ਤੇ ਉਹਨਾਂ ਦੀ ਤੇ ਆਪਾਂ ਇੱਥੇ 20 ਸ਼ੋਅ ਵੀ ਲੰਘ ਜਾਣ ਤੇ ਜਿੰਨੀਆਂ ਉਹਨਾਂ ਦੀ ਲਾਈਫ 'ਚ ਗੱਲਾਂ ਨੇ ਬਣੀਆਂ ਨਹੀਂ। ਅੱਛਾ ਹੁਣ ਤੁਸੀਂ ਇਸ ਟਾਈਮ ਕੀ ਕਰ ਰਹੇ ਹੋ? ਮੁਜ਼ਾਕਰਾਤ ਕਰ ਰਹੇ ਹੋ, ਡਰਾਮਾ ਕਰ ਰਹੇ ਹੋ, ਕੀ ਕਰਨ ਦਾ ਇਰਾਦਾ ਅੱਗੇ, ਕੀ ਕਰਨਾ ਹੁਣ ਸਾਡਾ? जानी भाई मेरा है बचपन तो एक्टिंग ਦਾ ਹੀ ਸੀ ਸ਼ੌਕ? ਸਭ ਨੂੰ ਪਤਾ। ਅੱਛਾ ਹਾਂਜੀ ਯਾਨੀ ਕਿ ਬਚਪਨ ਤੋਂ ਨਾ ਮੈਂ ਡਾਇਲੌਗਸ ਯਾਦ ਕਰਨੇ ਤੇ ਡਾਂਸ ਮੈਨੂੰ ਕੁਦਰਤੀ ਆਉਂਦਾ ਸੀ। ਮੈਂ ਸ਼ਾਹਰੁਖ ਖਾਨ ਦਾ ਫਾਲੋਅਰ ਸੀ, ਉਹਨੂੰ ਵੇਖ ਵੇਖ ਕੇ ਮੈਨੂੰ ਡਾਂਸ ਆਇਆ। Okay। ਠੀਕ ਹੈ ਤੇ ਮੈਂ ਘਰ ਕਹਿਣਾ ਕਿ ਮੈਂ ਜੀ ਮੈਨੂੰ ਤੁਸੀਂ ਸਿੰਗਿੰਗ ਦਾ ਨਹੀਂ ਕਹਿਣਾ, ਮੈਂ ਐਕਟਿੰਗ ਹੀ ਕਰਨੀ। ਠੀਕ ਹੈ ਉਹ ਲੇਕਿਨ ਕੁਦਰਤੀ ਪਾਪਾ ਨਾਲ ਮੈਂ 5 ਸਾਲ ਦਾ ਹੋਵਾਂਗਾ, ਮੈਂ ਪਿਸ਼ਾਵਰ ਗਿਆ ਤੇ ਉੱਥੇ ਨਾ ਮੈਂ ਹਲਕਾ ਜਿਹਾ ਉਹ ਪਾਪਾ ਆਪਣੀ ਸ਼ਾਗਿਰਦ ਨੂੰ ਗਜ਼ਲ ਯਾਦ ਕਰਾ ਰਹੇ ਸੀ। ਕਭੀ ਕਹਾ ਨਾ ਕਿਸੀ ਸੇ तेरे फसाने को। अच्छा पापा बैठे घर ਤੇ ਮੈਂ ਹਲਕਾ ਜਿਹਾ ਗੁਨਗੁਨਾਇਆ ਨਾ ਤੇ ਦੇਖਿਆ ਕਹਿੰਦੇ ਹਾਂ ਹਾਂ ਸੁਣਾ ਸੁਣਾ। ਮੈਂ ਕਿਹਾ ਨਹੀਂ 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 ਮੈਂ ਛੋਟਾ ਜਿਹਾ ਤੂੰ ਸੁਣਾ ਤੇ ਸਹੀ। ਅੱਛਾ ਮੈਂ ਉਹ ਵੀ ਗਜ਼ਲ ਸੁਣਾਤੀ ਤੇ ਪਾਪਾ ਨੂੰ ਉਦੋਂ ਮੈਨੂੰ ਬੜਾ ਰਿਸਪੌਂਸ ਮਿਲ ਗਿਆ। ਪਾਪਾ ਦੇ ਦੋਸਤ ਆਏ ਹੋਏ ਸੀ ਅਮਰੀਕਾ ਤੋਂ, ਉਹ ਬੜਾ ਅੱਛਾ ਪਾਪਾ ਨੂੰ ਪਤਾ ਲੱਗਿਆ ਕਿ ਗਾ ਲੈਂਦਾ, ਉਹਨਾਂ ਨੇ ਪਤਾ ਲੱਗ ਗਿਆ ਸੀ ਤੇ ਲੇਕਿਨ ਮੇਰਾ ਇੰਟਰਸਟ ਨਹੀਂ ਹੈਗਾ ਗਾਉਣ 'ਚ। ਠੀਕ ਹੈ ਤੇ ਪਾਪਾ ਬਹਾਨੇ ਨਾਲ ਮੈਨੂੰ ਬਾਹਰ ਆਏ ਤੇ ਵਾਜੇ ਦਾ ਮੈਨੂੰ ਵੈਸੇ ਹੀ ਸ਼ੌਕ ਸੀ, ਉਹ ਮੈਂ ਵੈਸੇ ਹੀ ਵਜਾਉਣਾ। ਮੈਂ ਕਿਹਾ ਚਾਹੇ ਮੈਂ ਸਿੰਗਿੰਗ ਕਰਨੀ ਨਹੀਂ ਕਿ ਮੈਨੂੰ ਵਾਜੇ ਦਾ ਵੈਸੇ ਹੀ ਮੇਰੀ ਹੌਬੀ ਸੀ। ਲੋ ਜੀ ਹੁਣ ਵੱਡੇ ਹੋ ਗਏ ਤੇ ਪਾਪਾ ਮੈਨੂੰ ਮੈਂ ਕਹਿਣਾ ਮੈਨੂੰ ਕਿਸੇ ਦੇ ਸਾਹਮਣੇ ਗਾਉਣ ਦਾ ਨਹੀਂ ਕਹਿਣਾ ਤੁਸੀਂ। ਪਾਪਾ ਨੇ ਹੱਸਦੇ ਰਹਿਣਾ ਕਹਿਣਾ ਤੇਰਾ ਔਰ ਮੈਂ ਛੋਟੇ ਹੁੰਦੇ ਬੜੀ ਬੜੀ ਜਗ੍ਹਾ ਤੇ ਪਰਫਾਰਮੈਂਸ ਕੀਤੀ ਹੋਈ ਡਾਂਸ ਦੀ। ਮੈਂ ਬੜੇ ਬੜੇ ਮੁਕਾਬਲੇ ਜਿੱਤੇ ਹੋਏ ਨੇ ਲੋਕਲ 14 ਅਗਸਤ ਤੇ ਬੜੇ ਮੁਕਾਬਲੇ ਹੁੰਦੇ ਸੀ। ਠੀਕ ਹੈ ਤੇ ਪਾਪਾ ਨੇ ਮੈਨੂੰ ਲੈ ਜਾਣਾ ਕਹਿੰਦਾ ਚੱਲ ਕਰ ਪਰਫਾਰਮ। ਲਾਹੌਰ ਮੈਂ ਬੜਾ ਪਰਫਾਰਮ ਕੀਤਾ ਹੋਇਆ, ਕਰਦਾ ਮੈਂ ਡਾਂਸ ਗਾਉਣ ਤੋਂ ਮੇਰੀ ਸੌਰੀ ਵਰਡ ਮੈਂ ਯੂਜ਼ ਕਰ ਲਿਆ। ਅੱਛਾ ਤੇ ਟੂੰ ਕਰ ਦੇਣਾ ਪਿੱਛੇ ਉਹ ਫਿਰ ਤੁਸੀਂ ਕਰ ਦੋ ਇਹ ਲਾ ਦੇਣਾ। ਕਰਦਿਆਂ ਹੋਇਆ ਕਿ ਜੀ ਹੁਣ ਮੇਰਾ ਐਕਟਿੰਗ ਨੂੰ ਹੱਥ ਨਹੀਂ ਪੈ ਰਿਹਾ ਮੇਰਾ ਲਾਹੌਰ ਕਿਤੇ, ਮੈਨੂੰ ਸਮਝ ਨਹੀਂ ਆ ਰਹੀ। ਉਦੋਂ ਗੰਦ ਵੀ ਬੜਾ ਸੀ ਇੰਡਸਟਰੀ 'ਚ। ਹੁਣ ਤੇ ਫਿਰ ਬੜਾ ਮੀਡੀਆ ਨੇ ਨਾ ਸੋਸ਼ਲ ਮੀਡੀਆ ਨੇ ਬੜਾ ਗਲਤ ਲੋਕਾਂ ਦਾ ਰੁਝਾਨ ਘਟਾ। ਪਹਿਲੇ ਬੜਾ ਗਲਤ ਬੰਦਾ ਸੀ ਸਪੈਸ਼ਲੀ ਐਕਟਿੰਗ ਇੰਡਸਟਰੀ ਦੇ ਵਿੱਚ। ਉਹ ਤੋਂ ਔਰ ਮਾਨਵ ਵਿੱਚ ਜਦੋਂ ਇੰਡੀਆ ਤੋਂ ਆਏ ਫਿਰ ਮੈਂ ਮਾਨਵ ਨੂੰ ਪੁੱਛ ਕੇ ਜਾਣਾ ਹਰ ਜਗ੍ਹਾ। ਉਹਨੇ ਕਹਿਣਾ ਨਹੀਂ ਉਹ ਬੰਦਾ ਨਹੀਂ ਸਹੀ, ਉਹਦੇ ਕੋਲ ਨਹੀਂ ਜਾਣਾ। ਉਹ ਮੈਨੂੰ ਗਾਈਡ ਕਰ ਦਿੰਦੇ ਸੀ। ਪਹਿਲੇ ਹੋਇਆ ਇੱਕ ਡਾਂਸ ਮੁਕਾਬਲਾ ਲਾਹੌਰ 'ਚ 2008 'ਚ, ਉਹ ਕੀਤਾ। ਫਿਰ ਮੈਂ ਨਚਲੇ 'ਚ ਗਿਆ ਕਰਾਚੀ ARY ਦੇ ਉੱਤੇ, ਉਹ ਵੀ ਮੈਂ ਵਿਨ ਕੀਤਾ। ਮੈਂ ਨਚਲੇ ਦਾ ਵੀ ਵਿਨਰ ਜਿੱਤ ਕੇ ਵਾਪਸ ਆਇਆ। ਹੁਣ ਕੁਛ ਸਮਝ ਨਹੀਂ ਆ ਰਹੀ ਕਿ ਕਿੱਥੇ ਜਾਣਾ। ਐਕਟਿੰਗ ਦਾ ਕੋਈ ਤਜਰਬਾ ਹੀ ਕਿਸੇ ਦਾ ਨਹੀਂ। ਮੈਨੂੰ ਸਟੂਡੀਓਜ਼ ਦਾ ਪਤਾ, ਮਿਊਜ਼ਿਕ ਸਟੂਡੀਓ ਕਿ ਮੈਂ ਇੱਥੇ ਜਾਣਾ। ਮੈਨੂੰ PTV ਦਾ ਪਤਾ ਕਿ ਪਾਪਾ ਹੁਣੀ ਇੱਥੇ ਜਾਂਦੇ ਰਹੇ ਨੇ। ਨਾ ਕਿਸੇ ਪ੍ਰੋਡਕਸ਼ਨ ਹਾਊਸ ਦਾ ਪਤਾ ਪਾਪਾ ਹੁਣਾਂ ਨੂੰ, ਕਿਸੇ ਨੂੰ ਕਿਸੇ ਚੀਜ਼ ਦਾ ਨਹੀਂ ਪਤਾ। ਮੈਂ ਕਿਹਨੂੰ ਪੁੱਛਾਂਗੇ ਯਾਰ ਮੈਂ ਐਕਟਿੰਗ ਕਰਨੀ, ਮੈਂ ਕਿੱਥੇ ਜਾਵਾਂ। ਐਂਡ ਪਾਪਾ ਜਦੋਂ ਮੈਂ ਬਹੁਤਾ ਹੀ ਪਰੇਸ਼ਾਨ ਹੋ ਗਿਆ ਨਾ ਕਹਿੰਦੇ ਯਾਰ ਤੂੰ ਕਰਨਾ ਕੀ? ਮੈਂ ਕਿਹਾ ਮੈਂ ਕਰਨੀ ਮੈਂ ਐਕਟਿੰਗ ਹੀ। ਮੈਂ ਕਿਹਾ ਅੱਛਾ ਕਹਿੰਦੇ ਐਕਟਿੰਗ ਹੀ ਕਰਨੀ। ਮੈਂ ਤੁਹਾਨੂੰ ਇੱਕ ਤਾਂ ਹੁੰਦਾ ਨਾ ਕਿ ਬਾਪ ਹੁਣ ਚਲੇ ਗਏ ਤੇ ਮੈਂ ਗੱਲ ਬਣਾ ਕੇ ਸੁਣਾ ਰਿਹਾ, ਇਹ ਉਹ ਸੀਨ ਨਹੀਂ ਹੈਗਾ ਜੋ ਹਕੀਕਤ। ਕਹਿੰਦੇ ਸਿੰਗਰ ਬਣ ਜਾ, ਐਕਟਰ ਆਪੇ ਬਣ ਜਾਏਗਾ ਨਾ। ਕੀ ਮਤਲਬ? ਉਹਨਾਂ ਨੇ ਐਗਜ਼ਾਮਪਲ ਜਿਹੜੀ ਮੈਨੂੰ ਉਦੋਂ ਦਿੱਤੀ ਨਾ, ਕਹਿੰਦੇ ਗੱਲ ਸੁਣ ਮੇਰੀ ਗਜ਼ਲ ਹਿੱਟ ਹੋਈ ਦਰਦ ਰੁਕਤਾ ਨਹੀਂ ਇੱਕ ਪਲ ਵੀ,
तो फिल्म वाले मेरे को घर आ गए कि हमने आपको भी लेना है फिल्म में और आपकी गजल को पापा ने आप ही जी अच्छा मैं क्या ਤੇ ਉਦੋਂ ਤੱਕ ਵੀ ਮੇਰਾ ਪਬਲਿਕਲੀ ਗਾਣ ਦਾ ਮੇਰਾ ਕੋਈ ਐਕਸਪੀਰੀਅੰਸ ਨਹੀਂ ਸੀ ਮੈਨੂੰ ਪਾਪਾ ਨੇ 2015 ਦੇ ਨਵੰਬਰ ਚ ਪਹਿਲੀ ਵਾਰੀ ਸਟੇਜ ਤੇ ਖਿਲਾਰਿਆ ਚੱਲ ਕਹਿੰਦੇ ਮੈਂ ਕਿਹਾ ਅੱਛਾ ਜੀ ਤੇ ਹੁਣ ਕਿਉਂਕਿ ਸਾਡਾ ਸਟਾਈਲ ਪਾਪਾ ਵਾਲੇ ਨਹੀਂ ਸੀ ਮਾਨਤ ਮੈਨੂੰ ਅਸੀਂ ਵੇਖ ਰਹੇ ਸੀ ਅਸੀਂ ਬਗੈਰ ਬਾਜੇ ਤੋਂ ਜ਼ਰਾ ਉਹਨਾਂ ਨੂੰ ਇੱਕ ਆਈਕੋਨਿਕ ਜਿਹੜੀ ਅਸੀਂ ਵੀ ਉਹੀ ਚਾਹ ਰਹੇ ਸੀ ਕਿ ਅਸੀਂ ਉਹੀ ਉਹ ਮੈਂ ਗਾਇਆ ਲੋ ਵੀ ਮੈਨੂੰ ਨਹੀਂ ਪਤਾ ਮੈਂ ਚੰਗਾ ਗਾਇਆ ਮੈਂ ਬੁਰਾ ਗਾਇਆ ਮੈਂ 15-20 ਮਿੰਟ ਗਾਇਆ ਤੇ ਪਾਪਾ ਨੇ ਸਿਰਫ ਸਟੇਜ ਦੇ ਕੋਲ ਆ ਕੇ ਸਿਰਫ ਇੰਨਾ ਹੀ ਕਿਹਾ ਲੈ ਇੰਨੀ ਗੱਲ ਵਾਹ ਲੈ ਇੰਨੀ ਗੱਲ ਜਾਨੀ ਬਈ ਉਹਨਾਂ ਦਾ ਲੈ ਇੰਨੀ ਗੱਲ ਕਹਿਣਾ ਮੁੜ ਕੇ ਅਲਹਮਦੁਲਿਲਾ ਪਾਪਾ ਦੇ ਨਾਲ ਮੈਂ ਕੋਈ 200-250 ਸ਼ੋਅ ਕੀਤਾ ਵਾਹ ਤੇ ਮਾਈਕ ਫੜ ਕੇ ਗਾਣ ਦਾ ਵੀ ਝਾਕਾ ਖੁੱਲ ਗਿਆ ਗੱਲਬਾਤ ਦਾ ਇਹ ਮੁਜ਼ਾਕਰਾ ਚ ਮੈਨੂੰ ਤਾਂ ਫਾਇਦਾ ਹੋਇਆ ਹਾਂ ਮੈਂ ਕੁਝ ਸਟੇਜ ਤੇ ਬੋਲਿਆ ਨਹੀਂ ਸੀ ਜਾਂਦਾ ਡਾਂਸ ਕਰ ਲੈਂਦਾ ਸੀ ਉਹਦੀ ਵਜ੍ਹਾ ਨਾਲ ਮੈਨੂੰ ਹੋਸਟਿੰਗ ਦੇ ਵਿੱਚ ਮੇਰੀ ਹੈਲਪ ਹੋਈ ਕਿ ਮੈਂ ਅੱਜ ਬੋਲ ਰਿਹਾ ਸਟੇਜ ਦੇ ਉੱਤੇ ਗਾਣ ਦਾ ਝਾਕਾ ਖੁੱਲ ਗਿਆ Body language, ਸਾਰਾ act, ਕੁਛ। ਹਾਂ। ਉਹ ਸਾਰਾ ਕ੍ਰੈਡਿਟ ਉਸ ਬੰਦੇ ਨੂੰ ਜਾਂਦਾ ਅੱਛਾ ਤੁਸੀਂ ਮੁਜ਼ਾਕਰਾਤ ਦੇ ਵਿੱਚ ਵੀ ਨਾ ਤੁਸੀਂ ਸਿੰਗਰ ਘੱਟ ਹੀ ਨਜ਼ਰ ਆਉਂਦੇ ਹੋ ਪਰਫਾਰਮਰ ਦੇ ਬਹੁਤ ਜ਼ਿਆਦਾ ਭਾਈ ਜਾਜ਼ ਕੈਸਰ ਦੇ ਨਾਲ ਵੀ ਇਹਨਾਂ ਦਾ ਵਕਤ ਕਾਫੀ ਹੋ ਗਿਆ ਭਾਜੀ ਦੀਆਂ ਵੀ ਇੱਕ ਦੋ ਗੱਲਾਂ ਦਾ ਯਾਰ ਸਾਨੂੰ ਅੱਛਾ ਮੈਂ ਥੋੜਾ ਜਿਹਾ ਤੁਹਾਨੂੰ ਦੱਸ ਦਿਆਂ ਆਪਣੇ ਮੈਂ ਆਪਣੇ ਭਾਜੀ ਨਾਜ਼ਰੀਨ ਜਿਹੜੇ ਨੇ ਨਾ ਇਹਨਾਂ ਨੂੰ ਦੱਸ ਦਿਆਂ ਕਿ ਨਾਜ਼ਰੀਨ ਸਾਹਿਬ ਗੱਲ ਇਹ ਹੈ ਕਿ ਅਸੀਂ ਜਿਨ੍ਹਾਂ ਦਾ ਬੇਸ਼ੱਕ ਹੁਣ ਤੁਸੀਂ ਪਤਾ ਨਹੀਂ ਕਿੱਥੇ ਕਿੱਥੇ ਬੈਠੇ ਹੋ ਇਜਾਜ਼ ਕੈਸਰ ਦਾ ਤੁਸੀਂ ਭਾਵੇਂ ਨਾ ਦੇਖਿਆ ਹੋਵੇ ਲੇਕਿਨ ਗੱਲ ਇਹ ਹੈ ਕਿ ਤੁਸੀਂ ਸ਼ੋਅ ਤੋਂ ਬਾਅਦ ਨਾ ਉਹਨਾਂ ਨੂੰ ਦੇਖੋ ਹਾਂ ਸਰਚ ਕਰੋ ਨਜ਼ਾਕਤ ਅਲੀ ਦੇਖੋ 2 4 5 10 ਵਾਰੀ ਉਹਨਾਂ ਨੂੰ ਵੇਖੋਗੇ ਨਾ ਤੁਹਾਨੂੰ ਸਮਝ ਆਏਗੀ ਕਿ ਇਹ ਸ਼ੋਅ ਕਿੰਨਾ ਬੰਦਿਆਂ ਵਾਸਤੇ ਹੋ ਰਿਹਾ ਜੀ ਜੀ ਅੰਕਲ ਜਾਜ ਦੀ ਗੱਲ ਯਾਦ ਆ ਗਈ ਮਜ਼ੇ ਨਾਲ ਬੈਠੇ ਹੋਏ ਸੀ ਤੇ ਕਲਾਸੀਕਲ ਗੁਫ਼ਤਗੂ ਸ਼ੁਰੂ ਹੋ ਗਈ ਵਾਹ ਹੈਂ ਮੈਂ ਨਾਮ ਨਹੀਂ ਲੈਣਾ ਕਿਸੇ ਕਵੀਏ ਦੀ ਗੱਲ ਹੋ ਰਹੀ ਉਹ ਇੱਕ ਬੰਦਾ ਵਿੱਚੋਂ ਕਹਿ ਰਿਹਾ ਉਹ ਬੜਾ ਵੱਡਾ ਕਵੀਆ ਬੜਾ ਵੱਡਾ ਜਾਜ ਕਹਿ ਰਿਹਾ ਯਾਰ ਅਸੀਂ ਉਹਨੂੰ ਮੰਨਣਾ ਪਤਾ ਕਿਸ ਤਰ੍ਹਾਂ ਫੁੱਲ ਮਜ਼ੇ ਦੇ ਵਿੱਚ ਅਸੀਂ ਕਿ ਕਿਸ ਤਰ੍ਹਾਂ ਉਹ ਦੀਪਕ ਗਾਵੇ ਤੇ ਅੱਗ ਲੱਗੇ ਤੇ ਲੱਗੇ ਵੀ ਉਹਨੂੰ ਹੀ ਇਹ ਰਾਗ ਹੈ ਨਾ ਮੈਂ ਨਾਲ ਦੱਸੀ ਜਾਵਾਂ ਨਾ ਕਿਉਂਕਿ ਗੱਲਾਂ ਸਾਡੀ ਫੀਲਡ ਦੀਆਂ ਨੇ ਨਾ ਰਾਗ ਦੀਪਕ ਹੁੰਦਾ ਹੈ ਜਿਵੇਂ ਰਾਗ ਗਾਈਦੇ ਨੇ ਤੇ ਉਹ ਰਾਗ ਦੀਪਕ ਆ ਤੇ ਉਹ ਸੁਣਿਆ ਬਜ਼ੁਰਗਾਂ ਨੇ ਮਤਲਬ ਜਦੋਂ ਕੋਈ ਬਹੁਤ ਸੱਚੇ ਲੋਕ ਗਾਉਂਦੇ ਸੀ ਤੇ ਉਹ ਤਪਸ਼ ਤੇ ਉਹ ਅੱਗ ਵੀ ਲੱਗ ਜਾਂਦੀ ਸੀ ਤੇ ਉਹ ਕਹਿ ਰਹੇ ਨੇ ਕਿ ਉਹਨਾਂ ਨੇ ਕਿਸੇ ਸਿੰਗਰ ਨੇ ਕਿਹਾ ਕਿ ਇਹ ਬੜੇ ਵੱਡੇ ਸਿੰਗਰ ਨੇ ਕਿ ਜੇ ਅਸੀਂ ਤਦ ਮੰਨਾਂਗੇ ਇਹ ਰਾਗ ਦੀਪਕ ਗਾਵੇ ਤੇ ਅੱਗ ਲੱਗ ਜਾਵੇ ਤੇ ਲੱਗੇ ਵੀ ਇਹਨੂੰ ਹੀ ਫਿਰ ਅਸੀਂ ਮੰਨਾਂਗੇ ਕਿ ਬਹੁਤ ਤੁਸੀਂ ਨਹੀਂ ਸੁਣੀ ਹੋਗੀ ਗੱਲ ਇਹਦਾ ਰਾਵੀ ਮੈਂ ਹੀ ਮੈਂ ਤਾਂ ਮੇਰੇ ਸਾਹਮਣੇ ਦੀ ਰਵਾਇਤ ਅੱਛਾ ਮੈਂ ਤਾਂ ਦੱਸਣਿਆ ਮੈਨੂੰ ਭਾਈ ਜਾਦ ਨੇ ਨਾ ਹਾਰਮੋਨੀਅਮ ਲੈ ਕੇ ਦਿੱਤਾ ਹਾਂ ਇੱਕ ਬੰਦੇ ਕੋਲੋਂ 70,000 ਦਾ ਹਾਰਮੋਨੀਅਮ ਲੈਤਾ ਹੁਣ ਉਹ ਬੰਦਾ ਜਿਹਨੇ ਵੇਚਿਆ ਉਹ ਵੀ ਉੱਥੇ ਆ ਮੈਂ ਵੀ ਭਾਈ ਜਾਜ਼ ਵੀ ਤੇ ਹਾਰਮੋਨੀਅਮ ਵੀ ਇੱਥੇ ਪਿਆ ਸੋਫੇ ਤੇ ਨਾ ਭਾਈ ਜਾਦ ਬੈਠੇ ਨੇ ਇੱਧਰ ਮੈਂ ਤੇ ਉਧਰ ਜਿਹਨੇ ਵੇਚਿਆ ਉਹ ਬੈਠਾ ਹੈ ਲਿਆ ਬਈ 1000 ਰੁਪਇਆ ਕਮਿਸ਼ਨ ਤੂੰ ਦੇ ਦੇ 1000 ਰੁਪਇਆ ਕਮਿਸ਼ਨ ਤੂੰ ਦੇ ਦੇ ਤੇ ਮੈਂ ਅੱਗੇ 70 ਦਿੱਤਾ ਮੈਂ ਕਿਹਾ ਜੀ ਮੈਂ ਤੇ ਦਿੱਤਾ 70,000 ਉਹਨੇ ਲਿਆ ਵਾ ਹਾਂ ਉਹਨੂੰ ਪ੍ਰੋਫਿਟ ਹੋਇਆ ਮੇਰੇ ਕੋ ਕਾਹਦੀ 1000 ਮੈਂ ਤਾਂ ਅੱਗੇ 70 ਕਹਿੰਦੇ ਤੈਨੂੰ ਮੈਂ 1.5 ਲੱਖ ਵਾਲਾ ਬਾਜਾ 70 ਤਾਂ ਨਹੀਂ ਲੈਤਾ ਹਾਂ ਮੈਂ ਕਹਤੇ ਮੈਂ ਕਿਹਾ ਉਹਦੇ ਕੋ ਕਾਹਦੇ ਕਹਿੰਦੇ ਉਹਦਾ ਮੈਂ 40 ਵਾਲਾ 70 ਤਾਂ ਨਹੀਂ ਬੁਕਾ ਸੇਮ ਟਾਈਮ ਲੈ ਅੱਛਾ ਇੱਕ ਗੱਲ ਹੋਰ ਸਾਥੀ ਮੇਰੇ ਖਿਆਲ ਨਾਲ ਇਹ ਜਿਹੜੀ ਫੈਰ ਜਾ ਨਾਸਰ ਮੁਗਲ ਸਾਹਿਬ ਆਪਣੇ ਉਹਨਾਂ ਨੇ ਕੁਝ 2-3 ਖਵਾਤੀਨ ਭੇਜੀਆਂ ਕੋਈ ਮਤਲਬ ਉਹਨਾਂ ਦਾ ਨਾ ਕੋਈ ਬੱਚੀ ਪੜ੍ਹਦੀ ਸੀ ਤੇ ਉਹ ਮਿਊਜ਼ਿਕ ਦਾ ਉਹਦੀ ਕੋਈ ਥੀਸ ਕੀ ਉਹਨੂੰ ਕਹਿੰਦੇ ਨੇ ਜਿਹੜੀ ਨਹੀਂ ਜਿਹੜੀ ਹੈ ਮਿਊਜ਼ਿਕ ਤੇ ਹੁੰਦੇ ਨੇ ਸਬਜੈਕਟ ਰੱਖਿਆ ਹੁੰਦਾ ਨਾ ਤੁਸੀਂ ਰੱਖ ਲੈਂਦੇ ਹੋ ਬੱਚਿਆਂ ਦਾ ਕੋਈ ਯੂਨੀਵਰਸਿਟੀ ਦੇ ਵਿੱਚ ਮਿਊਜ਼ੀਕਲ ਕੋਈ ਸੀ ਉਹਦੇ ਬਾਰੇ ਚ ਨਾ ਰਿਕਾਰਡਿੰਗ ਚ ਤੇ ਉਹ ਨਾ ਮੇਰੇ ਕੋਲ ਭੇਜਿਆ ਕਿ ਤੁਸੀਂ ਅਗਰ ਰਿਕਾਰਡਿੰਗ ਦੀ ਬੇਸਿਕਸ ਵਗੈਰਾ ਨਾ ਉਸ ਜਾਤ ਭਾਈ ਨੂੰ ਕੁਝ ਪਤਾ ਤੁਸੀਂ ਉਹਨਾਂ ਕੋ ਤੇ ਭਾਈ ਜਾਸ ਆਪਣਾ ਸੋਫਾ ਨਹੀਂ ਸੀ ਪੁਰਾਣੇ ਦਫ਼ਤਰ ਉਹਦੇ ਥੱਲੇ ਬੈਠੇ ਨੇ ਅੰਜਾਂ ਤਰ੍ਹਾਂ ਕੇ ਤੇ ਨਾਲ ਇੱਧਰ ਮੈਂ ਬੈਠਾ ਤੇ ਸੋਫਾ ਖਾਲੀ ਹੈ ਤੇ ਉਹ ਆਈਆਂ ਨੇ ਤੇ ਨਾ ਮੇਰੀ ਉਹਨਾਂ ਨਾਲ ਜ਼ਿੰਦਗੀ 'ਚ ਮੁਲਾਕਾਤ ਨਾ ਭੈਣਾਂ ਮੇਰੀਆਂ ਨਾਲ ਤੇ ਨਾ ਭਾਈ ਜਾਦ ਨੇ ਤੇ ਤੇ ਉਹ ਆ ਕੇ ਬਹਿ ਗਈਆਂ ਨੇ ਐ ਜਿੱਦਾਂ ਤੂੰ ਗੱਲ ਕਰ ਰਿਹਾ ਨਾ ਕਿ ਕਿਸ ਟਾਈਮ ਐਸੀ ਗੱਲ ਕਰ ਦਿੰਦੇ ਸੀ ਕਿ ਅਸੀਂ ਡਰ ਜਾਂਦੇ ਸੀ ਕਿ ਕੋਈ ਤੇ ਸੇਮ ਤੇ ਬਹਿ ਗਈਆਂ ਨੇ ਤੇ ਮਤਲਬ ਰਿਚ ਫੈਮਿਲੀ ਲੱਗ ਰਹੀ ਹੈ ਪਾਇਆ ਲਾਇਆ ਅੱਛਾ ਔਰ ਗੱਡੀ ਛੱਡੀ ਚਾਬੀ ਅੱਛੀ ਗੱਡੀ ਦੀ ਅੱਛੀ ਤੇ ਬਹਿ ਗਈਆਂ ਤੇ ਹਾਲੇ ਬੈਠੀਆਂ ਨੇ ਤੇ ਕਹਿੰਦੇ ਇਹ ਕੁੜੀਏ ਹੈ
ਹਾਲੇ ਸਲਾਮ ਦੁਆ ਮੈਂ ਵੀ ਨਹੀਂ ਪੁੱਛਿਆ ਕਿ ਕਿਆ ਖਾਈ ਪੀਏ ਨਹੀਂ ਇੰਜ ਬੈਠੀਆਂ ਨੇ ਤੇ ਕਹਿੰਦੇ ਇਹ ਕੁੜੀਏ ਉਹ ਕਹਿੰਦੀ ਜੀ ਚੌਲ ਪਕਾ ਲੈਣੀ ਤੇ ਮੈਂ ਉਹੀ ਹਿਸਾਬ ਕੇ ਉੱਡ ਗਿਆ। ਮੈਂ ਕਿਹਾ ਯਾਰ ਪਤਾ ਨਹੀਂ ਕੌਣ ਨੇ, ਕੀ ਉਹਨਾਂ ਦਾ ਹਿਸਾਬ ਕਿਤਾਬ। ਤੇ ਉਹੀ ਗੱਲ, ਉਹ ਗੁੱਸਾ ਨਹੀਂ ਕਰ ਰਹੀਆਂ। ਉਹ ਕਹਿੰਦਾ ਜੀ ਸਰ ਪਕਾ ਕੇ ਲਿਆ। ਕਹਿੰਦੀ ਜੀ ਮੈਂ ਹੁਣੇ ਖਾਣੇ। ਹਾਏ ਹਾਏ ਵਾਹ ਵਾਹ ਇਹ ਟੈਪ ਹੋਈ ਤਬੀਅਤ ਭਾਈ ਵੀ ਉਹ ਜਾਣਦੇ ਵੀ ਨਹੀਂ। ਉਹ ਜਾਣਦੇ ਕੱਖ ਵੀ ਨਹੀਂ। ਤੇ मैं उन्होंने कहा आपकी बात ये है, ये हमारे, मैं फिर तारफ कराया। मैं कहा ये हमारे बहुत बड़े आर्टिस्ट हैं जाज के सर साहब, आप उनसे पूछिएगा, नासिर मुगल साहब से। तो ये हमारे बुजुर्ग हैं, तो इनकी क्वालिटी ये है कि इनके साथ बुजुर्ग बैठेंगे तो ये बुजुर्ग हो जाते हैं, इनके साथ जवान बैठे ये जवान हो जाते हैं, इनके साथ बच्चा बैठे ये बच्चे बन जाते हैं। ये इस तरह की क्वालिटी। तो आपसे आने से पहले ना हम चावलों की बात कर रहे थे, तुम्हारे मुंह में पानी, मैं कोलों ही है स्टोरी सारी बना तो कोई जिक्र नहीं। मैं आप हैरान हो गया भी ये किधर तुर पिया सुर लग गया। ये कुड़िए चौल पका लेनी ले। ਉਸਤਾਦ ਜੀ ਜਿਹੜਾ ਮੂੰਗਫਲੀ ਵਾਲਾ ਸੀ, ਅਜੇ ਆਪਾਂ ਮੂੰਗਫਲੀ ਲੈਣ ਗਏ ਸੀ, ਆ ਮੂੰਗਫਲੀ ਵਾਲਾ ਤੇ ਉਹ ਇਦਾਂ ਦੇ ਤੇ ਕਰਦੇ ਰਹਿੰਦੇ ਸੀ ਨਾ। ਮੂੰਗਫਲੀ ਵਾਲੇ ਨੂੰ ਉਹਨਾਂ ਨੇ ਕਿਹਾ ਵੀ 5 ਰੁਪਏ ਦੀ ਮੂੰਗਫਲੀ ਦੇ ਵੀ ਜਵਾਨਾ। ਕਹਿੰਦਾ ਉਹ ਚਾਚਾ 5 ਰੁਪਏ ਦੀ ਨਹੀਂ ਹੁੰਦੀ, ਕਰੋੜ ਰੁਪਏ ਦੀ ਮੂੰਗਫਲੀ। ਸਤਾਜ ਦੀ ਕਾਪੀ ਵੀ ਅੱਛੀ ਕਰਦੇ ਉਹਨਾਂ ਨੇ। क्या बात ਅੱਛਾ ਮੈਂ ਉਹ ਤੁਹਾਨੂੰ ਦੱਸਿਆ ਨਹੀਂ ਕਿ ਮੈਂ ਦੱਸਿਆ ਟੀਵੀ ਤੇ ਅਸੀਂ ਬੈਠੇ, ਭਾਈ ਜਾਜ਼ ਬੈਠੇ ਨੇ ਤੇ ਉਦੋਂ ਨੂਨ ਲੀਗ ਦੀ ਹਕੂਮਤ ਲੱਥੀ ਹੈ ਜੀ। ਤੇ ਦੋ ਨੂਨ ਲੀਗੀ ਆਪਸ ਚ ਸਲਾਮ ਲੈ ਰਹੇ ਨੇ, ਕੋਈ ਨਾ ਕਿਸੇ ਟੀਵੀ ਚੈਨਲ ਤੇ ਦੇਖ ਰਹੇ ਨੇ। ਤੇ ਇੱਕਦਮ ਪਤਾ ਨਹੀਂ ਕੀ ਹੈ, ਤੁਹਾਨੂੰ ਪਤਾ ਵੀ ਨੂਨ ਲੀਗ ਦੀ ਹਕੂਮਤ ਨਾ ਮਤਲਬ ਲੱਥੀ ਹੈ ਹਕੂਮਤ, ਤੇ ਇਹ ਨੂਨ ਲੀਗ ਦੇ ਹੀ ਆ ਤੇ ਉਹਨੇ ਲੱਥ ਗਏ ਨੇ ਤੇ ਸਲਾਮ ਲੈ ਰਹੇ। ਤੇ ਹੁਣ ਐਵੇਂ ਦਿਮਾਗ ਗੱਲ ਆਈ, ਕਹਿੰਦੇ ਇਹ ਭਲਾ ਕੀ ਕਹਿ ਰਹੇ। ਮੈਂ ਕੀ ਕਹਿ ਰਹੇ ਜੀ? ਇਹ ਕਹਿ ਰਹੇ ਮੁਬਾਰਕ ਹੋਵੇ, ਆਪਾਂ ਦੋਵਾਂ ਦਾ ਬੇੜਾ ਗਰਕ ਹੋ ਗਿਆ। ਔਰ ਫਿਰ ਤੁਸੀਂ ਬੇੜਾ ਕਰਕੇ ਲਾਇਆ। ਨਹੀਂ ਉਹਨਾਂ ਨੇ ਕੁਝ ਸੋਚਿਆ। ਅੱਛਾ ਉਸਤਾਦ ਜੀ, ਮੈਂ ਕਹਿਣਾ ਚਾਹ ਰਿਹਾ ਸੀ ਕਿ ਨਜ਼ਾਕਤ ਖਾਨ ਸਾਹਿਬ ਦੀ ਜਿਹੜਾ ਮਸ਼ਹੂਰ ਗਜ਼ਲ ਹੈ ਨਾ, ਦਰਦ ਰੁਕਤਾ ਨਹੀਂ ਇੱਕ ਪਲ ਵੀ, ਅਸੀਂ ਉਹਦਾ ਵੀ ਕਲਿੱਪ ਚਲਾ ਦਾਂਗੇ। ਅਸਲ ਜ਼ਿਆਦਾਤਰ ਲੋਕ ਇਸ ਵਜ੍ਹਾ ਤੋਂ ਵੀ ਜਿਹੜੇ ਲੋਕ ਬਹੁਤ ਸਾਰੇ ਜਾਣਦੇ ਨੇ, ਉਹ ਟਿਊਨ ਕਿਹਦੀ ਆ? मैं तुम्हें भी दसण लगा। ਹਾਂ ये है कवाली ਜਿਹੜੀ ਨੁਸਰਤ ਉਸਤਾਦ ਨੁਸਰਤ ਅਲੀ ਖਾਨ ਸਾਹਿਬ ਦੀ ਪਾਪਾ ਨੇ ਉਹਦੇ ਚ ਚੇਂਜਸ ਕਰਕੇ ਉਹਨੂੰ ਗਜ਼ਲ ਬਣਾਇਆ ਸੀ। ਤੁਸੀਂ ਅਗਰ ਖਾਨ ਸਾਹਿਬ ਦੀ ਸੁਣੋਗੇ ਨਾ, ਲਿਰਿਕਸ ਚੇਂਜ ਨੇ ਉਹਦੇ, ਲਿਰਿਕਸ ਉਹੀ ਸਨ, ਇਹੀ ਦਰਦ ਰੁਕਤਾ ਨਹੀਂ ਸਨ। ਅੱਛਾ। ਹੋਇਆ ਪਤਾ ਕੀ, ਇਹ ਹੈ ਵੀ ਕਿ ਪਾਪਾ ਜਦੋਂ ਐਲਬਮ ਕਰ ਰਹੇ ਸੀ ਨਾ ਆਪਣਾ, ਪਾਪਾ ਦੇ 2 ਐਲਬਮ ਆ ਚੁੱਕੇ ਸਨ ਪੰਜਾਬੀ ਦੇ, ਇਹ ਗਜ਼ਲ ਦਾ ਕਰ ਰਹੇ ਸੀ। ਉਹ ਕੰਪਨੀ ਵਾਲੇ ਕਹਿੰਦੇ ਜੀ ਜਗ੍ਹਾ ਅਜੇ ਵੱਧ ਰਹੀ ਆ, ਕੁਝ ਐਕਸਟਰਾ ਇੱਕ ਹੋਰ ਕਰੋ ਐਟਮ। ਤੂੰ ਕਰ ਯਾਰ ਐਟਮ ਤੇ ਸੀ ਜਿਹੜੇ ਲਿਖੇ ਸੀ ਉਹੀ ਨੇ। ਕਹਿੰਦੇ ਜੀ ਉਹ ਇੱਕ ਹੋਰ ਕਰੋ। ਤੇ ਅੰਕਲ ਮੁਸ਼ਤਾਕ ਸਾਹਿਬ ਜਿਹੜੇ ਉਹਨਾਂ ਦੇ ਨਾਲ ਪ੍ਰੋਮਪਟੀ ਤੇ ਹੁੰਦੇ ਸੀ, ਮੁਸ਼ਤਾਕ ਹਸਨ ਸ਼ਾਇਰ ਜਿਹੜੇ ਨੇ, ਤੇ ਨੋਹੇ ਕਸੀਦੇ ਬੜੇ ਲਿਖੇ ਨੇ ਉਹਨਾਂ ਨੇ ਕਿਹਾ ਯਾਰ ਖਾਨ ਸਾਹਿਬ ਦੀ ਗਜ਼ਲ ਹੈ ਦਰਦ ਰੁਕਤਾ ਨਹੀਂ ਇੱਕ ਪਲ ਵੀ। ਉਹਨਾਂ ਨੂੰ ਯਾਦ ਸੀ, ਕਹਿੰਦੇ ਇਹ ਕਰ ਲਈਏ ਬਾਬਾ ਨੂੰ ਸੁਣਾਓ ਜ਼ਰਾ, ਕਿਉਂਕਿ ਉਦੋਂ ਕਿਹੜਾ ਸੋਸ਼ਲ ਮੀਡੀਆ ਸੀ ਕੀ ਪਤਾ ਸੀ। ਉਹ ਸੀ ਦਰਦ ਰੁਕਤਾ ਨਹੀਂ ਇੱਕ ਪਲ ਵੀ, इश्क की ये सजा मिल रही है, मौत से पहले ही मर गए हम, चोट नजरों की ऐसी लगी। ਇਹ ਹੁਣ ਟਿਊਨ ਚੇਂਜ ਰੱਖਣਾ। ਹੁਣ ਪਾਪਾ ਨੇ ਕਰਨੀ ਸੋਲੋ, ਬਹੁਤ ਮਤਲਬ ਹਲਕਾ ਚੇਂਜ ਮਾਰਿਆ ਸਰ। दर्द रुकता नहीं एक पल भी, ਵਾਹ ਵਾਹ इश्क की ये सजा मिल रही है, मौत से पहले ही मर गए, चोट नजरों की ऐसी लगी है, दर्द रुकता। मतलब ਹੁਣ ਕਵਾਲੀ ਚੋਂ ਕੱਢ ਕੇ ਥੋੜਾ ਜਿਹਾ ਉਹਨੂੰ ਗਜ਼ਲ ਅੱਛਾ। ਤੇ ਇਹ ਲੋਕ ਇਸ ਗਜ਼ਲ ਨੂੰ ਹੀ ਜ਼ਿਆਦਾਤਰ ਲੋਕ ਹਾਂਜੀ ਹਾਂਜੀ ਹਿੱਟ ਆਈ ਹਿੱਟ ਆਇਆ ਹੋਈ ਕਿ ਫਿਲਮ ਚ ਵੀ ਆਈ ਉਸ ਤਰ੍ਹਾਂ ਬੜਾ ਠੀਕ ਹੈ। ਪਾਪਾ ਨੂੰ ਟੈਕਨੀਕਲੀ ਵੇ ਨਾਲ ਥੋੜਾ ਉਹਨੂੰ ਕਵਾਲੀ ਚੋਂ ਕੱਢ ਕੇ ਉਹਨੂੰ ਗਜ਼ਲ ਅੰਦਾਜ਼ ਦੇ ਵਿੱਚ ਉਹਨੂੰ ਕੀਤਾ, ਜਦ ਕਿ ਐਵੇਂ ਮੈਂ ਝੂਠ ਮਾਰਾ ਕਿ ਨਹੀਂ ਪਾਪਾ ਨੇ ਆਪ ਬਣਾਈ ਹੋਈ ਸੀ ਸਰ। ਨਹੀਂ ਜਿਸ ਤਰ੍ਹਾਂ ਥੋੜਾ ਚੇਂਜ ਮਾਰਿਆ ਦਿਲੇ ਉਮੀਦ, ਉਹ ਫਿਰ ਆਪ ਸਾਹਿਬ ਦੀ ਇਹ ਵੀ ਖਾਨ ਸਾਹਿਬ ਨੇ ਕਿਹਾ ਕਿ ਦਿਲੇ ਉਮੀਦ ਤੋਂ ਹੈ। ਇਹ ਟਿਊਨ ਪਾਪਾ ਦੀ, ਅੱਛਾ ਇਹ ਟਿਊਨ ਪਾਪਾ ਦੀ ਗਜ਼ਲ ਉਹਨਾਂ ਨੇ ਕੀਤੀ ਹੋਈ। ਗਜ਼ਲ ਖਾਨ ਸਾਹਿਬ ਨੇ, ਉਹਨਾਂ ਨੇ ਵੀ ਕੀਤੀ ਹੈ ਨਾ, ਆਸਫ ਅਲੀ ਸੰਧੂ ਸਾਹਿਬ ਨੇ ਵੀ ਕੀਤੀ ਦਿਲੇ ਉਮੀਦ, ਹਾਂਜੀ। ਕਿਉਂਕਿ ਕਿਤਾਬੀ ਗਜ਼ਲ ਸੀ ਬੇਸਿਕਲੀ। ਇਹ ਟਿਊਨ ਪਾਪਾ ਦੀ ਹੈ। ਸਹੀ ਹੈ। ਦਿਲੇ ਉਮੀਦ ਤੋੜਾ ਹੈ किसी ने, सहारा दे के छोड़ा है किसी ने, ਵਾਹ ਵਾਹ दिले उम्मीद तोड़ा है। ਪਾਪਾ ਨੇ ਟਿਊਨ ਬਣਾਈ। ਸਾਡੀ ਚੱਸ ਵੀ ਇਹਦੇ ਜੀ। ਇੱਕ ਮਿੰਟ ਹੈ, ਮੈਨੂੰ ਦੱਸੋ, ਅਸੀਂ ਭਾਈ ਜਾਜ਼ ਨੂੰ
ਕਿਤੇ ਬੈਠਿਆਂ ਕਿਤੇ ਗੱਲ ਕਰਦਿਆਂ ਕਿਤੇ ਮਹਿਫਲ 'ਚ ਵੇਖਣਾ ਹੋਵੇ ਕੁਝ ਵੀਡੀਓਜ਼ ਕੁਝ ਮੁਆਦ ਹੈਗਾ ਕਿਸੇ ਕੋਲ? ਉਸ ਵੀ ਨਹੀਂ ਪਿਆਰੇ ਬੱਚੋਂ ਵਾਲਾ ਕਲਿੱਪ ਦੇਖਿਆ? ਨਹੀਂ। ਉਹ ਫਿਰ ਲੱਗਦਾ ਬਰਾਦਰੀ ਚ ਹੀ ਹੈ। ਯਾਨੀ ਕਿ ਹੁਣ ਬਰਾਦਰੀ ਚ ਇੱਕ ਜਗ੍ਹਾ ਬਰਸੀ ਹੋ ਰਹੀ, ਹੁਣ ਬਰਾਦਰੀ ਕਹਿੰਦੇ ਨੇ ਘਰ ਦੀ ਮੁਰਗੀ ਦਾਲ ਬਰਾਬਰ, ਤੇ ਇਜਾਜ਼ ਕੈਸਰ ਸਾਹਿਬ ਸਟੇਜ ਤੇ ਬੈਠੇ ਤੇ ਬੱਚੇ ਰੌਲਾ ਹੀ ਪਾਈ ਜਾ ਰਹੇ। ਵੀਡੀਓ ਮੈਂ ਤੁਹਾਨੂੰ ਭੇਜਾਂਗਾ। ਪਿਆਰੇ ਬੱਚੋ ਦੁਰ ਫਿਟ, ਪਿਆਰੇ ਬੱਚੋ ਦੁਰ ਫਿਟ। ਅੱਛਾ ਇਹ ਪਤਾ ਕੀ ਬੇਸਿਕਲੀ ਪਤਾ ਕੀ ਹੈ, ਮੈਂ ਤਾਂ ਜਰਮਨ ਸੱਚੀ ਗੱਲ ਦੱਸਾਂ, ਤੁਸੀਂ ਇਹਨਾਂ ਦੋਵਾਂ ਤਿੰਨਾਂ ਆਰਟਿਸਟਾਂ ਤੇ ਨਾ ਥੋੜਾ ਜਿਹਾ ਦੇਖਣਾ ਜ਼ਰੂਰ YouTube ਤੇ। ਭਾਈ ਨਜ਼ਾਕਤ ਦੇ ਵੀ ਬਹੁਤ ਗਾਣੇ ਪਏ ਨੇ, ਇਜਾਜ਼ ਕੈਸਰ ਸਾਹਿਬ ਦੇ ਬਹੁਤ, ਉਹ ਮੇਰੇ ਨਾਲ ਇਜਾਜ਼ ਕੈਸਰ ਸਾਹਿਬ ਦੇ ਮੇਰੇ ਨਾਲ ਵੀ ਬੜੇ ਨੇ ਨਾ, ਲੇਕਿਨ ਭਾਈ ਨਜ਼ਾਕਤ ਦੇ ਵੀ ਬੜੇ ਗਾਣੇ ਪਏ ਨੇ। ਔਰ ਮੈਂ ਕੋਸ਼ਿਸ਼ ਕਰਾਂਗਾ ਕਿ ਇਹਦੇ ਚ ਅਗਰ ਮੈਨੂੰ ਕੋਈ ਕਲਿੱਪ ਐਸਾ ਲੱਭੇ ਤੇ ਮੈਂ ਉਹ ਵੀ ਲਾਵਾਂ। ਮੈਂ ਤੁਹਾਨੂੰ ਸੈਂਡ ਤੁਹਾਨੂੰ ਗਾਇਬਾਨਾ ਮੁਹੱਬਤ ਹੋ ਜਾਏਗੀ। ਅੱਛਾ ਉਸਤਾਦ ਜੀ, ਜਿਵੇਂ ਭਾਈ ਜਾਦ ਕੈਸਰ ਦੀ ਯਕਦਮ ਤਬੀਅਤ ਬਚਗਾਨਾ ਹੁੰਦੀ ਸੀ ਨਾ, ਵੀ ਵੱਡੇ ਸੈੱਟ ਤੇ ਖੜ ਬੈਠੇ ਨੇ ਤੇ ਹਜ਼ਾਰਾਂ ਦਾ ਮਜਮਾ ਅੱਗੇ, ਤੇ ਜਿਹੜੀ ਹਰਕਤ ਕਰ ਦਿੰਦੇ ਭਾਜੀ ਦਾ, ਮੈਂ ਜਨਰਲ ਸਾਜ ਜੀ ਮੈਂ ਵੇਖਿਆ ਕਿ ਇੱਥੇ ਬਾਦਲੀ ਭਾਜੀ ਚਾਰ ਦੇ ਜਸ਼ਨ ਕਰਾਉਂਦੇ ਨੇ ਨਾ, ਤੇ ਉਹਨਾਂ ਨੇ ਭਾਜੀ ਨੂੰ ਕਿਹਾ ਗਿਆ ਤਰਲਿਆਂ ਨੇ ਕਿ ਭਾਜੀ ਤੁਸੀਂ ਕੁਛ, ਤੇ ਫਿਰ ਉਹ ਕਹਿੰਦੇ ਨਹੀਂ ਯਾਰ ਤੁਸੀਂ ਗਾਓ, ਤੇ ਹੁਣ ਅੱਗੇ ਮਜਮਾ ਨਾਰੇ ਲਾਣ ਲੱਗ ਪਏ ਜਾਦ ਕੈਸਰ ਸਾਹਿਬ, ਤੇ ਭਾਜੀ ਉਹ ਆਈਟਮ ਨਹੀਂ ਬੈਠਤਾ ਹੂੰ ਤਾਂ ਦਰਦ ਉੱਠਤਾ ਹੈ, ਤੇ ਉਹ ਕਹਿ ਰਹੇ ਨੇ, ਤੇ ਅੱਗੇ ਕਹਿ ਰਹੇ ਸਾਰੇ ਕਹਿੰਦੇ ਵਾਹ ਵਾਹ। ਹੁਣ ਕੀ ਲਾ ਲਓ ਵੀ ਇਦਾਂ ਨੂੰ ਮੂੰਹ ਕਰਕੇ ਪਬਲਿਕ ਬੈਠੀ ਆ ਗਾ ਰਹੇ ਤੇ ਮੈਂ ਪਿੱਛੇ ਬੈਠਾ, ਬੈਠਤਾ ਹੂੰ ਤੇ ਮੇਰੇ ਮੂੰਹ ਕਰਕੇ ਕਹਿੰਦੇ अच्छा। और ऐसे फनकार ने बीइंग एन आर्टिस्ट गल करांगा, गाना ते बाद च आवाज़ा छेड़ के किहड़ी ਯਾਰ ਕੈਸੀ ਬਾਤ ਹੈ, ਉਹਨਾਂ ਦਾ ਬਾਜਾ ਉਹਨਾਂ ਦੇ ਗਲੇ ਦੇ ਹਿਸਾਬ ਦਾ ਸੀ। ਯਾਰ ਤੁਸੀਂ ਭਾਜੀ ਤੁਸੀਂ 뮤직 ਸਾਰਾ ਹੀ ਕੱਢ ਦਿਓ, ਸੈਟ ਕਰਾ ਦਿਓ। ਐਜੇ ਇਨਸਾਨ ਇੰਨੇ ਮਜ਼ੇਦਾਰ ਜੀ, ਜਿਹੜੇ ਤੁਰਤੇ ਫਿਰਦੇ ਸਰਮਾਇਆ ਸੀ ਉਹ ਯਕੀਨ। ਖੋਤੇ ਵਾਲੀ ਸੁਣੀ ਨਾ ਗੱਲ ਤੁਸੀਂ? ਖੋਤੇ ਵਾਲੀ ਨਾਲ ਦਾ ਘਰ ਕਮਾ ਨਹੀਂ ਭਾਈ ਜਾਦ ਦੇ ਆਹੋ। ਅੱਛਾ ਇਜਾਜ਼ ਕੈਸਰ ਸਾਹਿਬ ਬੈਠੇ ਨੇ ਤੇ ਨਾਲ ਦਾ ਬੰਦਾ ਆ ਕੇ ਖੋਤੇ ਦੀਆਂ ਗੱਲਾਂ ਕਰ ਰਿਹਾ। ਸਾਜੀ ਅਸੀਂ ਬੜਾ ਪਿਆਰ ਕਰੀਦਾ ਆਪਣੇ ਖੋਤੇ ਤੇ ਹੁਣ ਅੱਗੇ ਇਜਾਜ਼ ਕੈਸਰ ਸਾਹਿਬ ਸਾਜੂ ਸੁਬਹ ਨੂੰ ਆਈਦਾ, ਪਹਿਲੇ ਕਿਸੇ ਸ਼ਾਇਦ ਦੀ ਕਮੀ ਨਹੀਂ ਆਉਣ ਦਿੱਤੇ। ਹੁਣ ਇਹਨੂੰ ਕਿ ਉਹ ਵੀ ਦੇਖੇ ਕਿ ਮੇਰੇ ਨਾਲ ਕਿਹੜੀ ਗੁਫ਼ਤਗੂ ਕਰ ਰਿਹਾ। ਮੈਂ ਜੀ ਮੈਂ ਬੜਾ ਖਿਆਲ ਕਰਨਾ ਜੀ, ਮੈਂ ਤੇ ਇਹ ਮੈਂ ਤੇ ਉਹ, ਤੇ ਹੁਣ ਦੂਜਾ ਬੰਦਾ ਆ ਕੇ ਬਹਿ ਗਿਆ, ਕਹਿ ਰਿਹਾ ਆਪਣੇ ਬਾਪ ਜਿੰਨੀ ਸੇਵਾ ਕਰਦਾ, ਆਪਣੇ ਬਾਪ ਜਿੰਨੀ ਸੇਵਾ ਕਰਦਾ। ਅਸੀਂ ਮੈਂ ਕਾਫੀ ਸਾਡੀ ਖਿਦਮਤ ਗੁਜ਼ਾਰੀ ਚ ਰਿਹਾ ਭਾਜੀ ਦੇ, ਤੇ ਭਾਜੀ ਦਾ ਤਰੀਕਾ ਕਵਾਰਦਤ ਹੈ ਸੀ ਗਲੀ ਵਾਲੇ ਸਾਰਿਆਂ ਨਾਲੇ ਨਾ, ਕਿ ਭਾਜੀ ਸਾਰਿਆਂ ਦਾ ਮਜ਼ਾ ਲੈ ਜਾਂਦੇ ਹੁੰਦੇ ਸੀ। ਨਾਲ ਦਾ ਇੱਕ ਕਰੈਕਟਰ ਸੀ ਤੇ ਉਹਨੇ ਵੀ ਰਾਤ ਨੂੰ ਖੋਤੇ ਜਿਨ੍ਹਾਂ ਦੇ ਬੰਨੇ ਸਾਜੀ ਰਾਤ, ਹੁਣ ਪਤਾ ਵੀ ਹੈ ਕਿ ਇਜਾਜ਼ ਕੈਸਰ ਇੱਕ ਵੱਡਾ ਏਡਾ ਅਜ਼ੀਮ ਇਨਸਾਨ, ਪਰ ਉਹਨਾਂ ਦੇ ਲਈ ਕੱਖ ਵੀ ਨਹੀਂ, ਉਹਨਾਂ ਲਈ ਮਹੱਲੇ ਦਾ। ਇੱਥੇ ਮੈਂ ਇੱਕ ਛੋਟੀ ਜਿਹੀ ਗੱਲ ਦੱਸਦੇ ਆ, ਬੜੇ ਆਰਟਿਸਟ ਸਾਡੇ ਐਸੇ ਨੇ, ਹੁਣ ਇੱਕ ਗਲੀ ਮੁਹੱਲੇ 'ਚ ਰਹਿ ਰਹੇ ਨੇ, 8-10 ਘਰ ਨੇ, ਉਹਨਾਂ ਦੇ ਵਿੱਚੋਂ ਇੱਕ ਇਜਾਜ਼ ਕੈਸਰ ਪੈਦਾ ਹੋ ਗਿਆ ਜਾਂ ਏਡਾ ਇਸ ਲੈਵਲ ਦਾ ਫਨਕਾਰ ਪੈਦਾ ਹੋ ਗਿਆ, 99% ਉਹ ਉੱਥੋਂ ਛੱਡ ਜਾਂਦੇ ਨੇ। ਕੁਛ ਇੱਕ ਅੱਧੇ ਪਰਸੈਂਟ ਨੇ ਜਿਹੜੇ ਉੱਥੇ ਰਹਿੰਦੇ ਨੇ। ਹੁਣ ਜਦੋਂ ਉੱਥੇ ਉਹ ਰਹਿ ਪਏ ਨੇ ਨਾ, ਤੇ ਸਾਰੇ ਦਾ ਮਤਲਬ ਆ ਕਿ ਬਾਕੀ ਤੇ ਇਜਾਜ਼ ਕੈਸਰ ਨਹੀਂ ਨਾ, ਹੈਨਾ। ਤੇ ਭਾਜੀ ਇਸ ਗੱਲ ਨੂੰ ਸਮਝਦੇ ਵੀ ਸੀ, ਉਹਨਾਂ ਦਾ ਮਜ਼ਾ ਲੈਂਦੇ। ਇਹ ਵੀ ਤਾਂ ਰੌਲਾ ਨਾ। ਉਹ ਸਾਜੀ ਨਾਲ ਦੇ ਘਰ ਕਿਤੇ ਨਵਾਂ ਭਾਈ ਤਸੱਦਕ ਭਾਈ ਦਾ ਉਹ ਨਹੀਂ, ਉਹ ਬਾਬਾ ਸ਼ਾਹ ਜੀ, ਉਹ ਆਈਟਮ ਹਿੱਟ ਹੋਇਆ, ਤੇ ਉਹ ਹੁਣ ਲਾ ਕੇ ਨਾ ਤੇ ਨਾਲ ਉਹ ਚਾਹ ਰਸ ਖਾ ਰਿਹਾ, ਤੇ ਉਹ ਭਾਜੀ ਬਾਹਰ, ਮੈਂ ਵੀ ਤੇ ਭਾਜੀ ਬੈਠੇ, ਤੇ ਭਾਜੀ ਕਹਿੰਦੇ ਯਾਰ ਕਿਸ ਕਦਰ ਬੇਗੈਰਤ ਇਨਸਾਨ ਹੈ ਯਾਰ, ਵੇਖ ਆਵਾਜ਼ ਛੱਡੀ ਹੋਈ, ਤੇ ਸਾਹਮਣੇ ਦੇ ਘਰ ਇੱਕ ਬਾਬਾ ਦਿਲ ਦਾ ਮਰੀਜ਼ ਵੀ ਹੈ, ਤੇ ਹੁਣ ਉਹਨੂੰ ਉੱਚੀ ਆਵਾਜ਼ ਛੱਡੀ ਹੈ, ਤੇ ਉਹ ਬਾਬਾ ਸ਼ਾਹ ਜੀ ਵੇ ਲਾਇਆ ਵਾ, ਤੇ ਕਿਤੇ ਅੰਦਰੋਂ ਕੋਈ ਆਵਾਜ਼ ਪਈ ਹੈ, ਤੇ ਘਰਦਿਆਂ ਨੇ ਕੋਈ ਗੱਲ ਕੀਤੀ ਤੇ ਉਹਨੇ ਆਵਾਜ਼ ਘਟਾਈ ਹੈ, ਤੇ ਭਾਜੀ ਕਹਿੰਦੇ ਫੌਰਨ ਜਾ ਤੇ ਘਰ ਜਾ ਕੇ ਉਹਨੂੰ ਕਹੇ ਇਹਦੇ ਨਾਲੋਂ 200 ਰੁਚੀ ਕਰਦੇ ਆਵਾਜ਼ ਵੀ ਵਧਾ ਦਿਓ, ਆਵਾਜ਼ ਵਧਾ ਦੇ, ਸਾਹਮਣੇ ਦਾ ਬਾਬਾ ਮਰਨੇ ਪਿਆ ਤੇ ਚੇਦਾ ਕਰ ਕੇ ਕਹਿੰਦੇ ਆਵਾਜ਼ ਵਧਾ ਦਿਓ। ਸਾਨੂੰ ਕਹਿੰਦੇ ਆਵਾਜ਼ ਵਧਾ ਦੇ, ਮੈਨੂੰ ਬਹੁਤ ਮਜ਼ਾ ਆ ਰਿਹਾ ਯਾਰ। ਮੈਂ ਕਿਹਾ ਮੈਂ ਜਾ ਕੇ ਮੈਂ ਕਿਹਾ ਉਹ ਇਜਾਜ਼ ਕੈਸਰ ਸਾਹਿਬ ਨੇ ਜਿਹੜੇ ਬਾਹਰ ਬੈਠੇ ਭਾਜੀ, ਕਹਿੰਦੇ ਹਾਂਜੀ। ਮੈਂ ਕਿਹਾ ਉਹ ਕਹਿਣ ਦੇ ਆਵਾਜ਼ ਇਹਦੀ ਫੁੱਲ ਕਰ ਦਿਓ। ਇੰਨੀ ਗੱਲ ਕਰਕੇ ਮੈਂ ਕਿਹਾ ਆਵਾਂ ਭਾਜੀ ਕੋ, ਤੇ ਭਾਜੀ ਕਹਿੰਦੇ ਉਹ ਫਟਾਫਟ ਮੰਜੀ ਚੁੱਕ ਛੱਤ ਤੇ ਚਲੇ ਛੱਤ ਤੇ ਚਲੇ ਗਏ, ਉਹਦੀ ਆਵਾਜ਼ ਖਲਵਾ ਕੇ ਛੱਤ ਤੇ ਚਲੇ ਗਏ। ਹੁਣ ਜਿਨ੍ਹਾਂ ਦੇ ਸਾਹਮਣੇ ਬਾਬਾ ਹਾਰਟ ਅਟੈਕ ਦਾ ਉਹਨਾਂ ਨੂੰ 1-2 ਆ ਚੁੱਕੇ,
ਮੈਂ ਸੁਣਾਉਣਾ ਚਾਤੇ ਚਲੇ ਗਏ ਤੇ ਹੁਣ ਉਧਰੋਂ ਆਵਾਜ਼ ਵਧੀ ਹੈ ਤੇ ਬਾਬਾ ਅਟੈਕ ਆਲਾ ਤੇ ਉਹਨਾਂ ਦੀ ਨਾ ਓਏ ਬੰਦ ਕਰਦੇ ਤੇ ਉਹਦੀ ਲੜਾਈ ਸ਼ੁਰੂ ਹੋ ਗਈ, ਮਾਹੌਲ ਬਣਨਾ ਸ਼ੁਰੂ ਹੋ ਗਿਆ ਆਵਾਜ਼ ਤੋਂ। ਤੇ ਉੱਤੇ ਬੈਠੇ ਪਤਾ ਲੈ ਰਹੇ ਤੇ ਇਹਨੂੰ ਕਹਿੰਦੇ ਫਰੀਦਾ ਦੇਖ ਥੱਲੇ ਮਾਹੌਲ ਬਣਿਆ ਮਾਹੌਲ ਅੱਛਾ ਉਹਨਾਂ ਦੀ ਉਹ ਲੜਾਈ ਨੂੰ ਮਾਹੌਲ ਕਹਿੰਦੇ ਦੇਖ ਥੱਲੇ ਮਾਹੌਲ ਬਣਿਆ। ਯਾਰ ਮੈਂ ਹੈਰਾਨ ਆ ਭਾਈ ਉਹਨੇ ਉਸਤਾਦ ਜੀ ਇੱਕ ਮਾਜ਼ਰਤ 60 ਸਾਲ 55 ਸਾਲ ਦਾ ਬੰਦਾ ਇੰਨਾ ਬੱਚਿਆਂ ਲਈ ਤਬੀਅਤ ਕਿਆ ਬਾਤ। ਇਹ ਉਹਦਾ ਜਿਹੜੀਆਂ ਹਰਕਤਾਂ ਨੇ ਹਾਏ ਹਾਏ ਇਹ ਜਿਹੜੀਆਂ ਗੱਲਾਂ ਨੇ ਇੱਕ ਬੰਦਾ ਸਾਡੇ ਫੈਸਲਾਬਾਦ ਦਾ ਹੀ ਸੀ ਯਾਰ, ਉਹਦਾ ਆਵਾਜ਼ ਨਾ ਕੰਨਾਂ ਨੂੰ ਪੈਂਦਾ ਸੀ, ਗਾਉਂਦਾ ਸੀ। ਉਹਨੇ ਜਦੋਂ ਚੌਕ 'ਚ ਵੀ ਖੜ ਕੇ ਉਹਨੇ ਆਵਾਜ਼ ਲਾਉਣਾ ਨਾ ਤੇ ਮੈਂ ਵੀ ਕਹਿਣਾ ਯਾਰ ਇਹਦੀ ਆਵਾਜ਼ ਦੀ ਸਮਝ ਨਹੀਂ ਆ ਰਹੀ, ਗਾਉਂਦਾ ਵੀ ਯਾਰ ਲੇਕਿਨ ਉਹਦਾ ਆਵਾਜ਼ ਕੰਨਾਂ 'ਚ ਵੱਜਦਾ, ਲੇਕਿਨ ਮੈਂ ਉਹਨੂੰ ਕੋਈ ਮੈਂ ਵਰਡ ਨਹੀਂ ਦੇ ਪਾ ਰਿਹਾ ਕਿ ਕੀ ਹੈ ਇਹ ਆਵਾਜ਼। ਯਾਨੀ ਕਿ ਹੁੰਦਾ ਨਾ ਇਹਦਾ ਮਿੱਠਾ ਆਵਾਜ਼ ਆ, ਇਹਦਾ ਟਾਂਟਾ ਆਵਾਜ਼ ਆ, ਇਹਦਾ ਬਰੀਕ ਆਵਾਜ਼ ਆ। ਅੱਛਾ ਉਹਦਾ ਕੋਈ ਹੋਰ ਹੀ ਕਹਿੰਦਾ ਉਹ ਹੁਣ ਕਿਹੜੇ ਜਹਾਜ਼ ਦੇ ਕੋਲ ਹੀ ਆ ਗਿਆ। कैसा लगा जी? बहुत अच्छे, बड़ा तेरा कुत्ते वर्गा आवाज। ਯਾਰ ਮੈਂ ਨਾਗਰਿਕ ਯਾਰ ਉਹ ਗੱਲ ਸੁਣਾਉਣੀ ਇੱਕ ਨਾਗਰਿਕ ਮੈਂ ਤੁਹਾਨੂੰ ਗੱਲ ਸੁਣਾਉਣੀ ਹੈ। ਉਹ ਜਿਹੜਾ ਇੱਕ ਕੋਈ ਫੀਮੇਲ ਸੀ ਤੇ ਉਹਨੂੰ ਕੋਈ ਜਿੰਨ ਜੁਨ ਕਸਰ ਵੀ ਸੀ ਤੇ ਉਤੋਂ ਸੁਣੀ ਗੱਲ ਉਹ ਚਿੱਟੀ ਆਉਂਦੀ ਸੀ ਜਿਹਦੇ ਤੂੰ ਸੁਣੀ ਗੱਲ ਚਿੱਟੀ ਸਮੇਤ ਨਹੀਂ ਸੁਣੀ। ਅੱਛਾ ਉਹ ਜਿੰਨ ਕਰ ਲੈਂਦੇ ਉਹਨਾਂ ਕੋਈ ਬੰਦਾ ਐਸਾ ਕਹਿ ਲੋ ਕਿ ਵੀ ਕੋਈ ਫੀਮੇਲ ਉਹਨਾਂ ਦੀ ਕੋਈ ਐਸੇ ਫੈਮਿਲੀ ਦੀ ਉਹਨੂੰ ਨਾ ਕਸਰ ਆ ਤੇ ਉਹਦੇ ਚ ਨਾ ਵੱਖ ਜਿੰਨ ਆਉਂਦੇ ਨੇ ਤੇ ਜਦੋਂ ਜਿੰਨ ਆਉਂਦੇ ਨਾ ਉਹ ਪਤਾ ਨਹੀਂ ਕੀ ਕਰਨ ਲੱਗ ਪੈਂਦੀ ਹੈ, ਬੰਦਾ ਬੋਰਡ ਕਾਉਣ ਲੱਗ ਪੈਂਦੇ ਇਹਦਾ ਟਾਟ। ਤੇ ਹੁਣ ਭਾਈ ਜਹਾਜ਼ ਉੱਤੇ ਨੇ ਉਹ ਭਾਈ ਸਾਜੇ ਦਾ ਰੌਲਾ ਬਣਿਆ ਸੀ ਨਾ, ਉਹ ਜਿਹੜਾ ਵੀ ਬਣਿਆ ਸੀ ਨਾ ਮਕਸਦ ਇਹ ਕਿ ਵੀ ਉਹ ਦਰਬਾਰ ਉੱਤੇ ਆ ਗਈ ਤੇ ਹੁਣ ਭਾਈ ਜਹਾਜ਼ ਨੂੰ ਪਤਾ ਹੈ ਕਿ ਵੀ ਇਹ ਮਤਲਬ ਇਹ ਹਾਜ਼ਰੀ ਟੈਪ ਹੋਇਆ ਨਿਜ਼ਾਮ ਤੇ ਦਰਵਾਜ਼ਾ ਖੜਕਾਈ ਜਾ ਰਹੀ ਟਕ ਟਕ ਤੇ ਖਿੱਚ ਕੇ ਉੱਤੋਂ ਕਹਿੰਦੇ ਜਿੰਨ ਸਮੇਤ ਦਫਾ ਹੋ ਜਾਣਾ। चिड़ी से यार ਯਾਰ ਕਿਹੜੇ ਲੋਕ ਯਾਰ ਮੈਂ ਕਹਿੰਦੇ ਜਿੰਨ ਚਿੜੀ ਸਮੇਤ ਦਫਾ ਹੋ ਜਾਣਾ। ਸਾਡੀ ਵੀ ਗੱਲ ਸੀ ਕਿ ਇਹ ਘਰਾਨਾ ਵਾ ਕਿਸੇ ਕਰਿਆਨਾ ਵਾ। ਯਾਰ ਖਾਨ ਸਾਹਿਬ ਨੱਜੂ ਖਾਨ ਦੀ ਗੱਲ ਅੱਛਾ ਉਹ ਇਹਦਾ ਵੀ ਰਾਵੀ ਮੈਂ ਯਾਨੀ ਕਿ ਮੈਂ ਤੁਹਾਨੂੰ ਦੱਸ ਦਵਾਂ ਨਾ, ਖਾਨ ਸਾਹਿਬ ਨੱਜੂ ਖਾਨ ਸਾਹਿਬ ਸਰੰਗੀ ਨਵਾਜ਼ ਹੋਏ ਨੇ, ਠੀਕ ਹੈ। ਖਾਨ ਸਾਹਿਬ ਗੁਲਾਮ ਮੁਹੰਮਦ ਖਾਨ ਦੇ ਪੋਤੇ, ਖਾਨ ਸਾਹਿਬ ਗੁਲਾਮ ਮੁਹੰਮਦ ਖਾਨ ਦਾ ਨਾਮ ਸਰੰਗੀ ਨਵਾਜ਼ ਨਾਲ ਖਾਨ ਸਾਹਿਬ ਸਲਾਮਤ ਅਲੀ ਖਾਨ ਸਾਹਿਬ ਦੇ ਨਾਲ ਪ੍ਰੋਪਰ ਸੰਗਤ ਕੀਤੀ ਹਮੇਸ਼ਾ। ਤੇ ਝੁਮਰੇ ਦਾ ਸਟੇਸ਼ਨ ਉਹਨਾਂ ਦੇ ਜਦੋਂ ਬਣਿਆ ਸੀ। ਇਹ ਉਹਨਾਂ ਦੀ ਗੱਲ ਕਰ ਰਹੇ ਨੇ ਜਿਨ੍ਹਾਂ ਦੀ ਉਸਤਾਦ ਗੁਲਾਮ ਮੁਹੰਮਦ ਮੈਡਮ ਦੇ ਉਸਤਾਦ ਕਸੂਰ ਵਾਲੇ ਵਾਹ ਨਹੀਂ ਕਸੂਰ ਵਾਲੇ ਕਿ ਦੂਸਰੇ ਨਹੀਂ ਗੁਲਾਮ ਮੁਹੰਮਦ ਖਾਨ ਸਰੰਗੀ ਨਵਾਜ਼ ਇੱਥੇ ਆ ਸਰੰਗੀ ਨਵਾਜ਼ ਸਰੰਗੀ ਨਵਾਜ਼ ਦੀ ਗੱਲ। ਅੱਛਾ ਗੁਲਾਮ ਮੁਹੰਮਦ ਸਾਹਿਬ ਮੈਡਮ ਨੂਰਜੀਤ ਦੇ ਉਸਤਾਦ ਕਸੂਰ ਵਾਲੇ ਉਹਨਾਂ ਦਾ ਨਾਮ ਵੀ ਉਸਤਾਦ ਗੁਲਾਮ ਮੁਹੰਮਦ ਲੇਕਿਨ ਇਹ ਖਾਨ ਸਾਹਿਬ ਸਲਾਮਤ ਅਲੀ ਸਰੰਗੀ ਵਾਲੇ ਨੇ। ਵੀਡੀਓਜ਼ 'ਚ ਵੇਖੋਗੇ ਕਿ ਸਰੰਗੀ ਬੜੀ ਹਾਂ ਲੈਵਲ ਦੀ, ਯਾਨੀ ਕਿ ਖਾਨ ਸਾਹਿਬ ਜੋ ਗਲੇ ਨਾਲ ਕਹਿ ਰਹੇ ਨਾ ਹੱਥ ਨਾਲ ਉਹ ਕਹਿ ਰਹੇ ਨੇ, ਠੀਕ ਹੈ। ਉਹਨਾਂ ਦੇ ਪੋਤੇ ਨੇ ਖਾਨ ਸਾਹਿਬ ਨੱਜੂ ਖਾਨ ਸਾਹਿਬ, ਮੈਂ ਸਿੱਧਾ ਨਾ ਪਤਾ ਨਹੀਂ ਅਖਤਰ ਸਾਹਿਬ ਮੈਨੂੰ ਜ਼ੇਨ ਅਸੀਂ ਨੱਜੂ ਖਾਨ ਸਾਹਿਬ ਹੀ ਕਹੀਦਾ, ਉਹ ਵੀ ਸਰੰਗੀ ਹੀ ਵਜਾਉਂਦੇ ਨੇ। ਤੇ ਇਹ ਗੱਲ ਵੀ ਭਲਾ ਜੇ ਮੈਂ ਹੁਣ ਨਾਮ ਨਹੀਂ ਲੈਣਾ ਜਿਹਨਾਂ ਨੂੰ ਹੋਈ ਘਰਾਣੇ ਦੇ ਹੀ ਨੇ, ਸ਼ੂਗਰ ਦੇ ਪੇਸ਼ੈਂਟ ਹੋ ਗਏ ਤੇ ਅਸੀਂ ਜਾ ਰਹੇ ਕਿੱਥੇ ਚਾਮੜਾ ਸ਼ਰੀਫ ਤੇ ਉਹਨਾਂ ਕੋਲ ਐਡਾ ਥੈਲਾ ਜਿਹ 'ਚ ਹਰ ਬਿਸਕੁਟ ਪਿਆ, ਹਾਂ ਠੀਕ ਹੈ। ਅਸੀਂ ਖੜੇ ਹੁੰਦੇ ਯਾਰ ਕਹਿੰਦੇ ਕਰਾਨਾ, ਮੈਂ ਤਾਂ ਸਮਝਦਾ ਕਰਾਨਾ ਤੇ ਕਰਿਆਨਾ। ਯਾਨੀ ਉਹਦਾ ਨਾ ਘਰਾਣੇ ਹੁੰਦੇ ਆ ਸਿੰਗਰਾਂ ਦੇ ਘਰਾਣੇ ਹੁੰਦੇ ਯਾਰ ਸ਼ਾਮ 84 ਘਰਾਣਾ ਫਲਾਣਾ ਘਰਾਣਾ ਕਿ ਗਰਮੀ ਐਂਡ ਗਰਮੀ ਤੇ ਮੇਰਾ ਚਾਚੂ ਆ ਕੇ ਖਾਨ ਸਾਨੂੰ ਕਹਿੰਦਾ ਹਾਂ ਸਾਹਿਬ ਭਾਬੀ ਦੀ ਸੁਣਾਓ, ਕਹਿੰਦਾ ਕਿਹੜੇ ਮੌਸਮ 'ਚ ਕਿਸ ਫਰੂਟ ਦਾ ਨਾਮ। ਯਾਰ ਐਸੀ ਗੱਲ। ਹੁਣ ਖਾਨ ਸਾਹਿਬ ਇੱਕ ਵਾਰੀ ਜ਼ਿੰਦਗੀ 'ਚ ਚਲਾ ਗਿਆ ਦੁਬਈ, ਲੈ ਗਏ ਇੱਕ ਸਿੰਗਰ ਨਾਲ ਤੇ ਵਾਪਸ ਆਇਆ ਤੇ ਮੇਰੇ ਤਾਇਆ ਜਾਨ ਦਾ ਭੋਸਨ ਉਹ ਕਰਾਚੀ ਪੜਨ ਗਿਆ, ਠੀਕ ਹੈ। ਤੁਹਾਨੂੰ ਪੂਰੇ ਰਾਤ ਨੂੰ ਪੜਨਾ ਤੇ ਪੂਰੇ ਚਾਚੂ ਨੇ ਕਿ ਖਾਨ ਸਾਹਿਬ ਨੂੰ ਵੀ ਲਾਇਆ ਤੇ ਚਾਚੂ ਨੇ ਕਿਹਾ ਖਾਨ ਸਾਹਿਬ ਪੈਸੇ ਦੇ ਦੋ ਮੈਂ ਤੁਹਾਨੂੰ ਤੂੰ ਭਾਜੀ ਕੋਲ ਜਾ ਕੇ ਲੈ ਦਿੰਦਾ ਹੈਂ। ਤੇ ਖਾਨ ਸਾਹਿਬ ਨੇ ਕਲਫ ਲਾਇਆ ਹੋਇਆ ਸੀ ਹੈਂ, ਤੇ ਉਹ ਵੇਟ ਕਰ ਰਹੇ ਕਿ ਹੁਣ ਨਹਾ ਕੇ ਤੇ ਜਾਣਾ। ਤੇ ਚਾਚੂ ਕਹਿੰਦਾ ਉਹ ਖਾਨ ਸਾਹਿਬ ਨੂੰ ਪੈਸੇ ਦੇ ਦਿਓ ਜੀ, ਇਹਨਾਂ ਨੇ ਕਿਰਾਇਆ ਦਿੱਤਾ। ਤੇ ਅੱਬੂ ਜਾਣ ਕੇ ਕਹਿੰਦੇ ਕੋਈ ਨਹੀਂ ਖਾਨ ਸਾਹਿਬ ਤੇ ਕਰਾਂ ਇੱਕ ਦਵਾਈਆਂ ਹੋ ਗਿਆ। ਤੇ ਹੁਣ ਖਾਨ ਸਾਹਿਬ ਕਹਿੰਦਾ ਆ ਤੁਹਾਡੇ ਕਰਮ ਨੂੰ ਕਲਫ ਲੱਗਾ ਐਡਾ ਭਰਾ। ਮੈਂ ਤੇ ਹੁਣ ਗਿਆ ਦਵਾਈ ਤੁਹਾਡੇ ਕਰਮ ਨੂੰ ਤੇ ਕਲਫ ਲੱਗਾ। ਮੈਂ ਤਾਂ ਹੁਣੇ ਆਇਆ
ਬੜੀ ਔਰ ਇਹਨਾਂ ਦੀ ਵੀ ਬੜੀਆਂ ਸੈਂਸਰ ਗੱਲਾਂ ਨੇ ਜਿਹੜੀਆਂ ਆਫ ਕੈਮਰਾ ਸੁਣਾਉਣ ਵਾਲੀਆਂ। ਉਹ ਅੰਕਲ ਜਾਗਦੀਆਂ ਮੇਰੇ ਬੜੀਆਂ ਦੇਮ ਚ ਆ ਰਹੀਆਂ। ਉਹ ਆਈਡੀ ਕਾਰਡ ਵਾਲੀ ਗੱਲ ਕੀਤੀ ਜਿਹੜਾ ਵਾਸ਼ਰੂਮ ਚ ਉਹਨੇ ਪਾਪਾ ਦੀ ਉਹ ਨਹੀਂ ਨਹੀਂ ਉਹਨਾਂ ਤੇ ਨਹੀਂ ਹੈਗੀ ਉਹ ਉਹ ਕਿਸੇ ਹੋਰ ਦੀ ਹੈ। ਪਾਪਾ ਦੀ ਪਤਾ ਕਿਹੜੀ ਗੱਲ ਏ? ਪਾਪਾ ਜਦੋਂ ਇੱਥੇ DTS ਚੌਕ ਹੈ ਨਾ ਆਪਣਾ, GTS ਚੌਕ, ਉੱਥੇ ਧਰਨਾ ਸੀ ਤੇ ਪਾਪਾ ਉੱਥੇ ਉਹਨਾਂ ਨੇ ਵਾਸ਼ਰੂਮ ਮੰਗਵਾ ਲਿਆ, ਉਹ ਜਿਹੜੇ ਡਿਸਪੋਜ਼ੇਬਲ ਹਾਂ ਉੱਥੇ ਪਾਪਾ ਵਾਸ਼ਰੂਮ ਗਏ ਤੇ ਮੁੰਡਾ ਵੜਿਆ ਅੰਦਰ ਤੇ 20 ਮਿੰਟ ਹੋ ਗਿਆ ਪਾਪਾ ਵੇਟ ਕਰ ਰਿਹਾ ਤੂੰ ਅੰਦਰ ਹੀ ਤੇ ਖਕਾ ਕੇ ਕਹਿੰਦੇ ਬੇਟਾ ਧਰਨਾ ਬਾਹਰ ਬੈਠਾ ਅਭੀ ਤੂੰ ਅੰਦਰ ਹੀ ਬੈਠ। ਅੱਛਾ ਬਸ ਇੱਕ ਪਾਪਾ ਮੌਲਵੀ ਲੈ ਕੇ ਆਇਆ ਘਰ ਪੜਾਉਣ ਲਈ ਤੇ ਬੜੀ ਤਾਰੀਫ ਕੀਤੀ ਜੀ, ਮਜਮਾ ਬੜਾ, ਔਰ ਵਾਕਈ ਸਾਡੀ ਮਜਲਿਸ ਦਾ ਮਜਮਾ ਬੜਾ ਅੱਛਾ। तो ਹੁਣ ਮੌਲਵੀ ਦਾ ਰਚਾ ਨਹੀਂ ਹੋ ਰਿਹਾ ਤੇ ਪਾਪਾ ਚੌਕ 'ਚ ਖੜੇ ਇਹ ਵੀ ਹੁਣ ਗੱਲ ਸੁਣਨਾ ਕਹਿੰਦਾ ਖਾਨ ਸਾਹਿਬ ਮੁझे मजमे का मजा नहीं आ रहा मौलवी कबला ਤੁਹਾਡਾ ਵੀ ਨਹੀਂ ਕਬਲਾ ਤੁਹਾਡਾ ਵੀ ਨਹੀਂ ਅੱਛਾ ਯਾਰ ਇਸ ਗੱਲੋਂ ਇਹ ਦੋਵੇਂ ਹੀ ਭਾਈ ਜਿਹੜੇ ਨੇ ਨਾ ਇੱਕ ਗੱਲ ਰੱਖਦੇ ਨਹੀਂ ਸੀ ਮੂੰਹ 'ਚ ਕਰਦਾ ਨਹੀਂ ਜਿਹੜੀ ਆ ਗਈ ਹੈ ਨਾ ਜੋ ਦੇਖੀ ਜੋ ਕਰ ਦੇਣੀ। ਤਾਂ ਜੀ ਮੈਂ ਦੱਸਿਆ ਨਾ ਭਾਜੀ ਦੇ ਮੈਨੂੰ ਕਹਿੰਦੇ ਮੇਰੇ ਚਾਚੇ ਦੀ ਦੁਕਾਨ ਆ ਸੈਂਟਰੀ ਦੀ ਤੇ ਉਹ ਭਾਜੀ ਕਹਿੰਦੇ ਯਾਰ ਇੱਕ ਪੈਪ ਪਾਉਣਾ ਵਾ ਟੈਂਚ ਕਰਕੇ ਡਰਮੀ ਨਾਲ ਤੇ ਮੈਂ ਲਿਆ ਕੇ ਮੈਂ ਆਪੇ ਹੀ ਫੜ ਕੇ ਪਾ ਲਿਆ ਤੇ ਮੈਂ ਕਹਿੰਦੇ ਕੰਮ ਕਰਕੇ ਖਤਮ ਕਰਕੇ ਨਾ ਤੇ ਮੈਂ ਬੈਠਾ ਤੇ ਕਹਿੰਦੇ ਐ ਤਾਂ ਵੇਖ ਕੇ ਕਹਿੰਦੇ ਭਾਜੀ ਕਹਿੰਦੇ ਫਰੀਦੋਦੀਨ ਕਿੰਨੇ ਪੈਸੇ ਹੋ ਗਏ? ਮੈਂ ਕਿਹਾ ਭਾਜੀ 600-700 ਦਾ ਪੈਪ ਆਈ ਉਹ 1200 ਅੱਛਾ ਸੁਣਦੇ ਲਾ ਉਹਨੂੰ ਕੋਈ ਗੱਲ ਯਾਦ ਆਈ 600-700 ਦਾ ਕੋਈ ਪੈਪ ਪੂਪ ਤੇ ਉੱਤੋਂ ਮਜ਼ਦੂਰੀ ਮੈਂ ਕਿਹਾ ਇਹ ਉਹ ਤੇ 1200 ਰੁਪਇਆ ਹੋ ਗਿਆ ਤੇ 1200 ਰੁਪਏ ਦੇ ਕੇ ਕਹਿੰਦੇ ਚੱਲ ਤੈਨੂੰ ਕੋਈ ਕਰੋੜ ਦੇ ਕਰੋੜ ਬਚ ਗਿਆ 1200 ਯਾਰ ਕਿਹੜੇ ਲੋਕ ਅੱਲਾਹ ਦੀ ਕਸਮ ਹੈ ਇਹ ਜਿਹੜੀਆਂ ਗੱਲਾਂ ਹੁਣ ਇਹ ਗੱਲਾਂ ਯਾਰ 50-60 ਸਾਲ ਦਾ 55 ਸਾਲ ਦਾ ਬੰਦਾ ਕਰਦਾ ਹੈ ਯਾਰ ਕਦੀ ਸਾਨੂੰ ਉਹਨਾਂ ਨੇ ਆਪਣਾ ਵੀ ਸੁਣ ਲਓ ਖੂਬਸੂਰਤੀ ਪਤਾ ਕੀ ਹੈ ਭਾਈ ਨਜ਼ਾਕਤ ਦੀ ਵੀ ਭਾਈ ਜਾਤ ਦੀ ਵੀ ਇਹਨਾਂ ਨੇ ਆਪਣਾ ਬਚਪਨ ਖਤਮ ਨਹੀਂ ਹੁੰਦੇ ਹਾਏ ਹਾਏ ਉਮਰ ਵੱਧਦੀ ਗਈ ਹੈ ਤੁਹਾਡੀ ਬਚਪਨ ਨਹੀਂ ਖਤਮ ਹੁੰਦੇ ਬਿਲਕੁਲ ਤੁਹਾਡੀ ਸਾਰੀ ਗੱਲ ਮੈਂ ਮਾਦਰ ਪਹਿਲੇ ਕੱਟੀ ਗਈ ਐਨੇ ਗਾਉਣ ਵਾਲਾ ਬੰਦਾ ਤੇ ਵੈਸੇ ਹੀ ਬੰਦੇ ਨੂੰ ਬੰਦਾ ਨਹੀਂ ਸਮਝਦਾ ਤਬੀਅਤ ਖਰਾਬ ਦੇਖੇ ਉਹ ਬਜ਼ੁਰਗ ਹਾਂ ਕਿਵੇਂ ਕਿ ਕੀ ਇੰਨੇ ਗਾਉਣ ਵਾਲਾ ਨਹੀਂ ਕਿਤੇ ਘੱਟ ਗਾਉਣ ਵਾਲਾ ਵੀ ਹਾਂਜੀ ਤੇ ਅੰਕਲ ਇਜਾਜ਼ਤ ਨਾਲ ਅੱਲਾਹ ਉਹਨਾਂ ਦੇ ਦਰਜਾਤ ਬੁਲੰਦ ਕਰੇ ਯਾਰ ਮੈਂ ਕਦੀ ਬੋਰ ਨਹੀਂ ਸੀ ਹੋਇਆ ਉਹਨਾਂ ਕੋਲ ਬੈਠਾ ਹਾਏ ਕਿ ਤੁਹਾਨੂੰ ਕੋਈ ਪੁੱਛੇ ਦੀ ਗੱਲ ਸੁਣਾਵਾਂ ਸ਼ਬਾਦ ਪੁੱਛੇ ਨੂੰ ਜਾਣਦੇ ਹਾਂਜੀ ਹਾਂਜੀ ਅਸੀਂ ਕਿਤੇ ਇੰਡੀਆ ਚਲੇ ਗਏ ਮੈਂ ਵੀ ਨਾਲ 2012 ਚ ਸਾਰੇ ਗਾਵਾਂ ਚ ਮੁੱਦ ਤੇ ਜਦੋਂ ਸੁਣਾਇਓ ਮੈਂ ਬੱਚੇ ਨੂੰ ਮਨਾ ਕਰ ਰਹੇ ਹਾਂ ਮੈਂ ਕਿਹਾ ਮੁੱਦਤੇ ਨਾ ਗਾ ਕੋਈ ਹੋਰ ਭਾਈ ਜਾਜ਼ ਦਾ ਆਹੋ ਅੱਛਾ ਮੁੱਦਤੇ ਅਮਾਨਤ ਵੀ ਉਹਨਾਂ ਨੂੰ ਸੁਣਾਇਆ ਅੱਛਾ ਮੁੱਦਤੇ ਗਾਣ ਦਾ ਮਕਸਦ ਪਤਾ ਕੀ ਵਾਜਾ ਠੀਕ ਹੈ ਵਾਜਾ ਤੁਹਾਨੂੰ ਤੁਸੀਂ ਪ੍ਰੋਗਰਾਮ ਚਾ ਕਰਨਾ ਮੁੱਦਤੇ ਤੁਸੀਂ ਅੱਜ ਥੋੜੀ ਗਾਉਣੀ ਕਿ ਜੀ ਅੱਛਾ ਹੁਣ ਬੱਚੇ ਨੇ ਪਹਿਲਾਂ ਸੋਰੀ ਕਿਹੜਾ ਰੱਖਿਆ ਮੁੱਦਤੇ ਹੋ ਗਈ ਐਡੇ ਉੱਚੇ ਸੋਚਦੇ ਮੁੱਦਤੇ ਸਜਣੀ ਨਹੀਂ ਹਾਂਜੀ ਠੀਕ ਹੈ अच्छा ऐप बता दिया तुझे सुनना YouTube पे इजाज कैसर मुद्दतें हो गई हैं चुप रहते कोई सुनता तो हम भी कुछ कहते ਕੀ ਬਾਤ हाँ। ਅੱਛਾ ਹੁਣ ਅਮਾਨਤ ਭਾਈ ਉਹਨਾਂ ਨੂੰ ਸੁਣਾ ਕੇ ਆਏ ਹੋਏ ਸੀ ਤੇ ਉੱਥੇ ਐਸੇ ਸੰਜੇ ਸਰ 뮤직 ਡਾਇਰੈਕਟਰ ਉਹਨੂੰ ਲੜੀ ਹੋਈ ਸੀ ਅਮਾਨਤ ਭਾਈ ਗਾ ਨਹੀਂ ਸਕੇ ਸਾਰੇਗਾਮਾ ਪਾਚ ਉਹਦਾ ਹੁਣ ਚਾਹ ਸੀ ਕਿ ਕੋਈ ਗਾਵੇ ਸਾਰੇਗਾਮਾ ਚ हाँ ਮੈਂ ਪੁੱਛਿਆ ਨੂੰ ਮੈਂ ਕਿਹਾ ਨਾ ਗਾ ਮੁੱਦਤੇ ਇਹਨੂੰ ਮੁੱਦਤੇ ਹੀ ਲੱਗਦੀਆਂ ਮੈਂ ਕਿਹਾ ਠੀਕ ਹੈ ਤੂੰ ਫੌਰਨ ਉਹਨੂੰ ਲੱਗੇ ਕਿ ਮੈਂ ਸ਼ਾਇਦ ਇਹਦਾ ਚੇਲਾ ਲੈ ਰਿਹਾ हाँ ਇਹਨੂੰ ਮੈਂ ਜਾਣ ਕੇ ਗਲਤ ਮਸ਼ਵਰਾ ਦੇ ਰਿਹਾ ਮੈਂ ਕਿਹਾ ਉਹ ਗਾਦੇ ਸਜਦਾ ਗਾਦੇ ਪਾ ਰਾਹਤ ਦਾ ਰਾਹਤ ਅਲੀ ਖਾਨ साहब लो जी वही होया अच्छा और एक मैं आपको मजे वाली बात बताऊं शंकर महादेवन जी बहुत बड़े आर्टिस्ट वाह 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 लेकिन जिस चीज़ का मैं खुद गवाह हूँ ਪੂਰੇ ਆਡੀਸ਼ਨ 'ਚ ਗੱਲ ਕੀ ਚੱਲ ਰਹੀ ਹੈ ਕਿ ਜਿਹੜਾ ਬੱਚਾ ਕੋਈ ਗਾ ਰਿਹਾ ਨਾ ਤੇ ਸ਼ੰਕਰ ਜੀ ਉਹਦਾ ਗਾਣਾ ਰਿਪੀਟ ਕਰਕੇ ਉਹਨੂੰ ਦੱਸ ਰਹੇ ਤੇਰੀ ਇੱਥੇ ਗਲਤੀ ਸੀ ਯਾਨੀ ਕਿ ਕੋਈ ਸਰਗਮ ਵੀ ਕਰ ਰਿਹਾ ਨਾ ਕਹਿੰਦਾ ਆਪਨੇ ਇਹ ਸਰਗਮ ਕੀ ਹੈ ਨਾ ਇਹ ਗਲਤ ਹੈ कह के दस रहे ਕਹਿ ਕੇ ਦੱਸ ਰਿਹਾ ਤੇ ਬੱਚੇ ਨੇ ਹੁਣੇ ਗਾਣਾ ਗਾਇਆ ਤੇ ਬੱਲਾ ਬਖਦਾ शंकर जी ने कहते ये क्या था ये जो आप गा रहे थे जो भी था नहीं क्या होनी आजाद कैसा साहब ये कंपोजिशन ठीक है वो नहीं कि तुसी फौरन फॉलो कर लो ठीक है लेकिन वो समझ नहीं क्या अच्छा वाजे पहले होया कि ये मुद्दतें बीत गई उन्होंने उन्होंने सामने सुनाया तो हो गई हैं चुप अब मुद्दतें हो गई हैं चुप रहे उठे सुनाया ऑडिशन च गाया मंच ते मंच ते
ਆਡੀਸ਼ਨ 'ਚ ਆਡੀਸ਼ਨ ਅੱਛਾ ਉਸ ਤੋਂ ਪਹਿਲੇ ਜੋ ਸੀਨ ਚੱਲਿਆ ਕਿ ਜਦੋਂ ਅਸੀਂ ਮਿਊਜ਼ੀਸ਼ੀਅਨਾਂ ਨੂੰ ਸੁਣਾਈ ਨਾ ਇਹ ਗਜ਼ਲ, ਲੋ ਜੀ ਵੱਲਾ ਬਾਖੁਦਾ, ਉਹਨਾਂ ਨੇ ਹੱਥ ਖੜੇ ਕੀਤੇ, ਹमें शक्ल नहीं समझ में आ रही, ਹਾਂ हमने क्या प्ले करना है, मैंने अल्लाह दी कसम इंडिया के म्यूजिशियंस थे, मैं ਇਹਦਾ गवाह खुद। संजय सर ने मैंने भी बुलाया कमरे चों कि यार इनको अब कुछ बना के देना ताकि ये प्ले करें। म्यूजिशियन ਨੂੰ ਸਮਝਾਇਆ, ਉਹਨਾਂ ਨੂੰ ਬਣਾ ਕੇ ਤੇ ਉਹ ਆਡੀਸ਼ਨ ਵਾਲੇ ਨੇ ਫਿਰ ਭੁੱਲ ਗਏ, दोबारा फिर याद कराया तो गज़ल शंकर महादेव ने अपने जुमले के जी मुझे समझ नहीं आई ये क्या था। ये हुण इस गज़ल की याद उन्हें समझानी नहीं आई, जो भी सीन हुण बच्चा रिजैक्ट हो गया तो बच्चा रोई जा रहा है, तो मैं उन्हें कह रहा छड़ दे, की हो गया जो होना सी, इकट्ठे ही हुण जा रहे हैं वापस। कहंदा अच्छा मेरा एक्टिंग का सी मेन, तू तो कहंदा कह देना कि तू एक्टर, ਮੈਨੂੰ ਢਾੜੀਆਂ ਨੇ ਗੱਲਾਂ ਕਰ ਕਰ ਮਾਰ ਕਹਿੰਦਾ ਮੈਂ ਜਦੋਂ ਫੈਸਲਾਬਾਦ ਜਾਣਾ ਮੈਂ ਰਕਸ਼ੇ ਵਾਲੇ ਨੂੰ ਕਹਿਣਾ ਮੈਨੂੰ ਭਾਜਾਦ ਕਸਰ ਦੇ ਬੂਹੇ ਤੇ ਲੈ ਜਾ। ਅੱਛਾ ਤੇ ਮੈਂ ਉੱਥੇ ਜਾ ਕੇ ਕਹਿਣਾ ਤੁਹਾਡੀ ਗਜ਼ਲ ਲਈ ਮੇਰਾ ਕੀ ਹਾਲ। ਮੈਂ ਜਦੋਂ ਅੰਕਲ ਜਾਦ ਨੂੰ ਇਹ ਗੱਲ ਸੁਣਾਈ ਨਾ, ਉਹਨਾਂ ਦਾ ਆਪਣਾ ਵੀ ਹੱਸ ਔਰ ਸੈਂਸ ਆਫ ਹਿਊਮਰ ਇੱਕ ਅਲੱਗ ਚੀਜ਼ ਹੈ। ਕੰਮ ਤੇ ਉਹਨਾਂ ਦਾ ਕਮੈਂਟਸ ਆਣਾ ਸਾਜੀ ਸਾਜਿਦ ਵਾਇਦ ਸਾਹਿਬ ਦੇ ਕਿ ਇਹ ਮੁੱਦਤੇ ਦੇ ਬਾਰੇ ਚ ਅਸੀਂ ਉਹਨਾਂ ਨੇ ਕਿਹਾ ਜੀ ਕਿ ਇਤਨੀ ਮੁਸ਼ਕਿਲ ਕੰਪੋਜੀਸ਼ਨ ਹੈ, ਉਹਨਾਂ ਸੁਣ ਚੁੱਕੇ सीख चुके, ये इसको सरल आप सीधा कहें तो ये इतनी मुश्किल है, आप इसमें भी जगह डाल के और मज़ीद इम्प्रोवाइज करना। अरे ये तो ज्यादा है आप बिल्कुल। और वो गजल आप ही बहुत बड़ी ਵੱਡੀ ਇੰਪਰੋਵਾਈਜ਼, ਉਹ ਐਵੇਂ ਨਹੀਂ ਕਿ ਅੱਛਾ ਅਸੀਂ ਵੀ ਅੰਕਲ ਇਜਾਜ਼ ਦਾ ਅੱਲਾਹ ਉਹਨਾਂ ਦੇ ਦਰਜਾਤ ਬੁਲੰਦ ਕਰੇ, ਅਸੀਂ ਵੀ ਉਹ ਦੁਨੀਆ ਫਿਰੀ ਦੀ ਨਾ ਅੱਗੇ ਬੜੇ ਬੜੇ ਖੜਪਿਆਂ 'ਚ ਟੱਕਰ ਪੈਂਦੇ ਨੇ, ਪਤਾ ਹੁੰਦਾ ਕਿ ਅਸੀਂ ਵੀ ਭਾਜੀ ਦੇ ਐਸੀ ਚੀਜ਼ਾਂ ਉਹਨਾਂ ਲਈ ਰੱਖੀਆਂ ਨੇ। ਸ਼ਾਇਰ ਇੱਕ ਆ ਗਿਆ ਭਾਜੀ ਕੋਲ ਤੇ ਭਾਜੀ ਨੂੰ ਕਹਿੰਦਾ ਜੀ ਭਾਜੀ ਮੇਰਾ ਗਜ਼ਲ ਮੇਰਾ ਕਲਾਮ ਭਾਜੀ ਨੂੰ ਸੁਣਾਈ ਜਾ ਰਿਹਾ, ਤੇ ਭਾਜੀ ਹੁਣ ਬੈਠੇ ਸਿਗਰ ਲਾ ਰਹੇ ਸੁਣੀ ਜਾ ਰਹੇ ਨੇ। ਭਾਜੀ ਕਹਿੰਦੇ ਹੁਣ ਮੇਰਾ ਵੀ ਇੱਕ ਦੋ ਮਿਸਰਾ ਸੁਣ ਲਓ। ਕਹਿੰਦੇ ਸੁਣਾਓ। ਕਹਿੰਦੇ ਹਮ ਵੀ ਹਾਂ ਬੇਸਹਾਰਾ ਤੁਮ ਵੀ ਹੋ ਬੇਸਹਾਰਾ, ਪਿੱਟੇ ਮੂੰਹ ਮਾਰਾ ਔਰ ਦੂਰ ਪਿੱਟੇ। ਸ਼ਾਇਰੀ 'ਚ ਵੀ ਗੱਲਾਂ ਹਿੱਟ ਹੋਈਆਂ। ਇੱਕ ਅੰਕਲ ਇਜਾਜ਼ ਦੀ ਗੱਲ ਤੁਹਾਨੂੰ ਬਾਅਦ ਤੁਸੀਂ ਯਾਦ ਕਰਾਣਾ ਕਿ ਉਹਨੂੰ ਕਿਸੇ ਨੇ ਟਿਊਨ ਬਣਾਉਣ ਦਾ ਗਿਆ, ਉਹ ਤੁਹਾਨੂੰ ਬਾਅਦ ਸੁਣਾ ਆਫ ਦੀ ਕੈਮਰਾ ਸੁਣਾਵਾਂ। ਬੜੀ ਯਾਰ ਇੱਕ ਤੇ ਆ ਬੜਾ ਰੌਲਾ ਜ਼ਿਆਦਾ ਗੱਲਾਂ ਆਫ ਕੈਮਰੇ ਦੇ ਕਰਾਂਗੇ। ਯਾਰ YouTube ਨੂੰ ਚਾਹੀਦਾ ਕੋਈ ਥੋੜਾ ਆਪਸ਼ਨ ਵਿੱਚ ਦੇ ਦੇਵੇ ਕਿ ਵੀ ਇਹ ਇੱਧਰ ਨੂੰ ਕਰ ਲਓ ਤੁਸੀਂ। ਅਸੀਂ ਕਰ ਰਹੇ ਹਾਂ ਸਾਹ YouTube ਤੇ ਬੜਾ ਕੁਝ ਹੋ ਰਿਹਾ, ਅਸੀਂ ਜਰਾ ਅਹਿਸਾਸ ਨਹੀਂ ਅਸੀਂ ਸਾਡਾ ਫੈਮਿਲੀ ਸ਼ੋਅ ਨਾ, ਸਾਡੇ ਬੱਚੇ ਦੇ ਸਾਰੇ ਦੇਖ ਲੈ। ਹਾਂ ਬੜੇ ਅੱਛਾ ਢੋਲਕ ਭਾਈ ਇਜਾਜ਼ ਮਤਲਬ ਢੋਲਕ ਕਿਸ ਹਵਾਲੇ ਦੇ ਨਾਲ ਉਹ ਪਾਪਾ ਕੇ ਪਲੇ ਕਰਦਾ ਸੀ, ਸੌਰੀ ਭਾਈ ਨਜ਼ਾਕਤ ਖਾਨ ਪਾਪਾ। ਪਾਪਾ ਨੇ ਪਹਿਲੇ ਢੋਲਕ ਹੀ ਪਲੇ ਕੀਤੀ ਹੈ, ਪ੍ਰੋਪਰ ਢੋਲਕ ਨੂੰ ਆਸ ਸੀ। ਪਾਪਾ ਨੇ ਅਤਾਉਲਾ ਸਾਹਿਬ ਦੇ ਬੜੇ ਐਲਬਮ ਵਜਾਏ ਹੋਏ ਨੇ। ਅੱਛਾ ਆਪਣੇ WhatsApp ਸ਼ਾਗਿਰਦ ਨੇ, ਮੈਨੂੰ ਉਹ ਪਤਾ ਵਾ, ਲੇਕਿਨ ਮੈਨੂੰ ਸੋਹਣੀ ਲੱਗਦੀ ਉਹ ਮੈਨੂੰ ਸਜਾਦ ਭਾਈ ਦਾ ਗਾਣਾ, ਉਹ ਢੋਲਕ ਨਹੀਂ ਸੀ। ਪਾਪਾ ਕਰਾਚੀ ਸਨ ਤੇ ਉਹਨਾਂ ਨੇ ਬੁਲਾਇਆ ਕਿ ਮੈਂ ਐਲਬਮ ਕਰ ਰਿਹਾ ਇੱਧਰ ਆਓ, ਤੇ ਪਾਪਾ ਨੇ ਜਦੋਂ ਸੁਣਾਇਆ ਨਾ, ਪਾਪਾ ਨੇ ਢੋਲਕ ਮੰਗਵਾ ਸਕਦਾ। ਪਾਪਾ ਦੀ ਬੜੀ ਅੱਛੀ ਭਾਈ ਸਜਾਦ ਨਾਲ ਕਹਿੰਦੇ ਹਾਂਜੀ ਉਹਨੇ ਢੋਲਕ, ਤੇ ਪਾਪਾ ਨੇ ਢੋਲਕ ਮਿਕਸ ਕੀਤੀ ਉਹਦੇ ਵਿੱਚ। ਹਾਂ ਢੋਲਕ ਹੈ ਨਹੀਂ ਸੀ, ਸੋਹਣੇ ਲੱਗੇ ਦੇਈ ਜੋ ਤਬਲਾ ਸੀ ਕੱਲਾ ਨਹੀਂ, ਉਹ ਭਾਈ ਸਜਾਦ ਦਾ ਸਟਾਈਲ ਹੀ ਉਹਨਾਂ ਨੇ ਉਸ ਪਾਪਾ ਨੇ ਢੋਲਕ ਮਿਕਸ ਕੀਤੀ ਤਾਂ ਬੜਾ ਮਜ਼ਾ ਆਇਆ। ਪਾਪਾ ਨੇ ਬਾਜਾ ਵੀ, ਅਸੀਂ ਵਜਾ ਰਹੇ ਸ਼ੌਕੀਆ, ਢੋਲਕ ਵੀ ਸੀ ਸ਼ੌਕੀਆ ਪਲੇ ਕਰ ਰਹੇ। ਪਾਪਾ ਨੇ ਪ੍ਰੋਫੈਸ਼ਨਲ ਲੈਵਲ ਤੇ ਵਜਾਈ। ਪਾਪਾ ਨਾਲ ਐਜ਼ ਏ ਹਾਰਮੋਨੀਅਮ ਪਲੇਅਰ ਵੀ ਗਏ ਹੋਏ ਨੇ ਸ਼ੋਆਂ ਦੇ ਨਾਲ, ਸ਼ੋਆਂ ਦੇ ਲੋਕਾਂ ਦੇ ਨਾਲ। ਪਾਪਾ ਨੇ ਮੈਡਮ ਜੀ ਦੇ ਨਾਲ ਜਦੋਂ ਇੱਕ ਸ਼ੋਅ ਕੀਤਾ ਪਾਪਾ ਨੇ ਮੈਡਮ ਨਾਲ, ਔਰ ਸਿੰਗਰ ਵੀ ਸਨ ਨਾ, ਮੈਡਮ ਦੱਸ ਨਹੀਂ ਰਹੀ ਕਿਹੜਾ ਸੁਰ ਰੱਖਣਾ ਤੇ ਪਾਪਾ ਉਸੇ ਸੁਰ ਤੋਂ ਰਚਾ ਰਿਹਾ ਹੈ। ਮੈਡਮ ਜਦੋਂ ਗਜ਼ਲ ਦੱਸ ਰਹੀ ਤੇ ਪਾਪਾ ਰਚਾ ਰਿਹਾ, ਤੇ ਮੈਡਮ ਕਹਿ ਰਹੀ ਬਹੁਤ ਅੱਛੇ ਵੀ ਵਾਹ ਵਾਹ, ਸੇਮ ਸੁਰ ਹੋਈ ਜਿੱਥੋਂ ਮੈਂ ਗਾਣੀ, ਕਿਉਂਕਿ ਕੰਪੋਜ਼ਰ ਵੀ ਸਨ ਨਾ ਇਸ ਸਿੰਗਰ ਦਾ ਗਲਾ ਕੀ ਹੈ। ਪਾਪਾ ਨੇ ਤਾਏ ਲਈ ਵੀ ਬਣਾਈਆਂ, ਚਾਚੂ ਲਈ ਵੀ ਬਣਾਈਆਂ, ਹਮਜ਼ਾ ਭਾਈ ਲਈ ਡਿਫਰੈਂਟ ਟਿਊਨਾਂ ਬਣਾਈਆਂ, ਅਮਾਨਤ ਲਈ ਡਿਫਰੈਂਟ ਸਟਾਈਲ ਬਣਾਇਆ। ਪਹਿਲੇ ਪਾਪਾ ਨੇ ਹਾਰਮੋਨੀਅਮ ਪ੍ਰੋਪਰ ਜਿੱਥੋਂ ਅਰਨਿੰਗ ਹੁੰਦੀ ਸੀ, ਕਿਉਂਕਿ ਦਾਦੇ ਦਾ ਅਚਾਨਕ ਇੰਤਕਾਲ ਹੋ ਗਿਆ ਸੀ, ਉਹ ਵੀ ਸਿਹਰਾ ਗਾਇਆ ਉਹਨਾਂ ਨੇ ਆਉਂਦੀਆਂ ਨਸੀਬਾਂ ਨਾਲ, ਤੇ ਉਸ ਤੋਂ 17-18 ਦਿਨ ਬਾਅਦ ਉਹਨਾਂ ਦੀ ਡੈਥ ਹੋ ਗਈ। ਹਜੇ ਰਿਲੀਜ਼ ਵੀ ਨਹੀਂ ਹੋਈ ਫਿਲਮ। ਉੱਤੇ ਯਕਦਮ ਇੱਕ ਕਿਉਂਕਿ ਦਾਦੇ ਦਾ ਉਹਨਾਂ ਨੇ ਬੜੀ ਮਿਹਨਤ ਕੀਤੀ ਸੀ, ਇੰਡੀਆ ਤੋਂ ਜਦੋਂ ਆਏ ਸੀ ਬਿਲਕੁਲ ਜ਼ੀਰੋ, ਠੀਕ ਹੈ, ਔਰ ਉਹਨਾਂ ਤੋਂ ਹੀ ਸਾਡਾ ਗਾਣ ਦਾ ਸਿਸਟਮ ਸ਼ੁਰੂ ਹੋਇਆ। ਉਸ ਤੋਂ ਪਹਿਲੇ ਸਾਡੇ ਵੀ ਪਿੱਛੇ ਅਕਸਰ ਕਈ ਘਰਾਣੇ 500-500 ਸਾਲ ਪੁਰਾਣੇ ਨੇ, ਕਿ ਅਸੀਂ ਐਵੇਂ ਇੱਜ਼ਤ ਅਸੀਂ ਸਭ ਦੀ ਕਰੀ ਦੀ। ਸਾਡਾ ਗਾਣਾ ਬੇਸਿਕਲੀ ਦਾਦੇ ਤੋਂ ਸ਼ੁਰੂ ਹੋਇਆ। ਪਿੱਛੇ ਮਲੰਗ ਖਾਨ ਜਿਹੜੇ ਸਾਡੇ ਪਰਦਾਦਾ ਸਨ ਉਹ ਨਹੀਂ ਸੀ ਗਾਉਂਦੇ, ਦਾਦਾ ਨੂੰ ਗੋਡ ਗਿਫਟਡ ਹੋਇਆ, ਤੇ ਉਹਨਾਂ ਨੇ ਫਿਰ ਇਹਨੂੰ ਟੋਰਿਆ ਅੱਗੇ।
ਠੀਕ ਹੈ, ਉਹਨਾਂ ਨੇ ਉੜਦਿਆਂ ਬੱਚੇ ਮਾਸਟਰ ਅਬਦੁੱਲਾ ਸਾਹਿਬ ਦੇ ਸ਼ਾਗਿਰਦ ਕੀਤੇ। ਕਦੀ ਗਵਈਆ ਵੀ ਕਿਸੇ ਮੌਸੀਕਾਰ ਦਾ ਸ਼ਾਗਿਰਦ ਹੋਇਆ। ਔਰ ਮਾਸਟਰ ਸਾਹਿਬ ਗਾਉਂਦੇ ਨਹੀਂ ਸੀ ਇੰਨਾ, ਕਿ ਇਹਨਾਂ ਨੂੰ ਸੈਂਸ ਆਵੇ ਇੱਧਰਲਾ ਗਾਣਾ ਹੁਣ ਛੱਡ ਦੇ। ਤੇ ਪਾਪਾ ਜਦੋਂ ਦਾਦੇ ਦਾ ਇੰਤਕਾਲ ਹੋਇਆ ਨਾ, ਪਾਪਾ ਨੇ ਪਹਿਲੇ ਲਾਹੌਰ ਜਾ ਕੇ ਪਹਿਲੇ ਵਾਜਾ। ਕਿੰਨੇ ਭਾਈ ਸੀ ਦਾਦੇ ਹੋਣੀ ਕਿ ਪਾਪਾ ਹੋਣੀ? ਪਾਪਾ ਹੁਣੀ। 5। ਕੌਣ ਕੌਣ? ਵੱਡਾ ਸਭ ਹਾਂ ਤੋਂ? ਸਾਹਿਬ ਸੰਸਾਦਕ ਸਾਹਿਬ। ਹਸਨ ਸਾਦਕ ਸਾਹਿਬ। ਖਾਨ ਸਾਹਿਬ ਹਸਨ ਸਾਦਕ ਸਾਹਿਬ ਹਾਏ ਹਾਏ ਕੀ ਬਾਤ। ਮਤਲਬ ਉਹ ਕਿਸੇ ਤਾਰਫ ਦੇ ਮੁਹਤਾਜ ਨਹੀਂ। ਅੱਛਾ। ਫਿਰ ਪਾਪਾ, ਨਜ਼ਾਕਤ ਅਲੀ ਸਾਹਿਬ, ਚਾਚੂ ਸ਼ਰਾਫਤ, ਸ਼ਰਾਫਤ ਅਲੀ, ਚਾਚੂ ਸਲਾਮਤ, ਸਲਾਮਤ ਭਾਈ ਫਲੂਟ ਵਾਲੇ, ਚਾਚੂ ਤਾਰਕ ਅਲੀ। ਤਾਰਕ। ਉਹ ਕੋਈ ਨਹੀਂ, ਉਹ ਚਾਚੂ ਉਹ ਤਾਏ ਦੇ ਨਾਲ ਕੋਰਸ ਤੇ ਹੀ ਹੁੰਦਾ। ਤੁਸੀਂ ਅਕਸਰ ਉਹ ਲੱਗੇਗਾ ਨਹੀਂ ਤੁਹਾਨੂੰ ਸਾਡਾ ਸਾਹਮਣੇ ਜੇ ਚਾਚਾ, ਆ ਫੀਲ ਨਹੀਂ ਹੈਗੀ। ਉਹ ਗਰਗੀਲਾ ਟਾਈਪ ਹਾਂ ਸਾਹਮਣੇ ਜੇ ਸ਼ਰੀਫ ਸਾਹਮਣੇ। ਅਸੀਂ ਕਹਿੰਦੇ ਵੀ ਚਾਚੂ ਕਾਲਾ ਹੀ ਆ ਉਹਨਾਂ ਨੂੰ। ਭਾਈ ਕਾਲਾ ਜੀ ਅੱਛਾ ਕਾਫੀ ਦਾ ਤਾਰਕ ਵਾ। ਨਹੀਂ ਤਾਰਕ ਨਾਮ। ਨਹੀਂ, ਇਹ ਕਾਫੀਆ ਰਦੀਫ ਕਿਉਂ ਨਹੀਂ ਮਿਲਾਇਆ ਉਹਨਾਂ ਦੇ ਨਾਂ ਦਾ? ਕਿਹੜਾ? ਅਸ਼ਰਾਫਤ ਨਜ਼ਾਕਤ ਦਾ ਤਾਰਕ। ਇਹ ਤੇ ਹੈ ਹੀ ਸੀ ਨਾ। ਥੋੜਾ ਨਾਲ ਦੋਸਤ ਪਾ ਚਾਚੂ ਸਾਡਾ ਜ਼ਰਾ ਤਾਰੀਖ ਟਾਈਮ। ਅੱਛਾ ਭਾਜੀ, ਉਸਤਾਦ ਜੀ ਜਿਹੜੀ ਗਰਗੀਲਾ ਸਾਹਿਬ, ਇਹਨਾਂ ਨੂੰ ਕਦੀ ਕਦੀ ਫੀਲ ਆਉਂਦੀ ਕਿ ਖਾਸਾ ਕਿੱਦਾਂ ਬੋਲਦੇ ਸੀ ਜਿਸ ਹਾਂ ਨਹੀਂ ਬਾਤ ਨਹੀਂ ਇੱਥੇ ਬੋਲਦਾ ਨਹੀਂ। ਇਹ ਨੈਸ਼ ਉਹ ਇੰਜ ਕਰਕੇ ਨਾ, ਇੰਜ ਕਰਕੇ ਵੀ ਇੰਜ ਕਰਦਾ ਸੀ। ਨਹੀਂ ਇਹਦਾ ਕਿੱਦਾਂ ਸਿਗਰਟ ਕਿੱਦਾਂ ਐ ਮੋਢਾ ਵੇਖੀ ਤੇ ਸਿਗਰਟ ਵੇਖੀ। ਹੈ। ਅੱਛਾ ਇਹ ਅੱਛਾ ਉਹ ਵੀ ਜਿਹੜਾ ਇੰਜ ਕਰਕੇ ਨਾ ਇੱਧਰ ਸਾਈਡ ਤੇ ਹੋ ਜਾਣ। ਇਹ ਐਕਟ ਵਾਲੀ ਆ, 70 ਰੁਪਏ ਦੀ ਆ। ਅੱਛਾ ਚੱਲ। ਕੀ ਹੋ ਸਾਰੇ ਜਾਣਦੇ ਨੂੰ ਜਿਸ ਤਰ੍ਹਾਂ ਕਿ ਅਮਾਨਤ ਅਲੀ ਮੇਰਾ ਬੇਟਾ, ਇਸੇ ਤਰ੍ਹਾਂ ਕੈਸ ਰੁਪਏ ਵੀ ਮੇਰਾ ਬੇਟਾ। ਵਾਹ ਵਾਹ। ਤੇ ਬਸ ਇਸ ਤਾਈ ਅੰਦਰ ਯਾ ਇਹ ਨੂਰ ਦਾ ਇੱਕ ਬੱਚਾ ਸਾਨੂੰ ਸਟੂਡੀਓ। ਸ਼ਾਇਦ ਉਹ ਇਲਾਕਾ ਵੀ ਸ਼ਾਮ ਸੈਦਪੁਰ। ਉਹ ਸਵੇਰ ਹੁਣ ਪਾਪਾ ਕੋ ਆਇਆ ਦੁਪਹਿਰ ਨੂੰ, ਪਾਪਾ ਨਾਸ਼ਤਾ ਕਰ ਤੇ ਆ ਕੇ ਪਾਪਾ ਆ ਜਾਵੇ ਨਾਸ਼ਤਾ ਕੀਤਾ ਤੇ ਹੁਣ ਨਾਲ ਹੀ ਉਹਨੂੰ ਲੈ ਗਏ। ਹੁਣ ਰਸਤੇ 'ਚ ਖਾ ਪੀ ਨਾਲ ਪੂਰਾ ਇੰਜੋਏ ਕਰ ਰਿਹਾ, ਖਾ ਪੀ ਵੀ ਰਿਹਾ ਸਾਰਾ। ਤੇ ਹੁਣ ਜਦੋਂ ਰਾਤ ਵੈਸੇ ਹੀ ਆਇਆ ਸੀ, ਤੂੰ ਰਾਤ ਨੂੰ ਜਦੋਂ ਵਾਪਸ ਚਲਾ ਗਿਆ 1000 ਰੁਪਇਆ ਦੇਣਾ। ਫਿਰ 1000 ਦੇ ਕਹਿੰਦੇ ਬੇਟਾ ਕੱਲ ਤੋਂ ਕੰਮ ਤੇ ਨਹੀਂ ਆਉਣਾ। ਉਹ ਵੈਸੇ ਹੀ ਆ ਰਿਹਾ ਬੇਟਾ ਜੋ ਰੋਟੀ ਖਾ ਰਹੇ ਤੋਂ ਆ ਗਿਆ, ਫਿਰ ਖਾ ਰਹੇ ਤੇ ਆ ਗਿਆ। ਰਾਤ ਨੂੰ ਕਹਿੰਦਾ 1000 ਦੇਣਾ। 1000 ਦੇ ਕਹਿੰਦੇ ਬੇਟੇ ਸਵੇਰ ਤੋਂ ਕੰਮ ਤੇ ਨਹੀਂ ਆਉਣਾ। ਅੱਛਾ ਗੱਲ ਸੁਣਾ ਰਿਹਾ ਸੀ ਅਰਬਾਜ਼ ਭਾਈ, ਉਹਨਾਂ ਦੇ ਬੇਟੇ ਦੀ ਜਿਹੜੇ ਸਾਡੇ ਐਕਟਰ ਨੇ, ਉਹਨਾਂ ਦਾ ਹੁਣ ਪਸ਼ਾਵਰ ਤੋਂ ਸਾਰਾ ਰਿਸ਼ਤੇਦਾਰ ਆਇਆ ਹੋਇਆ, ਪਠਾਨ ਸਾਰੇ, ਤੇ ਇੰਡਸਟਰੀ ਵੀ ਇਕੱਠੀ ਹੋਈ ਸਾਰੀ। ਜਿਹੜਾ ਆਰਟਿਸਟ ਵੀ ਕਹਿ ਰਿਹਾ ਨਾ ਸਿੰਗਰ ਕਿਆ ਸੁਣेंगे, ਤੇ ਕੋਈ 8-10 ਪਠਾਨਾਂ ਦਾ ਟੋਲਾ ਬੈਠਾ ਹੋਇਆ ਬੜਾ ਛੇ ਦੇ ਬਾਅਦ। ਉੱਚੀ ਕਹਿ ਰਿਹਾ ਪਸ਼ਤੋ, ਹਾਸਾ ਪੈ ਰਿਹਾ ਤੇ ਆਰਟਿਸਟ ਪਿਕਾ ਪੈ ਰਿਹਾ। ਹੁਣ ਪਾਪਾ ਦੀ ਵਾਰੀ ਆਈ। ਪਾਪਾ ਨੇ ਜੀ ਕਿਹਾ, ਕਹਿੰਦੇ ਪਸ਼ਤੋ, ਕਹਿੰਦੇ ਓਕੇ। ਪਾਪਾ ਨੂੰ ਪਸ਼ਤੋ ਸਿੰਧੀ ਸਾਰੇ ਸੌਂਗਸ ਯਾਦ ਸਨ। ਪਾਪਾ ਨੂੰ ਗਾਣਾ ਸ਼ੁਰੂ ਕੀਤਾ ਤੇ ਉਸ ਗਾਣੇ ਦੇ ਨਾ ਐਂਡ ਤੇ ਪੰਚ ਆਉਂਦਾ ਸੀ, ਲੋਸ਼ੇ ਢੱਕ ਤੱਦੇ ਕਿ ਤਾੜਾ ਪੁੱਛੇ ਰਿਦਾ ਮਾਣਾ। ਹੁਣ ਉਹ ਪਠਾਨ ਆਇਆ ਉੱਠ ਕੇ, ਉਹਨੇ ਹੁਣ ਅੱਗੇ ਚੇਂਜ ਲਈ ਉੱਥੇ ਸਟੇਜ ਤੇ। ਪਾਪਾ ਨੇ ਦੇਖ ਲਿਆ ਕਿ ਚੇਂਜ ਲਈ, ਤੇ ਪਾਪਾ ਨੇ ਫੌਰਨ ਉਹਨੂੰ ਪਸ਼ਤੂ 'ਚ ਸ਼ੇਰ ਡੈਡੀਕੇਟ ਕੀਤਾ। ਵਾਹ ਠੀਕ ਹੈ। ਤੇ ਹੁਣ ਅੰਤਰਾ ਸ਼ੁਰੂ ਕਰ ਲਿਆ ਤੇ ਉਹ ਨੱਚੀ ਜਾ ਰਿਹਾ। ਅੰਤਰੇ ਦੇ ਪਾਪਾ ਨੇ 2 ਵਾਰੀ ਅੰਤਰੇ ਦੀ ਲਾਈਨਾਂ ਕਹਿ ਕੇ ਹੁਣ ਫਿਰ ਸਾਨੀ ਤੇ ਗੱਲ ਆ ਗਈ, ਤੂੰ ਸਿਰਫ ਨੱਚੀ ਜਾ ਰਿਹਾ, ਪੈਸੇ ਨਹੀਂ ਸੁੱਟ ਰਹੇ, ਪੈਸੇ ਹੱਥ ਫੜੇ। ਅੱਛਾ ਉਧਰੋਂ ਚੇਂਜ ਲੈ ਲਿਆ ਤੇ ਲੇਕਿਨ ਸਿਰ ਰੱਛੀ ਜਾ ਰਿਹਾ, ਪੈਸੇ ਨਹੀਂ ਸਿੱਟ ਰਹੇ, ਪੈਸੇ ਨਹੀਂ ਸੁੱਟ ਰਹੇ, ਚੇਂਜ ਹੱਥ ਫੜਿਆ। ਹੁਣ 27 ਫੇਰ ਆ ਗਈ ਤੇ ਹੁਣ ਲੋਸ਼ੇ ਦੀ ਵਾਰੀ ਆ ਗਈ। ਕਹਿੰਦੇ ਸ਼ੌਕ ਯਾਰ ਯਕੀਨ ਕਰੋ ਅੱਗੇ ਪੂਰੀ ਇੰਡਸਟਰੀ ਹਾਸਾ ਸੁਪਨਾ ਹਾਲ ਸਭ ਲਟ ਗਿਆ। ਲੋਸ਼ੇ ਵੀ ਸ਼ੌਕੇ ਅੱਛਾ ਜੀ, ਆਧਾਰਾ ਗੱਲਾਂ 'ਚ ਇੱਕ ਨਾਮ ਬਾਬਾ ਜੀ ਸਾਦਕ ਰਿਆਣੀਆ ਸਾਹਿਬ, ਹਾਏ ਉਹ ਨਹੀਂ ਭੁੱਲਿਆ ਜਾ ਸਕਦਾ। ਇਸ ਕੈਟਾਗਰੀ ਦੀ ਗੱਲ ਦੇ ਖਤਰਨਾਕ ਗੱਲ ਕਰਨ ਵਾਲੇ ਬਾਬਾ ਜੀ ਸਾਦਕ ਸਾਹਿਬ ਜੀ ਵੱਡੇ ਆ। ਅੱਛਾ ਡੋਲਾ ਹੈ ਨਾ ਕਿ ਮੈਂ ਉਹਨਾਂ ਦੀਆਂ ਬੜੀਆਂ ਗੱਲਾਂ ਉਹਨਾਂ ਦੇ ਨਾਂ ਤੋਂ ਸੁਣੀਆਂ ਨੇ, ਜਿਹੜੀਆਂ ਕਈ ਨੇ ਕਹਿੰਦੇ ਨਹੀਂ ਉਹਨਾਂ ਦੀ ਨਹੀਂ ਗਈ। ਜਿੱਦਾਂ ਇੱਕ ਆਈਡੀ ਕਾਰਡ ਵਾਲੀ ਸੀ ਜਿਹੜਾ ਹਨੇਰੇ 'ਚ ਨਹੀਂ ਕੁਛ ਗੱਲਾਂ ਸਾਜੀ ਉਹਨਾਂ ਦੀ ਇੱਕ ਮੈਂ ਗੱਲ ਸੁਣੀ ਨਾ, ਉਹਨਾਂ ਦੇ ਨਾਂ ਤੋਂ ਮੈਂ ਸੁਣੀ ਹੈ ਕਿ ਹਨੇਰੇ ਦੇ ਵਿੱਚ ਨਾ ਕੁਝ ਲੱਭ ਰਹੇ ਨੇ, ਤੇ ਅਗਰ ਬੀਵੀ ਸੁੱਤੀ ਹੈ ਮੰਜੀ ਤੇ ਵੀ ਬੱਤੀ ਨਹੀਂ ਬਾਲ ਰਹੇ ਕਿ ਵੀ ਉੱਠ ਨਾ ਪਵੇ, ਤੇ ਹਲਕੀ ਜੀ ਲਾਈਟ ਮਾਰ ਕੇ ਨਾ ਕੁਝ ਲੱਭ ਰਹੇ ਨੇ, ਤੇ ਇੱਕਦਮ ਉੱਠੀ ਕਹਿੰਦੀ ਕੌਣ ਆ
ਤੇ ਚੁੱਪ ਸ਼ਰਾਰਤੀ ਕੱਟ ਕੇ ਉਹਦੇ ਅੱਗੇ ਕਰ ਹਾਂ ਯਾਨੀ ਇਹ ਇਦਾਂ ਦੀਆਂ ਨਾ ਵਧੀਆ ਗੱਲਾਂ। ਅੱਛਾ ਉਹ ਨਾ ਕਾਰੀ ਸਹੀ ਚਿਸ਼ਤੀ ਸਾਹਿਬ ਹੁੰਦੇ ਹਾਂਜੀ ਨਾ, ਹਾਂਜੀ ਤੇ ਉਹ ਇੱਕ ਮੇਲੇ ਦੇ ਉੱਤੇ ਗਾ ਰਹੇ ਤੇ ਹੁਣ ਬਾਬਾ ਸਾਦਕ ਵੀ ਗਾਉਂਦੇ ਸਨ ਤੇ ਹੁਣ ਉਹ ਅੱਗੇ ਉਸਤਾਦ ਜੀ ਉਹਨਾਂ ਨੇ ਸ਼ੁਰੂ ਕਰਦੇ ਸੀ ਨਾ ਜਦੋਂ ਵੀ ਉਹ ਗੌਸ ਪਾਕ ਸਰਕਾਰ ਦੀ ਜਦੋਂ ਮਨਕਬਤ ਤੇ ਉਹਨਾਂ ਨੇ ਜਨਾਬ ਉਹ ਪੂਰਾ ਵਾਕਿਆ ਵੀ ਸੁਣਾਉਣਾ ਉਹ ਜਿੱਥੋਂ ਬੇੜਾ ਤੁਰਿਆ ਤੇ ਉਹਨਾਂ ਨੇ ਨਾਲ ਉਹ ਪਿੱਛੇ ਦਿਨ ਦਿਨ ਤੇ ਟੱਕ ਇਹ ਜਦੋਂ ਇੰਜ ਕਰਕੇ ਮਾਈ ਲੈ ਕੇ ਬੇੜਾ ਟੁਰੀ ਹੈ ਦਿਨ ਦਿਨ ਤੇ ਟੱਕ ਦਿਨ ਤੇ ਹੁਣ ਆ ਪੌਣੇ ਕੁ ਘੰਟੇ ਦਾ ਐ ਹੀ ਹੈ ਤੇ ਬਾਬਾ ਜੀ ਹੁਣ ਪਿੱਛੇ ਖਿਜੇ ਪਏ ਨੇ ਤੇ ਉਹ ਨਾ ਹੁਣ ਆ ਗਈ ਪੰਜ ਆਣ ਕੇ ਕਹਿੰਦੇ ਜਦੋਂ ਬੇੜਾ ਇੰਜ ਕਰਕੇ ਬਾਹਰ ਆਇਆ ਤੇ ਮਾਈ ਪਤਾ ਕੀ ਆਂਦੀ ਏ ਤੇ ਬਾਬੇ ਨੇ ਮੈਗ ਫੜ ਕੇ ਕਹਿੰਦੇ ਬਾਬੇ ਸਾਦਕ ਹਰਿਆਣੀ ਨੂੰ ਟਾਈਮ ਦਿਓ ਬਾਈ ਪਤਾ ਕੀ ਆਂਦੀ ਹੈ ਬਾਬੇ ਸਾਦਕ ਰਿਹਾੜੀਆਂ ਨੂੰ ਟਾਈਮ ਤੁਸੀਂ ਉਹ ਸੁਣੀ ਬਖਸ਼ ਸਾਹਿਬ ਦੀ ਗੱਲ, ਬੰਦਾ ਡਿੱਗ ਰਿਹਾ ਸੀ ਉਹਨਾਂ ਦੇ ਉੱਤੇ। ਨਹੀਂ ਬਖਸ਼ ਸਾਹਿਬ ਸੁਣਿਆ ਤੇ ਕਿ ਕੌੜੀਆਂ ਨਾਲ। ਹਾਂ ਟ੍ਰੇਨ 'ਚ ਜਾ ਰਿਹਾ ਤੇ ਨਾਲ ਇੱਕ ਬੰਦਾ ਬੈਠਾ, ਉਹਨੂੰ ਹੁਣ ਨੀਂਦ ਆ ਰਹੀ ਸੀ ਬੰਦੇ ਉਹਨੂੰ ਨੀਂਦ ਦਾ ਚੌਂਕ ਆਇਆ ਤੇ ਬਖਸ਼ ਸਾਹਿਬ ਦੇ ਉੱਤੇ ਹੀ ਨਾ ਕਹਿੰਦਾ ਸੌਰੀ ਉਹ ਫਿਰ 10 ਮਿੰਟ ਬਾਅਦ ਉਹਨੂੰ ਫਿਰ ਨੀਂਦ ਆਈ, ਫਿਰ ਬਖਸ਼ ਸਾਹਿਬ ਦੇ ਕੋਲ ਸੌਰੀ ਤੇ 4 ਵਾਰੀ ਹੋਇਆ ਨਾ, 5 ਵਾਰੀ ਡਿੱਗ ਕਹਿੰਦੇ ਕਾਕਾ 1 ਵਾਰੀ ਡਿੱਗ 2 ਵਾਰੀ ਡਿੱਗ ਤੂੰ ਤੇ ਇਕੱਠਾ ਡਿੱਗ ਡਿੱਗ ਠੇਕਾ ਹੀ ਲਾ ਲਿਆ ਡਿੱਗ ਲੈ ਯਾਰ ਨਾਜ਼ਰੀਨ ਗੱਲ ਇਹ ਹੈ ਇਹ ਹੁਣ ਬੈਠਾ ਹੁਣ ਇੱਥੇ 3 ਕਰੈਕਟਰ ਮੈਂ ਹੋਰ ਬੁਲਾ ਲਵਾਂ ਜਿਨ੍ਹਾਂ ਚੋਂ ਇੱਕ ਭਾਈ ਅਲੀ ਬਾਸ ਹੋ ਗਿਆ ਜਾਂ 2 ਹੋਰ ਏਦਾਂ ਦੇ ਇਹ ਸਾਰੀ ਰਾਤ ਰੰਗ ਜਣੀ ਹੈ। ਹਾਂਜੀ 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 ਔਰ ਮੈਂ ਇੰਜ ਚਾਹ ਰਿਹਾ ਕਿ ਹੁਣ ਰਿਕਾਰਡ ਹੋ ਗਈਆਂ ਨਾ ਗੱਲਾਂ ਆਉਣ ਦੀਆਂ, ਇਹ ਹੁਣ ਜਿਹੜਾ ਵੀ ਕਦੀ ਕੋਈ 20 ਸਾਲ ਬਾਅਦ ਵੀ ਸ਼ੋਅ ਵੇਖੇਗਾ ਨਾ ਤੇ ਉਹ ਭਾਈ ਜਾਦ ਨੂੰ ਵੀ ਜਾਣੇਗਾ ਭਾਈ ਨਜ਼ਾਕਤ ਨੂੰ ਵੀ ਜਾਣੇਗਾ ਕਿ ਯਾਰ ਇਹ ਕਿਉਂ ਲੋਕ ਸੀ। ਮੈਂ ਇਹ ਚਾਹ ਰਿਹਾ ਯਾਰ ਕਿ ਇਹ ਲੋਕ ਖਤਮ ਨਹੀਂ ਹੋਣੇ ਚਾਹੀਦੇ। ਕੀ ਬਾਤ ਹੈ, ਸਹੀ ਹੈ ਸਹੀ। ਤੇ ਭਾਈ ਤੁਸੀਂ ਹੁਣ ਨਾ ਨੈਕਸਟ ਜਦੋਂ ਵੀ ਕਿਤੇ ਮਹੀਨੇ 2 ਮਹੀਨੇ ਬਾਅਦ ਭਾਈ ਅਲੀ ਬਾਸ ਤੁਸੀਂ 2 ਹੋਰ ਬੰਦੇ ਤੁਸੀਂ ਲਿਆਉਣੇ ਜਿਹੜੇ ਤੁਹਾਨੂੰ ਪਤਾ ਹੋਵੇ ਯਾਰ ਇਹਨਾਂ ਨੂੰ ਬਹੁਤ ਗੱਲਾਂ ਯਾਦ ਨੇ, ਠੀਕ ਹੈ। ਚਾਰੇ ਜਾਣੇ ਬੈਠ ਕੇ ਨਾ ਸਿਰਫ ਉਹਨਾਂ ਨੂੰ ਆਪਾਂ ਟ੍ਰਿਬਿਊਟ ਦੇਣਾ ਵਾਹ 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 ਡਨ ਹੋ ਗਿਆ। ਟ੍ਰਿਬਿਊਟ ਦੇਣਾ ਹੈ ਕਿ ਕਿੰਨੇ ਸੈਂਸ ਆਫ ਹਿਊਮਰ ਇਹਨਾਂ ਦਾ ਇਹਦਾ ਕੀ ਲੈਵਲ ਸੀ। ਕੀ ਬਾਤ, ਆਏ ਹਾਏ ਕੀ ਬਾਤ ਬੜੇ। ਔਰ ਕੋਈ ਜੁਗਤ ਨਹੀਂ ਇਹਨੂੰ ਤੁਸੀਂ ਕਹਿੰਦੇ ਕਿ ਕੋਈ ਰਾਤਾਂ ਤੁਹਾਨੂੰ ਕੋਈ ਜੁਗਤ ਮਾਰੀ ਆ, ਨਹੀਂ ਗੱਲ ਅੱਛਾ ਗੱਲ ਕਿ ਬਸ ਪਾਪਾ ਬੇਕਦਰ ਗਾ ਰਿਹਾ ਹੈ ਤਬਲੇ ਵਾਲੇ ਕੋ ਠੇਕਾ ਨਹੀਂ ਲੱਗ ਰਿਹਾ, ਜਦੋਂ ਕਹਿਣ ਬੇਕਦਰ ਤੇ ਨਹੀਂ ਲੱਗ ਬੇਖਬਰ ਨਹੀਂ ਉਹ ਵੀ ਭਾਈ ਲੱਗਦੇ ਨੇ ਕਹਿੰਦੇ ਭਾਜੀ ਮੈਂ ਨਹੀਂ ਉਹ ਸੁਣੀ ਇਹ ਗੱਲ ਕਿਹੜਾ ਬਸੂਰਾ ਕੋਰਸ ਚ ਬਸੂਰਾ ਕਹਿ ਰਿਹਾ ਸੀ ਕੋਈ ਆਹੋ ਕੋਰਸ ਕਹਿੰਦਾ ਗਾ ਰਹੇ ਨਾ ਕੋਈ ਬੰਦਾ ਕੋਰਸ ਹੁੰਦਾ ਹੈ ਕਿ ਜਿੱਦਾਂ ਪਿੱਛੇ ਖਾਨ ਸਾਹਿਬ ਨੁਸਰਤ ਦੇ ਕੋਰਸ ਨਾ ਸਾਰੇ 4-5 ਬੰਦੇ ਰਿਪੀਟ ਕਰ ਰਹੇ ਨੇ ਗੱਲ ਨੂੰ ਤੇ ਹੁਣ ਇੱਕ ਸਿੰਗਰ ਨੇ ਮੇਨ ਇੱਕ ਬੋਲ ਕਹਿਣਾ ਤੇ ਸੇਮ ਉਹ ਪਿੱਛੇ 5-6 ਨੇ ਜਿਹੜਾ ਮਿਕਸ ਕਹਿੰਦੇ ਨੇ ਨਾ ਉਹ ਕੋਰਸ ਆ। ਕੋਰਸ ਉਹਨਾਂ ਚ ਹੁਣ ਇੱਕ ਬਸੂਰਾ ਕਹਿ ਰਿਹਾ ਤੇ ਭਾਈ ਨਜ਼ਾਕਤ ਪਤਾ ਨਹੀਂ ਹੁਣ ਗੱਲ ਕਿਹਨਾਂ ਦੀ ਮੈਂ ਸੁਣਿਆ ਕਿ ਭਾਈ ਨਜ਼ਾਕਤ ਨੂੰ ਕਹਿ ਰਿਹਾ ਤੇ ਇਹ ਜਦੋਂ ਦੇਖਿਆ ਤੇ ਇੱਕ ਆਪੇ ਹੀ ਇਹਨਾਂ ਵਿੱਚੋਂ ਅਗਲਵੰਡੀ ਹੋ ਕੇ ਤੇ ਕਹਿ ਰਿਹਾ ਭਾਜੀ ਮੈਂ ਨਹੀਂ। ਤੇ ਹੁਣ ਦੂਜੀ ਵਾਰੀ ਫੇਰ ਉਹ ਬੋਲ ਕੇ ਤੇ ਫਿਰ ਬਸੂਰੀ ਆਵਾਜ਼ ਆਈ ਤੇ ਫਿਰ ਦੇਖਿਆ ਕਹਿੰਦਾ ਮੈਂ ਨਹੀਂ ਤੇ ਹੁਣ ਭਾਜੀ ਨੂੰ ਪਤਾ ਲੱਗਿਆ ਇਹੀ ਆ ਤੇ ਦੂਜੀ ਵਾਰ ਕਹਿੰਦਾ ਓਏ ਭਾਵੇਂ ਤੂੰ ਨਹੀਂ ਐ ਪਰ ਤੂੰ ਚੁੱਪ ਰਹਿਣਾ ਕਹਿੰਦਾ ਭਾਵੇਂ ਤੂੰ ਨਹੀਂ ਪਰ ਤੂੰ ਚੁੱਪ ਰਹਿਣਾ। ਸਾਡੇ ਇੱਕ ਤੁਸੀਂ ਅਬਾਸ ਰਾਏ ਸਾਹਿਬ ਦਾ ਪਤਾ ਤੁਹਾਨੂੰ? ਹਾਂ ਕੀ ਬਾਤ, ਬੜੀ ਆਲਾ ਗੱਲ। ਉਹ ਸੁਣੀ ਮਲਕੂ ਵਾਲੀ ਗੱਲ, ਤੁਹਾਨੂੰ ਪਹਾੜੀ ਰਾਗ ਸੁਣਾਓ। ਪਹਾੜੀ ਰਾਗ ਸੁਣਾ ਮਲਕੂ ਦੇ ਨਾਲ ਬੜਾ ਪਿਆਰ ਸੀ, ਮਲਕੂ ਭਾਈ ਦੇ ਨਾਲ। ਤੇ ਕਿਤੇ ਕਸ਼ਮੀਰ ਵਾਲੀ ਸਾਈਡ ਤੇ ਨਾ ਸ਼ੋਅ ਤੇ ਉੱਥੇ ਹੁਣ ਭਾਈ ਮਲਕੂ ਦਾ ਜਿਹੜਾ ਸਟਾਈਲ ਹੈ ਜੀ ਉਹਨੇ ਤੇ ਨਚਾਣਾ ਹੀ ਤੇ ਉਹਨਾਂ ਦਾ ਇੱਕ ਬਜ਼ੁਰਗ ਪੀ ਕੇ ਆ ਗਿਆ ਆ ਬੰਦ ਕਰ ਰਿਹਾ ਕਹਿੰਦਾ ਤੁਸੀਂ ਕੀ ਨਾਚਾ ਟਾਪਾ ਲਾਇਆ। ਉਹ ਅਸੀਂ ਖਾਨ ਸਾਹਿਬਾਂ ਨਾਲ ਜ਼ਿੰਦਗੀ ਗੁਜ਼ਾਰੇ, ਸਾਨੂੰ ਕੋਈ ਰਾਗਾਦਾਰੀ ਸੁਣਾਵਾਂਗੇ। ਰਾਗ ਸੁਣਾਓ ਰਾਗਾਦਾਰੀ ਸਾਨੂੰ ਕੋਈ ਰਾਗਾਦਾਰੀ ਤੇ ਭਾਈ ਮਲਕੂ ਆ ਪਿੱਛੇ ਪਤਾ ਨਹੀਂ ਗੱਲਬਾਤ ਨਹੀਂ ਲੋਕੇ ਕਰਤਾ। ਮੈਂ ਕਿਹਾ ਹਾਂਜੀ ਕੀ ਸੁਣੋਗੇ ਬਜ਼ੁਰਗੋ? ਪਹਾੜੀ ਸੁਣਾ ਯਾਰ। ਪਹਾੜੀ ਰਾਗ ਕਹਿੰਦਾ ਪਹਾੜੀ ਸੁਣਾ ਯਾਰ। ਤੇ ਅੰਕਲ ਦੀ ਬਾਤ ਨੇ ਗਾਣਾ ਸ਼ੁਰੂ ਕੀਤਾ ਨਾ ਤੇ ਗਾਣਾ ਕੋਈ ਹੋਰ ਹੀ ਨਿਕਲ ਆਇਆ ਵਿੱਚੋਂ। ਕਹਿੰਦਾ ਇਹ ਕਿਹੜੀ ਪਹਾੜੀ ਆ? ਕਹਿੰਦੇ ਸਾਹਮਣੇ ਵਾਲੀ। ਪਹਾੜੀ ਇਲਾਕਾ ਕਹਿੰਦਾ ਇਹ ਕਿਹੜੀ ਕਹਿੰਦਾ ਭਾਜੀ ਤੁਹਾਡੀ ਪੀਸ
ਉਹ ਜਿਹਨਾਂ ਵਾਸਤੇ ਇੱਕ ਸਾਡੇ ਨਾਲ ਆਰਟਿਸਟ ਵਾਸਤੇ ਮੈਂ ਕੁਝ ਕਰਦਾ ਯਾਰ, ਮੈਂ ਨਾ ਕੋਈ 4-5 ਸ਼ੋਅ ਇਹਨਾਂ ਦੇ ਨਾ, ਸਿਰਫ ਇਹਨਾਂ ਦੇ। ਯਾਰ ਇੱਕ ਪਾਪਾ ਦੀ ਇੱਕ ਐਸੀ ਸਿਚੁਏਸ਼ਨ ਬਣ ਗਈ, ਪਾਪਾ ਤੇ ਕਿਸੇ ਦੇ ਘਰ ਗਏ, ਉਹ ਵੀ ਅੱਗੇ ਗਾਉਣ ਵਾਲਾ ਤੇ ਨਹਾਇਤ ਬਸੁਰਾ, ਲੇਕਿਨ ਉਹਨੇ ਪਾਪਾ ਨੂੰ ਕਿਹਾ ਤੁਸੀਂ ਮੇਰੇ ਬਾਰੇ ਅਲਫਾਜ਼ ਕਹਿਣੇ ਨੇ ਹਾਂ, ਤੇ ਤੁਹਾਨੂੰ Comments ਕੋਈ ਰੱਬੇ ਕਰਨੇ। ਕਾਬਾ ਦੀ ਕਸਮ ਤੁਸੀਂ ਸੱਚ ਹੀ ਕਹਿਣਾ, ਰੱਬੇ ਕਾਬਾ ਦੀ ਕਸਮ ਸੱਚ ਬੋਲਣਾ। ਹਾਂ, ਤੇ ਉਹਨੂੰ ਪਾਪਾ ਮੈਂ ਕੀ ਸੱਚ ਬੋਲਣਾ ਉਹਦੇ ਲਈ? ਓਏ ਹੋਏ ਉਤੋਂ ਕਸਮ ਏਡੀ ਵੱਡੀ। ਬਸੁਰਾ ਵੀ ਰੱਜ ਕੇ ਤੇ ਸਾਰੀ ਬਰਾਦਰੀ ਉਹਦੀ ਬੈਠੀ, ਕਿਸੇ ਦੀ ਦਿਲਾਦਰੀ ਨਹੀਂ ਕਰਨੀ। ਬਾਬਾ ਨਾਲ ਤੇ ਆਪ ਹੀ ਖੜਾ ਕਹਿੰਦਾ ਜੀ ਦੇਖੋ, ਜਿੱਥੇ ਮੈਂ ਮੰਨਿਆ ਕਿ ਟੈਕਨੀਕਲ ਇਹ ਤੇਜ਼ੀ ਕਿਹੜੀ ਹੈ, ਕਹਿੰਦੇ ਜੀ ਸੁਰ ਐਸੀ ਚੀਜ਼ ਹੈ ਕਿ ਦੁਨੀਆ ਸੁਰ ਨੂੰ ਲੱਭ ਰਹੀ, ਸੁਰ ਇਹਨੂੰ ਲੱਭ ਰਿਹਾ ਹੈ। ਤੇ ਉਹ ਕਿ ਰੋ ਰਿਹਾ ਹੈ, ਲੱਭ ਰਿਹਾ ਹੈ। ਦੁਨੀਆ ਸੁਰ ਨੂੰ ਲੱਭ ਰਹੀ, ਸੁਰ ਇਹਨੂੰ ਲੱਭ ਰਿਹਾ। ਤੇ ਕੀ ਨਿਕਲੇ ਲਓ ਜੀ ਭਾਜੀ, ਸਾਡਾ ਟਾਈਮ ਬਹੁਤ ਜ਼ਿਆਦਾ ਹੋ ਗਿਆ ਤੇ ਆਉਣ ਭਾਜੀ, ਇਹ ਤੁਹਾਡੀ ਮੁਲਾਕਾਤ ਨਾ ਅੱਧੀ ਸਾਡੇ ਵਾਲਾ ਹੋਈ ਹੈ ਲੈ, ਹਾਂ ਠੀਕ ਹੋ ਗਿਆ। ਠੀਕ ਹੈ ਨਾ, ਜਾਂ ਅੱਧੀ ਵੀ ਨਹੀਂ ਅਸੀਂ ਕਹਾਂਗੇ ਕਿਉਂਕਿ ਇੱਕ ਅੱਧੀ ਤੋਂ ਬਾਅਦ ਤਾਂ ਫਿਰ ਪੂਰੀ ਹੋ ਜਾਏਗੀ। ਇਹ ਤੁਸੀਂ ਜਦੋਂ ਫੈਸਲਾਬਾਦ ਆਉਣਾ ਨਾ ਤੇ ਤੁਹਾਡਾ ਰੂਹ ਕਰੇ ਕਿ ਯਾਰ ਚਲੋ ਮੈਂ ਅੱਧਾ ਘੰਟਾ ਬਹਿ ਵਾਂ, ਤੇ ਤੁਸੀਂ ਆਪੇ ਹੀ ਆ ਜਾਣਾ। ਮੈਂ ਇਨਸ਼ਾਅੱਲਾ, ਮੈਂ ਤੁਸੀਂ ਯਕੀਨ ਕਰੋ ਕਿ ਮੈਂ 6 ਮਹੀਨੇ ਬਾਅਦ ਆਇਆ, ਕਿਉਂਕਿ ਮੈਂ ਕਰਾਚੀ, ਲਾਹੌਰ, ਮੇਰਾ ਸ਼ੂਟ ਕਰਾਚੀ ਚੱਲ ਰਿਹਾ ਸੀ ਤੇ ਫੈਸਲਾ ਇੱਥੇ ਮੁਜ਼ਾਕਰਾਤ ਲਈ ਮੈਂ ਆ ਰਿਹਾ ਸੀ ਲਾਹੌਰ। ਹੀਰੋਇਨ ਕਿਹੜੀ ਤੁਹਾਡੇ ਨਾਲ? ਮੇਰੇ ਨਾਲ ਹੈਗੀ ਇੱਕ ਅੱਛਾ, ਇਹਨੂੰ ਐਕਟਿੰਗ ਦਾ ਸ਼ੌਕ ਹੈ ਭਾਜਨ, ਲੇਕਿਨ ਮੈਨੂੰ ਲੈ ਮਤਲਬ ਕਹਿ ਰਿਹਾ ਮੈਂ ਹੀਰੋ ਹਾਂ। ਨਹੀਂ ਐਕਟਿੰਗ ਦਾ ਸ਼ੌਕ ਹੈ। ਐਕਟਿੰਗ ਦਾ ਹੈ ਸ਼ੌਕ, ਬਹੁਤ। ਡਨ ਹੋ ਗਿਆ। ਨਹੀਂ ਓਕੇ ਕਰ ਫਿਰ, ਬਸ ਠੀਕ ਆ। ਕਈਆਂ ਨੂੰ ਯਾਰ ਇੱਥੇ ਛੱਡ ਦੇ। ਅੱਛਾ ਹਾਂ, ਉਹ ਵੀ ਤਾਂ ਕਹਿੰਦੇ ਕਿ ਐਕਟਿੰਗ ਦਾ ਸ਼ੌਕ ਹੈ, ਕਹਿੰਦੇ ਡਨ ਹੋ ਗਿਆ, ਬਸ ਠੀਕ ਹੈ। ਉਹ ਕੁਦਰਤੀ ਇੱਕ ਲਾਈਵ ਬੈਠੇ ਸਨ ਤੇ ਇਹਨਾਂ ਨੇ ਮੇਰੀ, ਕਿਉਂਕਿ ਮੈਂ ਲਾਈਵ ਦੇਖਦਾ ਹੁੰਦਾ, ਹਾਂ। ਮੈਂ ਮੇਰੇ ਮੋਬਾਈਲ 'ਚ ਤੇ ਮੈਂ ਇਹਨਾਂ ਨਾਲ ਗੁਫ਼ਤਗੂ ਹੋਈ ਤੇ ਫਿਰ ਇਹਨਾਂ ਨਾਲ ਮੇਰੀ ਗੱਲ ਹੋਈ ਲਾਸਟ ਕੱਲ ਕੇ ਪਰਸੋਂ। ਉਹਨਾਂ ਨੇ ਕਿਹਾ ਫੈਸਲਾ ਜਦੋਂ ਆਓ ਤੁਸੀਂ ਦੱਸਣਾ। ਹਾਂ, ਮੈਂ ਕਿਹਾ ਮੇਰਾ ਬਣਨਾ ਅਚਾਨਕ ਹੀ ਹੈ, ਲੇਕਿਨ ਮੈਂ ਤੁਹਾਨੂੰ ਦੱਸਾਂਗਾ ਜ਼ਰੂਰ, ਕਿਉਂਕਿ ਮੈਂ ਸਵੇਰ ਬਾਬੇ ਬਰਲ ਭਾਂ ਤੁਸੀਂ ਜਦੋਂ ਆਉਣਾ ਨਾ, ਡਨ ਹੋ ਗਿਆ ਇਨਸ਼ਾਅੱਲਾ। ਤੁਹਾਨੂੰ ਤੇ ਆਪ ਬੜਾ ਅੱਲਾ ਦੇ, ਤੁਹਾਨੂੰ ਜਾਨੀ ਭਾਈ ਆਪਸ ਦੀ ਗੱਲ ਸਾਂ, ਇਹ ਤੁਸੀਂ ਜਿਹੜਾ ਤੁਸੀਂ ਕੈਮਰੇ ਤੇ ਚੀਜ਼ਾਂ ਲੈ ਕੇ ਆਏ ਹੋ ਨਾ, ਇਹ ਸਾਡੀ ਪਰਸਨਲ ਗੈਦਰਿੰਗ ਅਸੀਂ ਸ਼ੁਰੂ ਤੋਂ ਪਾਪਾ ਨਾਲ ਬੈਠੇ, ਕਿਹੜੀ ਗੈਦਰਿੰਗ ਹੋਏਗੀ, ਕਿਹੜਾ ਚੀਜ਼ਾਂ ਹੋ ਰਿਹਾ ਕਿ ਚੀਜ਼ੇ ਬੱਤੇ ਸ਼ਾਇਰੀ ਵਾਲੀ ਚੀਜ਼, ਅੱਲਾ ਦੇ ਸਭ ਕੁਝ ਹੋਇਆ ਹੈ ਕਿ ਕਿਸੇ ਜੀ ਦੇ ਉੱਤੇ ਕਾਫੀਆ ਰੱਖ ਕੇ ਤੇ ਅਸੀਂ ਸਾਰੀ ਰਾਤ ਸ਼ਾਇਰੀ ਕੀਤੀ ਹੋਈ। ਹਾਂ, ਇਹ ਸਾਡੇ ਫੈਸਲਾਬਾਦ ਦਾ ਫੈਸਲਾਬਾਦ ਤੁਸੀਂ ਹਾਂਜੀ ਬਿਲਕੁਲ ਕਿ ਉਹ ਵਾਜੇ ਵਾਲਾ ਤੇ ਸਾਰੀ ਕਾਇਨਾਤ ਦਾ ਲਤੀਫਾ ਵਾਜੇ ਵਾਲੇ ਤੇ ਪਾਤਾ ਸੀ ਉਸ ਰਾਤ। ਮੈਂ ਕਹਿੰਦਾ, ਮੈਨੂੰ ਲੋਕੀ ਕਹਿੰਦੇ ਸੀ ਜੀ ਜਾਨੀ ਦੀਆਂ ਜਿੱਥੇ ਜੁਗਤਾਂ ਤੇ ਫੈਸਲਾਬਾਦ ਦੀਆਂ ਜੁਗਤਾਂ, ਤੇ ਮੈਨੂੰ ਬੜੇ ਸਾਰੇ ਲੋਕਾਂ ਨੇ ਪੁੱਛਿਆ ਯਾਰ ਤੂੰ ਜਦੋਂ ਜਾਣਾ ਇਹ ਕਿੱਦਾਂ ਤੇਰੇ ਜ਼ੇਨ ਚ ਆਇਆ ਆਈਡੀਆ ਕਿ ਮੈਂ ਘਰਾਂ ਚ ਗਲੀਆਂ ਚ ਜਾਵਾਂ ਤੇ ਉਹ ਮੁੰਡੇ ਥੜਿਆਂ ਤੇ ਬੈਠੇ ਅਸੀਂ ਗੱਲ ਕਰ ਰਹੇ ਨੇ ਕਿ ਵਰਲਡ ਤੇ ਉਹਨਾਂ ਨੂੰ ਲੋਕੀ ਜਾਣਨ ਲੱਗ ਪਏ ਨੇ। ਇਹ ਕਿੱਦਾਂ ਤੇਰੇ ਜ਼ੇਨ? ਮੈਂ ਕਿਹਾ ਜੀ ਮੇਰੇ ਕੋਈ ਜ਼ੇਨ ਚ ਨਹੀਂ ਆਇਆ, ਸਿਰਫ ਇਹ ਸੀ ਫਰਕ ਇੰਨਾ ਹੋਇਆ ਕਿ ਅਸੀਂ ਜਦੋਂ ਵੀ ਬਾਹਰ ਜਾਂਦੇ ਸਨ ਤੇ ਮਾੜੀ ਜੀ ਰਕਸ਼ੇ ਵਾਲੇ ਨੂੰ ਕਹਿਣਾ ਯਾਰ ਇੰਨੇ ਪੈਸੇ ਕਾਹਦੇ, ਤੂੰ ਧੱਕਾ ਲਾ ਕੇ ਲੈ ਕੇ ਜਾਣਾ, ਤੂੰ ਕਹਿੰਦੇ ਭਾਜੀ ਦੀ ਫੈਸਲਾਬਾਦ ਤੋਂ ਆਏ ਨਾ। ਲੋਕਾਂ ਨੂੰ ਪਤਾ ਸੀ ਫੈਸਲਾਬਾਦ ਚ ਜੁਗਤ ਹੁੰਦੀ ਹੈ, ਮੈਂ ਸਿਰਫ ਦਿਖਾਇਆ ਕਿ ਭਾਜੀ ਏਦਾਂ ਇੰਜ ਹੁੰਦੀ ਵੈਸੇ ਹੀ। ਬਸ ਇਹ ਫਰਕ ਹੋਇਆ। ਤੇ ਉਹੀ ਗੱਲ ਕਿ ਜਿੰਨਾ ਸਾਡਾ ਸੈਟਅਪ ਹੈ ਨਾ ਬੈਠਿਆਂ ਦਾ, ਇਹ ਕਿਸ ਦਿਨ ਅਸੀਂ ਬੈਠਾਂਗੇ ਨਾ, ਮੈਂ ਇੱਕ ਦੋ ਹੋਰ ਵੀਰੇ ਆਪਣੇ ਨਾਲ ਪਾਵਾਂਗੇ, ਤੁਹਾਨੂੰ ਇੰਝ ਲੱਗੇਗਾ ਯਾਰ ਕਿਹੜੀ ਮਹਿਫਲ ਸ਼ੁਰੂ ਹੋ ਗਈ, ਪਤਾ ਨਹੀਂ ਕਿੱਧਰ ਨੂੰ ਗੱਲ ਤੇ ਕੀ ਹਿਸਾਬ ਕਿਤਾਬ ਹੋ ਰਿਹਾ, ਵਿੱਚ ਗਾਣਾ ਵੀ ਹੋਈ ਜਾ ਰਿਹਾ, ਪੈਰੋਡੀਆਂ ਵੀ ਹੋਈ ਜਾ ਰਹੀਆਂ, ਵਿੱਚ ਗੱਲਾਂ ਵੀ ਹੋ ਰਹੀਆਂ, ਸ਼ਾਇਰੀ ਵੀ ਹੋਈ ਜਾ ਰਹੀ ਹੈ। ਤੇ ਯਾਰ ਇਦਾਂ ਰਾਜ ਇਨਸ਼ਾਅੱਲਾ ਲਾਜ਼ਮੀ, ਠੀਕ ਹੈ ਨਾ, ਇਹ ਵੀ ਥੋੜੀ ਖੁਰਾਕ ਹੈਗੀ ਸਾਡੀ। ਫਿਲਮ ਚੱਲ ਰਹੀ ਤੁਹਾਡੀ? ਆਪਣਾ ਖਿਆਲ ਰੱਖੋ ਭਾਜੀ, ਸਾਡਾ 2 ਮਿੰਟ ਰਹਿ ਗਏ ਕਾਟ ਦੇ। ਓਕੇ ਤੋਬਾ। ਅੱਛਾ ਜੀ, ਉਹ ਲਓ ਜੀ ਭਾਜੀ ਇੰਜ ਕਰੋ ਥੋੜਾ ਸਾਡੇ ਇੱਧਰ ਲਵ ਯੂ ਜੀ, ਜਿੱਧਰ ਮਰਜ਼ੀ ਕਰ ਦਿਓ। ਅੱਛਾ, ਅਸੀਂ ਸਾਡਾ ਕਰੈਕਟਰ ਬੈਠਾ ਉਹਨੇ ਇੰਜ ਕੀਤਾ ਕਿ ਲਓ ਜੀ ਅੱਲਾ ਹਾਫਿਜ਼।